ਇਹਨਾਂ ਦੀ ਤੈਰ ਤੇ ਭਾਈ ਵਿਆਹ ਤੇ ਵੇਲਾਂ ਵੀ ਟੈਲਾਂ ਦੀਆਂ ਹੁੰਦੀਆਂ ਉਹ ਇਦਾਂ ਟੈਲਾਂ ਵੜ ਕੇ ਵਿੱਚ ਪਾਈ ਉਹ ਸਵੇਰ ਨੂੰ ਘਰੋਂ ਮਸਾਲਾ ਬਣਾ ਕੇ ਲਿਆਉਂਦੇ ਮਿਸਤਰੀ। ਉਹ ਭਾਈ ਸਾਨੂੰ ਅੱਲਾ ਤੋਂ ਡਰ ਕੇ ਕਹਿੰਦਾ ਵਾ ਬਣਾ ਕੇ ਦਿਓ। अस्सलाम वालेकुम नाज़रीन, टी टाइम में खुश आमदीद। चलो तुसी बोलो, मैं बस क्यों बस क्यों उस्ताद जी बस मेरी कोई समझ नहीं आ रहा भाई। नहीं ते पैसे नहीं लेने तुसी केड़े तनख्वाह देई दी उस्ताद जी की हो गया चलो चलो बोलो बोलो बोलो। मालक ਤੁਸੀਂ रखा ਕਹਿਣਾ ਅੱਗੋਂ ਬੋਲਣ ਲੱਗ ਪਏ ਵੇ ਹੈ तू पिछों आके बोल ला। ਪਿੱਛੋਂ ਕਿੱਥੇ ਬੋਲੀ ਆ चल चल चलो, आज मेरा हंसने को दिल कर रहा है, मुझे हंसाओ। मेरा एक सवाल है सर। हाँ सर जनाब सदर, मैं ताबेदार फिर कर ली ਪੈਸਿਆਂ ਦਾ ਨਹੀਂ ਆ जी। ਜ਼ਿੰਦਗੀ ਦੇ ਬਾਰੇ ਚ ਸਰ ਕਿਸੇ ਦੇ ਦਿਲ ਦੇ ਵਿੱਚ ਆਪਣੀ ਜਗ੍ਹਾ ਹਮੇਸ਼ਾ ਲਈ ਕਾਇਮ ਰੱਖਣ ਲਈ ਕੋਈ ਮਸ਼ਵਰਾ ਦਿਓ, ਯਾਨੀ ਕਿ ਕਿਸੇ ਦੇ ਦਿਲ ਤੋਂ ਉਤਰਨ ਵਾਲੇ ਸਟੈਪ ਤੋਂ ਕਿੱਦਾਂ ਬਚਣਾ। यानी तुसी ਉਹਦੇ ਦਿਲ 'ਚ ਰਵੋ, ਹਾਂਜੀ ਹਾਂ, ਹਮੇਸ਼ਾ ਲਈ। ਦਿਮਾਗ 'ਚ ਨਹੀਂ। ਦਿਮਾਗ 'ਚ ਨਹੀਂ। ਇਹ ਕਿੱਦਾਂ ਹੋ ਸਕਦਾ? ਮਤਲਬ ਦਿਮਾਗ ਨਾਲ ਤੇ ਉਹਨੇ ਸੋਚਣਾ ਵਾ। ਮਤਲਬ ਕਿ ਮੈਂ ਤੁਹਾਡੇ ਨਾਲ ਮੁਹੱਬਤ ਕਰਦਾ ਵਾਂ। ਉਸਤਾਦ ਜੀ ਤੁਸੀਂ ਕਿਸੇ ਬੰਦੇ ਕੋਲੋਂ ਉਹਦਾ ਮਕਾਨ ਆਪਣਾ ਵਾ ਕਿ ਕਿਰਾਏ ਦਾ ਵਾ? ਆਪਣਾ। ਜਿਹੜਾ ਹਰ ਇੱਕ ਬੰਦਾ ਤੇਰੇ ਜ਼ਿਹਨ 'ਚ ਹੋਏਗਾ ਨਾ ਕਿ ਇਹਦੇ ਮੈਂ ਦਿਲ 'ਚ ਰਹਿਣਾ, ਹਾਂਜੀ ਉਹਦਾ ਮਕਾਨ ਆਪਣਾ ਵਾ? ਆਪਣਾ। ਕੁੜੀ ਆ ਕਿ ਮੁੰਡਾ? ਭਾਈ। ਭਾਈ ਆ। ਉਹਦੇ ਮਕਾਨ ਦੀ ਰਜਿਸਟਰੀ ਲੈ ਕੇ ਹਾਂਜੀ ਗਾਇਬ ਹੋ ਜਾ। ਯਾਰ ਇਹ ਕਿਹੜੀ ਦਲੀਲ ਆ? ਸਾਰੀ ਜ਼ਿੰਦਗੀ ਦਲੀਲ ਇਨਸਾਨ ਸਾਰੀ ਜ਼ਿੰਦਗੀ ਇਹ ਉਹਦੇ ਦਿਲ ਦਿਮਾਗ 'ਚ ਰਹੇਗਾ, ਯਾਦਾਂ 'ਚ ਰਹੇਗਾ। ਬਸ ਉਹ ਇਹਨੂੰ ਯਾਦ ਕਰ ਕਰਕੇ ਰੋਏਗਾ। ਹੋਰ ਕੀ ਚਾਹੁੰਦਾ ਹੈ? उस्ताद जी ਮੇਰਾ शेक्सपियर ਸਵਾਲ ਆ। ਤੇ ਮੈਂ ਸੀਰੀਅਸ ਹੀ ਜਵਾਬ ਦਿੱਤਾ। ਆਏ ਹਾਏ, ਉੱਥੇ ਕਹਿੰਦਾ ਨਾ ਸ਼ਿਵਾਜ ਚੀਮਾ ਸਾਹਿਬ ਕਹਿੰਦੇ ਕਿ ਯਾਦਾਂ ਹੁੰਦੀਆਂ ਹੈ, यादां च रहते हैं। यादां कदों जांदियां हैं? यादां याद है हमारे हाथ में, यादें हैं कौन कहता है यादें नहीं है। ਤੇਰਾ ਹੱਕ ਬੰਦਾ ਤੂੰ ਮੈਨੂੰ ਪੁੱਛ ਉਸਤਾਦ ਜੀ ਕਿਸੇ ਦੇ ਦਿਲ 'ਚ ਘਰ ਬਣਾਉਣਾ ਮੁਹੱਬਤ ਵਾਲਾ ਪਿਆਰ ਵਾਲਾ ਕਿ ਉਹ ਮੈਨੂੰ ਯਾਦ ਕਰੇ, ਆਹੋ। ਇੰਜ ਕਹਿ ਫਿਰ ਮੈਂ ਤੈਨੂੰ ਦੱਸਾਂਗਾ। ਤੂੰ ਸਿਰਫ ਕਿਹਾ ਵੀ ਮੇਰੇ ਦਿਲ 'ਚ ਰਵਾਂ ਤੇ ਤੂੰ ਦਿਲ 'ਚ ਰਹੇਗਾ। ਦਿਲ 'ਚ ਮੈਂ ਰਹਿ ਰਿਹਾ ਵਾਂ, ਥੋੜੀ ਬਹੁਤੀ ਮੇਰੀ ਜਗ੍ਹਾ ਹੈ ਵਾ। ਉਹਨੂੰ ਮੈਂ ਚਾਹੁੰਦਾ ਵਾਂ ਕਿ ਹਮੇਸ਼ਾ ਦਵਾਮ ਮਿਲ ਜਵੇ, ਉਹ ਜਗ੍ਹਾ ਮੇਰੀ ਕੋਈ ਖਾਲੀ ਨਾ ਕਰਾਏ। तवाम की है ਉਹ पहले ਤੇ ਤੂੰ मैंने ਆਪ ਲੇਟ ਕਰ ਰਿਹਾ। 2 ਮਹੀਨੇ ਹੋ ਗਏ ਤੂੰ ਕਹਿ ਰਿਹਾ ਸ਼ਗਿਰਦੀ ਤੇ ਤੂੰ ਕਰਾਂਗੇ। ना ना हाय हाय हाय। नहीं उस्ताद जी पता नहीं वो सीरियस है उस्ताद जी ना मजाक ना करो ਮੈਂ सीरियस ਮਜ਼ਾਕ ਆ? नहीं नहीं सीरियस गल वो कर रहा है। शेक्सपियर साहब ने क्या सीखा कि ਉਸਤਾਦ अगर ਜੀ ਇੱਕ ਟਾਈਮ 'ਚ 4 ਸ਼ਾਗਿਰਦ ਜਾਇਜ਼ ਹੁੰਦੇ ਆ, ਉਹਨਾਂ 'ਚੋਂ ਮੈਂ ਇੱਕ ਨੂੰ ਨਥੀ ਕਰਾਉਣਾ, ਫਿਰ ਤੂੰ ਆ ਜੀ। ਚਲੋ ਠੀਕ। ਹਾਏ ਉਸ ਤੋਂ 80 ਦਿਨ ਬਾਅਦ ਇੱਕ ਤੇ ਮੇਰਾ ਇੱਕ ਦੋ ਤੇ ਮੇਰੇ ਐਸੇ ਸ਼ਾਗਿਰਦ ਨਾ ਜਿਨ੍ਹਾਂ ਨੂੰ ਮੈਂ ਮਿਲਦਾ ਹੀ ਨਹੀਂ ਸਾਲ ਨਹੀਂ ਤੇ ਮਿਲਦੇ। ਫਾਇਦਾ ਕੀ ਉਹਨਾਂ ਨੂੰ ਸ਼ਾਗਿਰਦੀ 'ਚ ਰੱਖਣ ਦਾ? ਹਾਂ ਸਹੀ ਗੱਲ। ਉਹਨਾਂ ਨੂੰ ਇੱਕ- ਫਾਰਗ ਕਰੀਏ। ਮੈਨੂੰ ਪਤਾ ਲੱਗਾ ਇੱਕ ਦੋ ਨੂੰ ਤੁਸੀਂ ਵੈਸੇ ਹੀ ਭੇਜਣਾ ਲਿਓ। ਅੱਛਾ ਜੀ, ਵੈਸੇ ਉਸਤਾਦ ਜੀ ਇੱਕ ਗੱਲ ਹੈ, ਉਸਤਾਦ ਜੀ ਜਿਹੜੇ ਤਾਲੁਕ ਹੁੰਦੇ ਨੇ, ਤਾਲੁਕ ਰਿਸ਼ਤੇ ਦੋਸਤ ਯਾਰ ਇਹ ਕੀ ਚੀਜ਼ ਹੁੰਦੇ ਨੇ? ਕਿੱਦਾਂ ਦੇ ਤਾਲੁਕ ਹੁੰਦੇ ਨੇ? ਇਹ ਕੀ ਚੀਜ਼ ਵਾ? ਉਸਤਾਦ ਜੀ ਮੇਰੇ ਹਿਸਾਬ ਨਾਲ ਤਲਕ ਇੱਕ ਮੋਟਰਸਾਈਕਲ ਹੁੰਦੀ ਹੈ। ਲੈ ਮੋਟਰਸਾਈਕਲ ਟੈਪ ਹੁੰਦੇ ਨੇ। ਯਾਰ ਮੈਂ ਸੀਰੀਅਸ ਪੁੱਛਿਆ, ਉਹ ਖੁਦਾ ਅੱਗੇ ਦੇ। ਗੱਲ ਸੁਣ ਲਾ, ਤੇਰੀ ਫਿੱਟ ਨਾ ਬੈਠੇ ਉਹਦੇ 'ਚ, ਤੇਰੀ ਮਿਸਾਲ 'ਚ ਮੇਰੀ ਮੋਟਰਸਾਈਕਲ ਨਾ ਵੱਜੇ ਤੇ ਗੱਲ ਕਰੀ। ਤਲਕ ਬਾਜੀ ਇੱਕ ਚੈਨ ਆ, ਮੋਟਰਸਾਈਕਲ ਦੀ ਚੈਨ ਨੂੰ ਤਲਕ ਕਹਿੰਦੇ ਆ। ਉਹਨੂੰ ਪਿਆਰ ਨਾਲ ਆਰਾਮ ਨਾਲ ਟੋਇਆਂ ਟੱਬਿਆਂ ਤੋਂ ਸਕੂਨ ਨਾਲ ਨੰਗਾਓਗੇ ਤੇ ਠੀਕ ਆ। ਜਦੋਂ ਉਹਦੇ ਨਾਲ ਜ਼ੋਰ ਜ਼ਬਰਦਸਤੀ ਕਰੋਗੇ, ਮਿਸਯੂਜ਼ ਕਰੋਗੇ, ਉਹ ਤਲਕ ਟੁੱਟ ਜਾਏਗਾ। ਫਿਰ ਤਲਕ ਦੀਆਂ ਘੁਰੀਆਂ ਨਹੀਂ ਪੈਂਦੀਆਂ ਸਹੀ। ਯਾਰ ਫਿਰ ਇੱਕ ਬੰਦਾ ਆ ਕੇ ਤਲਕ ਦੀ ਘੁਰੀ ਪਾਉਂਦਾ, ਲੇਕਿਨ ਉਹ ਤਲਕ ਪਹਿਲੇ ਵਾਂਗੂ ਨਹੀਂ ਜੁੜਦਾ। ਵਾਹ ਵਾਹ ਤਲਕ ਇੱਕ ਚੈਨ ਆ ਮੋਟਰਸਾਈਕਲ ਦੀ। ਵਾਹ ਵਾਹ। ਇਹਦਾ ਮਤਲਬ ਆ ਤਲਕ ਨੂੰ ਉਹ ਟੁੱਟ ਜੇ ਤੇ ਟੁੱਟ ਜੇ, ਫਿਰ ਉਹ 'ਚ ਜਿੰਨੀਆਂ ਮਰਜ਼ੀ ਘੁਰੀਆਂ ਪਾਉਂਦੇ ਰਹੋ, ਜਿਹੜੀ ਉਹਦੀ ਬਨਵਾਸ਼ੀ ਫਿਟਿੰਗ ਹੁੰਦੀ ਹੈ ਨਾ, ਉਹ ਟੁੱਟ ਜੇ ਤੇ ਖਤਮ ਹੋ ਜਾਂਦੀ। ਤੇ ਜਿਹਨੂੰ ਚੈਨ ਨਾ ਆਉਂਦਾ ਹੋਵੇ ਉਹ ਕੀ ਕਰੇ? ਹਾਂਜੀ, ਆਹੋ ਉਹ ਦਿਲ ਸਾਫ਼ ਕਰ ਲਵੇ। ਹਾਂ ਸਹੀ ਗੱਲ। ਫੇਰ ਵੀ ਨਾ ਆਉਂਦਾ ਹੋਵੇ ਨਹੀਂ, ਇਹ ਨਹੀਂ ਗੱਲ ਹੋ ਸਕਦੀ। ਅੱਛਾ ਉਸਤਾਦ ਫਿਰ ਜੀ, ਇਹਦਾ ਮਤਲਬ ਉਹਨੇ ਸਹੀ ਤਰ੍ਹਾਂ ਦਿਲ ਸਾਫ਼ ਨਹੀਂ ਕੀਤਾ। ਸਰ ਇਹ ਜਿਹੜੇ ਸੈਡ ਸ਼ੀਸ਼ੇ ਹੁੰਦੇ ਨੇ, ਇਹ ਕਿਹੜੇ ਤਾਲੁਕ ਹੁੰਦੇ ਨੇ? ਉਹ ਚੈਨ ਕਹਿੰਦੇ ਆ। ਸੈਡ ਸ਼ੀਸ਼ੇ ਹੁੰਦੇ ਨੇ ਜਦੋਂ ਦੋ ਬੰਦਿਆਂ ਦਾ ਤਲਕ ਹੈ ਨਾ, ਤੇ ਉਹਨਾਂ ਦੇ ਨਾਲ ਕੋਈ ਇੱਕ ਦੋ ਹੋਰ ਵੀ ਐਸੇ ਹੁੰਦੇ ਨੇ ਜਿਹੜੇ ਰਹਿੰਦੇ ਨਾਲ ਨੇ, ਠੀਕ ਆ, ਲੇਕਿਨ ਉਹਨਾਂ ਕੋਲ ਤੁਸੀਂ ਮਸ਼ਵਰਾ ਲੈਂਦੇ ਹੋ, ਛੋਟੇ ਛੋਟੇ ਐਵੇਂ ਦੋਸਤ ਨਾਲ ਹੋਰ, ਲੇਕਿਨ ਮੇਨ ਤਲਕ ਤੁਹਾਡਾ ਹੀ ਹੁੰਦਾ। ਉਹਨੂੰ ਕਿਤੇ ਐਵੇਂ ਤੁਸੀਂ ਮੋੜਨ ਲੱਗਿਆ ਦੇਖ ਲੈਂਦੇ ਆ ਕਰਕੇ, ਬਸ ਇੰਨਾ ਹੀ ਕੰਮ ਹੁੰਦਾ। ਤੇ ਜਿਹੜੇ ਤਲਕ ਦੀ ਚੈਨ ਨੇ, ਤੁਸੀਂ ਗੱਡੀ ਹੋ ਤੇ ਉਹ ਚੈਨ ਜਿਹੜੀ ਉਹਨੇ ਮੁਸਲਸਲ ਚੱਲਣਾ। ਕੱਲ ਭਾਈ ਇੱਕ ਬੰਦੇ ਦਾ ਤਲਕ ਟੁੱਟ ਗਿਆ, ਉਹ ਮੱਥੇ ਨਾਲ ਬੰਨ ਕੇ ਉਹਨੇ ਮੋਟਰਸਾਈਕਲ ਤੇ ਆਇਆ ਭਾਈ ਤਲਕ। ਏਦਾਂ ਹੀ ਆ, ਜਦੋਂ ਤਲਕ ਟੁੱਟ ਜਾਏ ਤੁਸੀਂ ਜਲੀਲ ਹੀ ਹੁੰਦੇ। ਨਹੀਂ ਤੇ ਜਿਹੜੇ ਤਲਕ ਦੀ ਕਈ ਬੰਦੇ ਤਲਕ ਇੰਨਾ ਵੱਡਾ ਖੁੱਲਾ ਹੁੰਦਾ ਵਾ, ਉਹਨੂੰ
ਸਿਆਣੇ ਕਹਿੰਦੇ ਹੁੰਦੇ ਯਾਰ ਤਲਕ 'ਚੋਂ 2 ਘੁਰੀਆਂ ਕਢਾ ਲਾ ਇਹ ਤੇਰਾ ਤਲਕ ਟੁੱਟ ਜਾਣੇ। ਭਾਜੀ ਨਾਲੇ ਤਲਕ ਨੂੰ ਤੇਲ ਦੇ ਕੇ ਰੱਖੋ ਤੇ ਸੈੱਟ ਰਹਿ। ਜ਼ਿਆਦਾ ਵੀ ਸਹੀ ਨਹੀਂ, ਗੱਲ ਹੈ। ਤਲਕ ਨੂੰ ਜ਼ਿਆਦਾ ਵੀ ਨਹੀਂ ਤੇਲ ਦੇਈਦਾ ਤੇ ਜ਼ਿਆਦਾ ਖੁਸ਼ਕ ਵੀ ਨਹੀਂ ਰੱਖੀਦਾ। ਯਾਰ ਤੇ ਫਿਰ ਇਦਾਂ ਤੇ ਕਹਿੰਦਾ ਮਕੈਨਿਕ ਕਹਿੰਦਾ ਭਾਜੀ ਤੁਹਾਡਾ ਚੈਨ ਖਰਾਬ ਹੋ ਗਈ ਤਾਂ ਮਤਲਬ ਤਲਕ ਜਿਹੜਾ ਬਦਲਿਆ ਵੀ ਜਾ ਸਕਦਾ ਵਾ। ਆਹੋ ਇਦਾਂ ਤੇ ਫਿਰ ਜਿੱਦਾਂ ਮਰਜ਼ੀ ਬਦਲ ਲਵੋ। ਨਹੀਂ ਬਦਲ ਲੋਗੇ ਤੂੰ ਮੈਨੂੰ ਇਦਾਂ ਦੀਆਂ ਨਾ ਪੁੱਛ, ਤੂੰ ਮੈਨੂੰ ਪੁੱਛ ਕੇ ਉਸਤਾਦ ਜੀ ਬੀਵੀ ਨੂੰ ਖੁਸ਼ ਰੱਖਣ ਦਾ ਕੀ ਤਰੀਕਾ, ਇਹ ਪੁੱਛ। ਅੱਛਾ ਬੀਵੀ ਨੂੰ ਖੁਸ਼ ਰੱਖਣ ਦਾ ਤਰੀਕਾ ਘਰ ਨਾ ਜਾ, ਤੈਨੂੰ ਤੇਰੇ ਤੋਂ ਜਿੰਨਾ ਅੱਕੀ ਆ ਘਰ ਨਾ ਜਾ, ਉਹ ਖੁਸ਼ ਹੀ ਖੁਸ਼ ਆ। ਸਾਡੀ ਬਰਾਦਰੀ 'ਚ ਨਾ ਚੀਮਾ ਬਰਾਦਰੀ 'ਚ ਕਿੱਧਰ ਇੱਕ ਸਭ ਤੋਂ ਵੱਡੀ ਅਹਿਮ ਚੀਜ਼ ਇਹ ਵਾ ਕਿ ਅਸੀਂ ਆਪਣੀਆਂ ਬੀਵੀਆਂ ਨੂੰ ਨਾ ਤੇ ਬਾਹਰ ਵੇਖਣ ਦੇਈਦਾ ਨਾ ਚੀਮਿਆਂ ਤੱਕ ਰਹਿ, ਅੱਗੋਂ ਚੀਮਿਆਂ ਦੀਆਂ ਬੀਵੀਆਂ ਤੱਕ ਨਾ ਜਾ। ਜੇ ਨਹੀਂ ਵੀ ਤੂੰ ਛੁਰੀਆਂ ਖਾਧੀਆਂ ਤਾਂ ਹੁਣ ਖਾ ਲੈਣੀਆਂ। ਚੀਮਿਆਂ ਦੇ ਮਰਦਾਂ ਤੱਕ ਰਹਿ ਕੇ ਮਜ਼ਾਕ ਕਰ ਲਾ। ਤੇ ਮੈਂ ਮਰਦਾਂ ਤੇ ਮੈਂ ਮਰਦ ਵਾਂ, ਮੈਂ ਚੀਮਾ ਵਾਂ ਤੇ ਮੈਂ ਮਰਦੀ ਠੀਕ ਆ। ਹੈ ਮੈਂ ਚੀਮਾ ਵਾਂ ਲੇਕਿਨ ਸਾਡੀਆਂ ਬੀਵੀਆਂ, ਐਦਾਂ ਕਹਿਣਾ। ਨਹੀਂ ਉਸਤਾਦ ਜੀ ਅੱਲਾ ਦਾ ਸ਼ੁਕਰ ਹੈ ਉਹਨੂੰ ਕੋਈ ਹੱਥ ਨਹੀਂ ਲਾ ਸਕਦਾ ਮਾਸ਼ਾਅੱਲਾ। ਅੱਲਾ ਉਹਦੀ ਜ਼ਿੰਦਗੀ ਕਰੇ, ਉਹ ਸਿਰਫ ਸੂਖ ਵਾਲਾ ਬੰਦਾ ਫਰੀਦ ਸਾਹਿਬ ਰੀ, ਠੀਕ ਹੈ ਨਾ। ਵੈਪਨ ਵੂਪਨ ਰੱਖੇ ਇਹ ਉਹ, ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਯਾਰ ਫਰੀਦ ਫੈਸਲ ਕਿੱਥੇ ਆ, ਮੈਂ ਝੂਠ ਬੋਲਣ। ਫੈਸਲ ਦਾ ਕਿ ਯਾਰ ਸੀ, ਫੈਸਲ ਫੜਿਆ ਗਿਆ ਤੇ ਉਹ ਗਿਆ ਤੇ 550 ਰੁਪਏ ਦੇ ਵਿੱਚ ਗੱਲ ਮੁੱਕ ਰਹੀ ਹੈ ਤੇ ਇਹਨੂੰ ਫੋਨ ਕਰਤਾ ਤੇ ਉਹ ਆਇਆ, ਆ ਕੇ ਉਹਨੇ ਕਿਹਾ ਪਰ ਉਹ ਫੈਸਲ ਕੌਣ ਅੰਦਰ ਬੈਠਾ, ਅੰਦਰ ਗਿਆ ਉਹਨੇ 15 ਮਿੰਟ ਬਾਹਰ ਆ ਕੇ ਕਹਿੰਦਾ ਲਿਓ ਫੈਸਲ ਆਪ ਦਿਓ 1000 ਰੁਪਇਆ ਓਕੇ ਕਰਾਇਆ ਤੇ ਫੈਸਲ ਕੋ ਮੂੰਹ 500 ਮੰਗਣ ਦੇ ਬਾਹਰ ਆ ਕੇ ਕਹਿੰਦਾ ਫੈਸਲ ਦਾ ਦਿਓ 1000 ਰੁਪਇਆ ਤੁਹਾਡੀ ਜਾਨ ਛੁਡਾਤੀ। ਰੌਲਾ ਬਣ ਗਿਆ ਨਾ ਜੀਪੀ ਆਫਿਸ ਤੇ ਮੈਂ ਹਲੇ ਲੰਘਣ ਡੇ ਤੇ ਮੈਨੂੰ ਕਹਿੰਦਾ ਚੀਮਾ ਸਾਹਿਬ ਇੱਕ ਕੰਮ ਹੈਗਾ ਵਾ, ਤੇ ਉਹ ਨਦੀਮ ਮੁੰਡਾ ਵਾ ਰਾਣਾ ਨਦੀਮ, ਉਹਨੇ ਜਦੋਂ ਵੇਖਿਆ ਨਾ ਚੀਮਾ ਸਾਹਿਬ ਕਹਿੰਦਾ ਯਾਰ ਇਹ ਕੰਮ ਕਰਵਾ ਦੇ। ਅੱਗੇ ਜ਼ਲਜ਼ਲੇ ਸ਼ੁਰੂ ਹੋਏ ਆ। ਨਹੀਂ ਸਾਜੀ ਸਹੀ ਗੱਲ ਖੁਦਾ ਦਾ ਨਾ ਹੀ ਭਾਜੀ ਕੰਮ ਦੇ ਸਾਜੀ ਦਾ ਕੰਮ ਨਹੀਂ ਹੋਇਆ। 5% 10 ਜ਼ਲਜ਼ਲਾ ਆਇਆ ਵਾ। ਸਾਰੋ ਕੰਮ ਹੀ ਦੇਣ ਆਇਆ ਸੀ, ਉਹਨਾਂ ਦੇ ਮੁੰਡੇ ਦਾ ਵਿਆਹ ਸੀ। ਉਹ ਸੁਪਰਿੰਟੈਂਡੈਂਟ ਸੀਗਾ ਨਾ, ਕੰਮ ਦੀ ਗੱਲ। ਉਹ ਮੇਰਾ ਯਾਰ ਸੀਗਾ, ਉਹ ਕਹਿੰਦਾ ਸੀ ਚੀਮਾ ਸਾਹਿਬ ਨੂੰ ਇਹ ਨਹੀਂ ਕਿ ਦੇਣਾ। ਮੈਂ ਕਿਹਾ ਸੀ ਕਿ ਉਹਨਾਂ ਨਾਲ ਕਰ ਲਓ ਗੱਲ। ਯਾਰ ਮੈਨੂੰ ਮੈਂ ਦਫ਼ਤਰਾਂ 'ਚ ਹਲੇ ਜਾਣਾ ਵਾ ਨਾ, ਤੁਸੀਂ ਯਕੀਨ ਕਰ ਰੇਲਵੇ ਯਾਰ ਲੋਕੀ ਬੋਰ ਹੋ ਗਏ ਨੇ, ਅੱਲਾ ਦੀ ਕਸਮ ਹੈ ਲੋਕੀ ਬੋਰ ਹੋ ਗਏ ਨੇ। ਤੁਸੀਂ ਲਓ ਜੀ ਜਿਹੜੇ ਬੋਰ ਹੋ ਗਏ ਕਮੈਂਟ ਕਰ ਦੇਣ ਕਿ ਚੀਮਾ ਲੋ ਜੀ ਦੱਸਣਾ ਜੀ, ਲੋ ਜੀ ਤੁਸੀਂ ਦੱਸੋ। ਚੀਮਾ ਪਿੱਛੇ ਹਟ ਜਾਵੇ ਹੁਣੇ ਰੋਕ ਕੇ ਇੱਥੇ ਵੀਡੀਓ ਸਟਾਪ ਕਰਕੇ ਕਮੈਂਟ ਕਰੋ ਵੀ ਤੁਸੀਂ ਵਾਕਈ ਬੋਰ ਨਹੀਂ ਹੋਏ। ਇਹਨੂੰ ਹੋਰ ਆ ਜਾ ਕੇ ਗੱਲ ਹੀ ਕੋਈ ਨਹੀਂ। ਚੀਮਾ 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 ਉਸਤਾਦ ਜੀ ਇਹੋ ਜਿਹਾ ਹੀਰਾ ਲੱਭਣਾ ਨਹੀਂ ਜੇ ਤੁਹਾਨੂੰ। ਕਿਹੋ ਜਿਹਾ? ਆ ਚੀਮੇ ਵਰਗਾ ਮੈਂ ਜੈਨੂਨ ਕਹਿਣ ਡਿਆ। ਓਏ ਮੈਂ ਹੀਰੇ ਤਰਾਸ਼ ਦਾ ਆਪ। ਕਿਹੜੇ? ਤੂੰ ਮੈਨੂੰ ਪੱਥਰ ਦੇ ਦੇ ਤੈਨੂੰ ਮੈਂ ਹੀਰਾ ਬਣਾ ਦੇਣਾ, ਬਲਕਿ ਤੈਨੂੰ ਮੈਂ ਹੀਰਾ ਬਣਾ ਕੇ ਤੈਨੂੰ ਮੈਂ ਸਮਝ ਗਿਆ ਮੈਂ। ਤੂੰ ਜਿਹੜਾ ਹੀਰਾ ਫੇਰੀ ਕਰਦਾ ਫਿਰਦਾ ਨਾ। ਨਹੀਂ ਉਸਤਾਦ ਜੀ ਗੱਲ ਐ ਨਹੀਂ ਹੈਗੀ ਉਸਤਾਦ ਜੀ। ਮੈਂ ਚਲੋ ਤੇ ਤਲਕ ਹੈ। ਹੁਣ ਤੁਸੀਂ ਮੈਰ ਨੂੰ ਮਕਾਨ ਦਾ ਗਿਆ ਮੇਰੇ ਦਾ ਹਨਾ, ਤੁਹਾਨੂੰ ਪਤਾ ਨਾ ਹਾਂ ਇੱਥੇ ਰੌਲਾ ਬਣ ਗਿਆ, ਕਹਿੰਦੇ ਜੀ ਭੱਠੇ ਤੇ ਮੈਂ ਐਡਵਾਂਸ ਦੇ ਬੈਠਾ, ਭੱਠੇ ਵਾਲੇ ਪੈਸੇ ਨਹੀਂ ਦੇਣ ਡੇ, ਆਪਣਾ ਇੱਟਾਂ ਨਹੀਂ ਦੇਣ ਡੇ। ਜਦੋਂ ਬਈ ਇਹਦੇ ਮਕਾਨ ਦੇ ਜਿਹੜੇ ਸਿਆਪੇ ਨੇ ਨਾਜ਼ਰੀਨ ਸੱਚੀ ਮੁੱਚੀ ਬਈ ਤੌਬਾ ਹੀ ਆ। ਉਹ ਮੈਨੂੰ ਉਮਰ ਕਹਿੰਦਾ ਉਸਤਾਦ ਜੀ ਕਿੱਥੇ ਮੈਨੂੰ ਫਸਾਤਾ ਜੇ, ਮੈਂ ਕਿਹਦਾ ਘਰ ਬਣਾਉਣ ਲੱਗ ਪਿਆ। ਤੇ ਦੁਸ਼ਮਣੀ ਜਦੋਂ ਬਈ ਦੁਸ਼ਮਣੀ, ਇਹ ਕਿਹੜੀ ਦੁਸ਼ਮਣੀ ਆ ਵੀ ਦੁਸ਼ਮਣ ਆ ਕੇ ਸਿਰਫ 4 ਇੱਟਾਂ ਚੁੱਕ ਕੇ ਲੈ ਜਾਂਦਾ। ਇਹਦੇ ਇੰਨੇ ਫਿੱਕੇ ਦੁਸ਼ਮਣ ਨੇ, ਇੱਕ ਦੁਸ਼ਮਣ ਆਇਆ ਸਰੀਆ ਲੈ ਗਿਆ। ਇਹ ਕਿਹੜੀ ਦੁਸ਼ਮਣੀ ਆ? ਉਹ ਭਾਈ ਸਰੀਆ ਉਹ ਮਾਰਨ ਲਈ ਲੈ ਕੇ ਗਿਆ ਇੱਕ ਬਾਜੀ, ਉਹ ਤੇਸੀ ਨਹੀਂ ਹੁੰਦੀ 2 ਦਿਨ ਉਹ ਨਹੀਂ ਲੱਭੀ ਮਿਸਤਰੀ ਦੀ, ਇਹਦੇ ਇੱਕ ਦੁਸ਼ਮਣ ਦੇ ਘਰੋਂ ਲੱਭੀ। ਇਹ ਕਿਹੜੇ ਦੁਸ਼ਮਣ ਆ ਜਿਹੜੇ 40 50 ਰੁਪਏ ਵਾਲੀ ਚੀਜ਼ ਲਿਜਾ ਕੇ ਦੁਸ਼ਮਣੀ ਨਿਭਾ ਰਹੇ ਆ? ਉਹ ਭਰਾਵਾ ਮੈਨੂੰ ਇਹੋ ਜਿਹੀ ਗੱਲ ਸਭ ਤੋਂ ਵੱਡੀਆਂ ਦੁਸ਼ਮਣਦਾਰੀਆਂ ਦੀਆਂ ਫੁੱਫੀਆਂ ਨੇ। ਬਸ ਇਹਦਾ ਚਾਚਾ ਸਭ ਤੋਂ ਵੱਡਾ, ਉਹਨੇ ਦੁਸ਼ਮਣੀ ਨਿਭਾਈ ਉਸਤਾਦ TR ਗਾਡਰਾਂ ਨਾਲ। ਹਾਂਜੀ ਯਾਰ ਨਹੀਂ ਉਸਤਾਦ ਕੀ ਬਾਤ ਹੈ ਯਾਰ। ਵੈਸੇ ਦਾ ਯਾਰ ਤੁਹਾਡੀ ਦੁਸ਼ਮਣੀ ਨਹੀਂ ਚਾਚਾ ਦਾ ਮੈਨੂੰ ਮਿਲਿਆ ਬੜਾ ਪਿਆਰਾ ਵਾਲਾ ਜੀ। ਅਸੀਂ ਵੈਸੇ ਛੇੜਦੇ ਚਾਚਾ ਹੀ ਮਜ਼ਾਕ ਕਰਦੇ ਆ। ਨਹੀਂ ਉਸਤਾਦ ਜੀ ਕੀ ਬਾਤ। ਦੁਸ਼ਮਣੀ ਨਿਭਾਣੀ ਕੋਈ ਇਹਨਾਂ ਦਾ ਬਈ ਦੁਸ਼ਮਣੀ ਇਹ ਨਿਭਾ ਰਿਹਾ ਵਾ। ਉਹ ਮੈਨੂੰ ਕਹਿੰਦਾ ਵਾ ਉਸਤਾਦ ਜੀ ਮੈਂ ਰਾਤ ਨੂੰ ਇੰਨੀ ਕੰਧ ਕਰਕੇ ਜਾਣਾ ਵਾ, ਸਵੇਰ ਨੂੰ ਮੈਂ ਆਉਣਾ ਵਾ ਤੇ ਉੱਥੇ ਕੰਧ ਨਹੀਂ ਹੁੰਦੀ। ਪਤਾ ਨਹੀਂ ਕਿਹੜੇ ਜੂਜ ਮਜੂਜ ਦਾ ਘਰ ਬਣਾਉਣ ਲੱਗ ਪਿਆ। ਇਹ ਜੂਜ ਬੋਲ ਰਹੇ ਆ ਤੇ ਤੁਸੀਂ ਵੇਖੋ ਕੈਸੀ ਗੱਲ। ਸਹੀ ਗੱਲ ਭਾਜੀ, ਉਹ ਇੱਟਾਂ ਲੈ ਜਾਂਦੇ ਨੇ, ਤਾਜ਼ਾ ਸੀਮਟ ਹੁੰਦਾ ਵਾ। ਬੁੱਢੀਆਂ ਨੇ ਕੱਛਾ ਚਿੱਟਾਂ ਲਈਆਂ ਹੁੰਦੀਆਂ 4-4। ਇਹਦੇ ਤੇਰੀ ਗਲੀ 'ਚ ਦੂਜਾ ਮਕਾਨ ਇੱਕ ਬਣਨਾ ਸ਼ੁਰੂ ਹੋ ਗਿਆ। ਤੈਨੂੰ ਤੇਰੀ ਮਾਂ ਦੀ ਕਸਮ ਹੀ ਝੂਠ ਨਾ ਬੋਲੀ, ਉਸ ਗਲੀ 'ਚ ਮਕਾਨ ਬਣ ਰਿਹਾ ਦੂਜਾ, ਉਹ ਨਹੀਂ ਬਣਾ ਰਹੇ। ਇਧਰੋਂ ਮਟੀਰੀਅਲ ਉਧਰ ਜਾ ਰਿਹਾ ਸਾਰਾ। ਔਰ ਇਹਦਾ ਸਕਾ ਉਹ ਰਿਸ਼ਤੇਦਾਰ ਆ ਭੈਣ। ਇਹਦੀ ਗਲੀ 'ਚ ਇੱਕ ਮਕਾਨ ਬਣਦਾ ਹੋਵੇ ਨਾ ਤੇ ਦੂਜਾ ਕਿਸੇ ਕੀਮਤ ਤੇ ਨਹੀਂ ਸ਼ੁਰੂ ਹੋ ਸਕਦਾ। ਕਿਉਂ ਨਾ ਹੋ ਨਹੀਂ ਸਕਦਾ। ਇਹਦਾ ਬਣਨਾ ਤੇ ਦੂਜਾ ਬਣਨਾ। ਕ੍ਰਾਸ ਪੈਂਦੇ ਮਕਾਨਾਂ ਦੇ। ਕਰਾਚੀ ਜਾਓ ਨਹੀਂ ਗੱਡੀ ਰੁਕ ਜਾਂਦੀ ਭਾਜੀ, ਕ੍ਰਾਸ ਪਿਆ। ਇਹਦਾ ਤੁਸੀਂ ਹਿਸਾਬ ਲਾਓ। ਇਹਦਾ ਮਕਾਨ ਬਣਿਆ ਜਦੋਂ ਉੱਥੇ ਰੇਤ ਬਜਰੀ ਚਲੇਗੀ, 2 ਘਰ ਨਾਲ ਇੱਕ ਮਕਾਨ ਸ਼ੁਰੂ ਹੋ ਗਿਆ। ਹੁਣ ਮੇਰਾ ਜਿਹੜਾ ਬੰਦਾ ਉਹ ਕਹਿੰਦਾ ਭਾਜੀ ਮੈਂ ਰਾਤ ਨੂੰ ਟਰਾਲੀ ਸਟਾਉਣਾ, ਸਵੇਰ ਨੂੰ ਅੱਧੀ ਕੁ ਟਰਾਲੀ ਹੁੰਦੀ ਹੈ।
ਠੀਕ ਆ ਜੀ। ਆਪ ਭੈਣ ਹੋਣਾ ਨੇ ਘਰ ਕਿਰਾਏ ਤੇ ਕਿਤੇ ਹੋਰ ਲੈ ਲਿਆ, ਉੱਥੋਂ ਥੋੜਾ ਦੂਰ, ਆਪ ਉਧਰ ਨੂੰ ਜਾਂਦੇ ਹੀ ਨਹੀਂ। ਆਪਣਾ ਜਿੰਨਾ ਖਾਣ ਵਾਦਾ ਸਾਰਾ ਮੈਰ ਦੇ ਸਿਰ ਤੇ ਸਿੱਟਿਆ। ਯਾਰ ਇਹ ਵੇਖ ਕੈਸੀ ਜਾਤੀ ਹੈ ਇਹਨਾਂ ਨੂੰ। ਅਸਲ ਵਿਚਲੀ ਗੱਲ ਦੱਸਦੇ ਨਾ, ਵਿਚਲੀ ਇਹਨਾਂ ਨੂੰ ਪਤਾ ਨਹੀਂ। ਇਹਨਾਂ ਦੀ ਲੈਟਰਿਨ ਟੁੱਟੀ, ਉਹ ਤੋੜੀ ਨਾ ਉਹਨਾਂ ਨੇ, ਉਹਨਾਂ ਦੀ ਲੈਟਰਿਨ ਟੁੱਟੀ ਹੈ ਤੇ ਖੁਸ਼ੀ ਨਾ ਕਰੀਏ, ਉਹਨੇ ਤੋੜੀ ਹੈ ਮਿਸਤਰੀ ਨੇ ਬਈ, ਉਹ ਚੂਰਾ ਪੂਰਾ ਹੋ ਗਈ, ਮਤਲਬ ਐਡੇ ਪੀਸ ਹੋ ਗਏ ਜਿਹੜੀ ਫਲਸ਼ ਹੁੰਦੀ ਥੱਲੇ ਵਾਲੀ, ਤੇ ਪਤਾ ਨਹੀਂ ਕਿਦੋਂ ਦੀ ਲੱਗੀ ਆ। ਉਹ ਕਿਦੋਂ ਦੀ ਕੀ ਮਤਲਬ 71 72 ਦੀ ਸਿਰਫ ਲੱਗੀ। ਓਏ ਬਰਰੇ ਸਗੀਰ ਦੇ ਦੌਰ ਦੀ ਆ ਉਹ ਬਰਰੇ ਹੋਏ। ਸਹਿਜਾ ਠੀਕ ਆ ਜੀ। ਇਹਦਾ ਇੱਕ ਰਿਸ਼ਤੇਦਾਰ ਆ, ਉਹ ਚਿਪਰਾਂ ਲਿਜਾ ਕੇ ਉਹਨੇ 4-5 ਐਲਫੀਆਂ ਲੈ ਕੇ ਚਿਪਰਾਂ ਜੋੜ ਕੇ ਫਿੱਟ ਕਰਕੇ ਤੇ ਉਹਨੇ ਆਪਣੇ ਨਾਲ ਛੋਟਾ ਵਾਸ਼ਰੂਮ ਬਣਾ ਕੇ ਚਲਵਾ ਲਈ। ਹੁਣ ਉਹ ਉੱਠਣ ਲੱਗਿਆ, ਕਈ ਵਾਰੀ ਪਿੱਛੋਂ ਕਮੀਜ਼ ਉਹਦੀ ਝੀਚ ਫਸ ਜਾਂਦੀ। 250 ਖਾਨਦਾਨ ਦੇ ਓ ਯਾਰ ਫੈਸਲ ਸਾਹਿਬ ਮੈਂ ਤੁਹਾਨੂੰ ਮਜ਼ਾਕ ਨਹੀਂ ਕਰ ਰਿਹਾ, ਕੋਈ ਇਹਦੇ ਘਰ ਜਾ ਕੇ ਦੇਖ। ਉਹ ਮੇਰੀ ਵੀ ਸੁਣੋ। ਪਰਦਾ ਹੁੰਦਾ ਓ ਯਾਰ ਨਹੀਂ, ਪਰਦਾ ਰੱਖ ਲਓ ਤੁਸੀਂ। ਓ ਯਾਰ ਪਰਦਾ ਹੈ ਹੀ ਨਹੀਂ। ਉਹ ਕਿਹੜਾ ਪਰਦਾ ਨਹੀਂ ਆਇਆ, ਲੋਹੇ ਦੇ ਪਰਦੇ ਕਰਵਾ ਦਈਏ ਹੁਣ। ਭਾਜੀ ਮਿਸਤਰੀ ਰਾਤ ਨੂੰ ਪਰਦਾ ਕਰਕੇ ਜਾਂਦਾ ਵਾ, ਸਵੇਰ ਨੂੰ ਬੇਪਰਦਾ ਹੋਇਆ ਹੁੰਦਾ। ਯਾਰ ਖੁਦਾ ਦੇ ਬੰਦਿਓ, ਚੁਗਲ ਮੇਲਾ 4 ਇੰਚੀ, ਉਹ 4 ਇੰਚੀ ਦਾ ਪਰਦਾ ਕਰਦਾ ਵਾ, ਸਵੇਰ ਨੂੰ ਕੋਈ ਇੰਚੀ ਦਾ ਵੀ ਪਰਦਾ ਨਹੀਂ ਹੁੰਦਾ ਉੱਥੇ। ਤੈਨੂੰ ਮੈਂ ਕਿਹਾ ਵੀ ਤੂੰ ਚਾਚੇ ਦੇ ਮੁਤਲਕ ਗੱਲਾਂ ਹੀ ਇੰਨੀਆਂ ਕਰਤੀਆਂ। ਨਹੀਂ ਕੀ ਹੋ ਗਿਆ ਤੁਹਾਨੂੰ, ਕੀ ਹੋਇਆ? ਉਹ ਯਾਰ ਵਿਚਲੀ ਗੱਲ ਤੁਹਾਨੂੰ ਦੱਸਾਂ, ਜਿਹੜਾ ਮਕਾਨ ਸ਼ੁਰੂ ਹੋਇਆ ਰੌਲਾ ਇਹੋ ਸਾਡੀ ਦੁਸ਼ਮਣੀ ਦਾ। ਓਏ ਉਹ ਖਤਮ ਕਿਦੋਂ? ਉਹ ਭਾਜੀ ਇੱਕ ਮਕਾਨ ਸ਼ੁਰੂ ਹੋਇਆ ਵਾ, ਉਧਰੋਂ ਸਮਾਨ ਨਾਲ ਦੇ ਪਾਸੇ ਜਾਈ ਜਾ ਰਿਹਾ, ਹੁਣ ਪੂਰੀ ਗਲੀ ਬਣਨੀ ਮੇਰੇ ਪੱਲਿਓਂ। ਓ ਯਾਰ ਇੱਟਾਂ ਵੱਜਦੀਆਂ ਇੱਕ ਦੂਸਰੇ ਦੇ, ਦੁਸ਼ਮਣੀ ਆ। ਤੇ ਉਹ ਇਹੀ ਤਰੀਕਾ ਵਾ, ਇੱਟਾਂ ਵੱਜਦੀਆਂ ਉੱਤੇ ਮਸਾਲਾ ਲਾ ਕੇ। ਨਹੀਂ ਭਾਜੀ, ਇਹਦੇ 2 ਰਿਸ਼ਤੇਦਾਰ ਹਿਸਾਬ ਦੇ ਨਾਲ ਨਾ, ਮਤਲਬ ਇੱਕ ਪਰੇ ਖਲੋ ਜਾਂਦਾ ਜਿੱਥੇ ਮਕਾਨ ਬਣ ਰਿਹਾ ਨਵਾਂ, ਹੋਰ 2 ਘਰ ਛੱਡ, ਇਹਦੇ ਪਤਾ ਨਹੀਂ ਖਾਲੂ ਦਾ ਕੀ ਦਾ, ਇੱਕ ਉੱਥੇ ਖਲੋ ਜਾਂਦਾ, ਦੂਜਾ ਸਾਡੀਆਂ ਜਿੱਥੇ ਇੱਟਾਂ ਪਈਆਂ ਉੱਥੇ ਖਲੋ ਕੇ ਆਪਸ ਚ ਗਾਲੋ ਗਾਲੀ ਹੋ ਜਾਂਦੇ। ਉਹ ਤੋਂ ਉਹ ਮਾਰਦਾ ਵਾ ਹੋਰ ਚੀਜ਼ਾਂ, ਐਵੇਂ ਇਥੋਂ ਰੋੜਾ, ਇਹ ਫੜਦਾ ਤੇਰੀ ਮਾਂ ਠੱਪ, ਉਹ ਇੰਜ ਫੜ ਕੇ ਸਾਈਡ ਤੇ। ਠੀਕ ਆ ਜੀ, ਲਓ ਜੀ 40-50 ਇੱਟਾਂ ਤੋਂ ਬਾਅਦ ਉਹਨਾਂ ਦੀ ਸੁਲਾਹ ਹੋ ਜਾਂਦੀ। ਠੀਕ 2 ਘੰਟੇ ਬਾਅਦ ਅਗਲੀ ਟਰਾਲੀ ਤੇ ਫੇਰ ਲੜ ਪਏ। ਭਾਈ ਖੁਦਾ ਦੇ ਬੰਦਿਓ, ਤੁਹਾਨੂੰ ਨਹੀਂ ਵਿਚਲੀਆਂ ਗੱਲਾਂ ਮੈਂ ਦੱਸ ਦਿੱਤੀਆਂ, ਰੌਲਾ ਬਣ ਜਾਣਾ। ਉਹ ਕਿਹੜੀ ਲੜਾਈ ਆ ਜਿਹਦੇ ਵਿੱਚ ਛਾਪਰ ਚ ਰੇਤ ਭਰ ਕੇ ਜਾ ਕੇ ਮਾਰੀ ਦੀ ਅਗਲੇ ਦੇ ਘਰ? ਕਿਹੜੇ ਟਾਈਮ ਹੋਇਆ ਬੇਟਾ? ਉਹ ਇੱਕ ਦੋ ਯਾਰ ਦਾਬੜੇ ਚ ਉਹਨਾਂ ਦਾਬੜਾ ਮਾਰਿਆ। ਤੇਰਾ ਮਕਾਨ ਬਣ ਰਿਹਾ, ਆਹੋ ਦੇਖਿਆ ਤੂੰ, ਚੱਲ ਪਿਆ ਲੈਂਟਰ ਪੈ ਗਿਆ, ਇਹਦਾ ਥੱਲੇੋਂ ਤਾਂ ਹੀ ਨਹੀਂ ਚੁੱਕਿਆ ਜਾ ਰਿਹਾ ਸਾਡੇ ਕੋਲ। ਉਹਦੇ ਕਿੱਦਾਂ ਥੱਲੇ ਵਾਹ ਭਰ ਦੇਣ ਥੱਲੇ? ਉਹ ਵਾਹ ਕਿੰਨਾ ਕੁ ਪਾਈ ਜੀ ਉੱਥੇ, ਅਸੀਂ ਰਾਤ ਨੂੰ ਉੱਥੇ ਮਟੀਰੀਅਲ ਪਾ ਕੇ ਜਾਂਦੇ ਆ, ਸਵੇਰ ਨੂੰ ਉਹ ਖਾਲੂ ਦੇ ਘਰ ਹੁੰਦਾ ਵਾ। ਯਾਰ ਉਹ ਤੇ ਅੱਲਾ ਮਾਫੀ ਦੇਵੇ, ਪਤਾ ਨਹੀਂ ਕਿੱਦਾਂ ਨੂੰ ਸਾਡਾ ਨੀਆਂ ਭਰਨੀਆਂ। ਭਾਈ ਤੁਸੀਂ ਸਮਝਦੇ ਕਿਉਂ ਨਹੀਂ, ਸਾਡੀ ਬਰਾਦਰੀ ਦੁਸ਼ਮਣੀ ਨੂੰ ਕਿਹਾ ਕਿ ਹੁਣ ਜਦੋਂ ਇੱਟਾਂ ਲਾਵੇ ਨਾ, ਇੱਟਾਂ ਦੇ ਅੱਗੇ ਬੋਰਡ ਲਾ ਦਿਆ ਕਰੀਏ, ਉਹ ਦੇਖੋ ਕੁੱਤੇ ਦਾ ਬੱਚਾ ਇੰਟੇ ਲੈਕੇ ਜਾ ਰਹਾ ਹੈ। ਯਾਰ ਪਾਇ ਨਾ ਕੁੱਤਾ ਇੰਟੇ ਲੈ ਕੇ ਜਾ ਰਿਹਾ। ਨਹੀਂ ਮੈਂ ਇਹਨਾਂ ਨੂੰ ਕਿਹਾ ਸੀ 4000 ਇੱਟ ਤੁਸੀਂ ਸਟਾਓ ਜਿਹੜੀ ਮਕਾਨ ਲਈ, 1000 ਲੜਾਈ ਲਈ ਸਟਾ ਲਵੋ, ਕਿਉਂਕਿ ਸਾਡਾ ਰੌਲਾ ਬਣ ਜਾਂਦਾ। ਦਾਨਿਸ਼ ਭਾਈ ਸਰੀਆ ਆ ਜਿਹੜਾ ਸਰੀਆ ਇਹਨਾਂ ਮੰਗਾਇਆ ਨਾ, ਸਰੀਆ ਸਿੰਗਲ ਪਾਇਆ ਥੱਲੇ ਉਹਨਾਂ ਨੇ, ਉਹ ਸਰੀਆ ਮਾਰਨ ਲਈ ਵੀ ਉਹਨਾਂ ਨੇ ਲੈ ਕੇ ਚੁੱਕ ਕੇ ਉੱਥੋਂ ਹੀ ਖੜਦੇ, ਜਿਹੜੀ ਸ਼ਾਇਦ ਪਈ ਇੰਗਲਾਰਨ ਪੜਿਆ, ਟੀਅਰ ਪੜਿਆ। ਮੈਂ ਕਹਿੰਦਾ ਦੁਸ਼ਮਣਦਾਰ ਬੰਦਿਆਂ ਦਾ। ਓਏ ਕਿਹੜਾ ਦੁਸ਼ਮਣਦਾਰ ਬੰਦਾ? ਸਾਹਮਣੇ ਇੱਥੇ ਬੰਦਾ ਖਲੋਤਾ, ਇੱਥੇ ਬੰਦੇ ਖਲੋਤੇ ਨੂੰ ਛੱਡਵੀਂ ਚੀਜ਼ ਕਿੱਦਾਂ ਮਾਰ ਸਕਦਾ? ਇੱਥੇ ਖਲੋਤੇ ਬੰਦੇ ਨੂੰ ਛੱਡਵੀਂ ਚੀਜ਼ ਮਾਰਦੇ, ਉਹ ਖਾਲੂ ਦੇ ਘਰ ਜਾਂਦੀ ਆ। ਉਹ ਬੱਲੇ, ਉਹ ਮਾਮਾ ਤੁਸੀਂ ਸਾਹਮਣੇ ਖੜੇ ਹੱਥ ਪਾਈ ਹੋਵੋ। ਨਹੀਂ ਉਸਤਾਦ ਜੀ, ਉਹ ਨਾ ਯਾਰ ਮੈਂ ਤੈਨੂੰ ਦੱਸ ਰਿਹਾ ਵਾਂ ਕਿ ਉੱਤੋਂ ਜਗ੍ਹਾ ਕੋਈ ਨਹੀਂ ਇੱਟਾਂ ਰੱਖਣ ਦੀ, ਮਤਲਬ ਕਹਿੰਦਾ ਖਲੋ ਤੇਰੀ ਮੈਂ ਜੇ ਇੱਟ ਫੜਦਾ ਮਗਰ ਦੌੜ ਪੈਂਦੇ ਨੇ। ਉਹ ਖਾਲੂ ਦੇ ਘਰ ਵੜ ਜਾਂਦਾ, ਉਹਦੇ ਮਗਰ ਆਹ ਮਾਰਦੇ, ਥੋੜੀ ਦੇਰ ਬਾਅਦ ਨਿਕਲੋ, ਨਾ ਕਰਿਆ ਕਰ ਯਾਰ, ਤੂੰ ਅੱਗੇ ਤੋਂ ਨਾ ਕਰੀ। ਇੱਟ ਉੱਥੇ ਹੀ, ਇੱਟ ਅੰਦਰ ਲੱਗ ਗਈ ਆ ਅੰਦਰ ਕਾਂਡੇ ਅੰਦਰ, ਜਿਹੜਾ ਮਿਸਤਰੀ ਲੱਗਾ ਉਹ ਕਾਂਡੀ ਤੇ ਸੀਮੈਂਟ ਫੜ ਕੇ ਖਲੋਤਾ ਹੁੰਦਾ ਕਿ ਅਗਲੀ ਇੱਟ ਆ ਰਹੀ ਹੈ ਤੇ ਫਿਰ ਲਾ ਕੇ ਦੇ ਭਾਈ, ਚਲੋ ਹੋਰ ਲੜ ਕੇ ਆਓ ਥੋੜਾ ਯਾਰ ਕੀ ਕਰਕੇ। ਉਹਨੂੰ ਇੱਕ ਬੰਦਾ ਪੁੱਛਦਾ ਕਿ ਭਾਜੀ ਇਹ ਕਿੰਨੀ ਕੁ ਕੰਧ ਰਹਿ ਗਈ? ਕਹਿੰਦਾ ਜੀ 6 ਤੋਂ 7 ਲੜਾਈਆਂ ਰਹਿ ਗਈਆਂ ਬੱਚਿਆਂ ਦੀਆਂ। ਅੱਛਾ, ਮੈਨੂੰ ਹੁਣ ਸਮਝ ਆਈ ਕਿ ਫੈਸਲ ਭਾਈ ਦਾ ਘਰ ਕਿੱਥੇ। ਓ ਯਾਰ ਮੈਨੂੰ ਕਹਿੰਦਾ ਭਾਈ ਜਾਨ ਮੈਂ ਟਰਾਲੀਆਂ ਸਟਾ ਮਰ ਗਿਆ, ਮਕਾਨ ਹੀ ਤਾਂ ਚੁੱਕਿਆ ਜਾ ਰਿਹਾ, ਨੀਆਂ ਹੀ ਨਹੀਂ ਭਰੀਆਂ ਜਾਂਦੀਆਂ। ਉਹ ਕਿੱਦਾਂ ਤਾਂ ਚੁੱਕਦੇ ਨੇ, ਮਤਲਬ ਕਿੱਦਾਂ ਉਸਤਾਦ ਜੀ ਤੁਸੀਂ ਨੀਆਂ ਭਰਨੀਆਂ? ਯਾਰ ਤੂੰ ਖਾਲੂ ਨਾਲ ਲੈਦਾ, ਮੇਰੇ ਕੋਲ ਪੈਸੇ ਲੈ ਲਾ, ਆਪਣਾ ਮਕਾਨ ਤੇ ਬਣਨ ਦੇ। ਓਏ ਉਹ ਤਾਂ ਲੜਾਈ ਵਿੱਚ ਪੈ ਕੇ ਮੁਕਾ ਦਿਓ। ਹਾਂ ਸਾਡੀ ਜ਼ਮੀਨ ਦਾ ਰੌਲਾ ਮੁਕਾ ਦਿਓ। ਅੱਛਾ ਜੀ, ਚਲੋ ਦੱਸੋ ਕਿੰਨੀਆਂ ਟਰਾਲੀਆਂ ਤੇ ਲੜਾਈ ਮੁੱਕਦੀ? ਪੈਨਲ ਗੱਲ ਕਰ। ਪਰ ਤੂੰ ਵੀ ਕੋ ਦੱਸਿਆ ਕਰ ਯਾਰ, ਅੱਧੀ ਬੋਰੀ ਰੇਟ ਦੀ ਆ।
ਨਹੀਂ ਉਸਤਾਦ ਜੀ ਰੌਲਾ ਇਹ ਵਾ ਮੈਨੂੰ ਹੁਣ ਜੀ ਉੱਥੇ ਸਾਰੇ ਮਹੱਲੇਦਾਰ ਚੀਮਾ ਸਾਹਿਬ ਕਰਦੇ ਤੈਨੂੰ ਪਤਾ ਅੱਗੇ ਇਲੈਕਸ਼ਨ ਆਂਡੇ ਮੈਂ ਬਾਹਰ ਉੱਥੇ ਡੇਰਾ ਡੂਰਾ ਬਣਾ ਕੇ ਮੰਜੀਆਂ ਢਾ ਕੇ ਬਹਿਣਾ ਹੁੰਦਾ ਵਾ ਡੇਰਾ ਨਾ ਬਣਾ ਉਸਤਾਦ ਜੀ, ਡੇਰਾ ਬਣਾ ਉਹਨਾਂ ਨੂੰ ਕਿਹਾ ਵਾ ਕਿ ਉੱਥੇ ਰੇਤ ਬੱਜਰੀ ਬਾਹਰ ਬੱਜਰ ਸੁੱਟਦੇ ਉਹਦੀ ਵਜ੍ਹਾ ਤੋਂ ਲੜਾਈਆਂ ਪੈਣ ਡੀਆਂ ਨੇ। ਸਾਡੇ ਵਾਲੇ ਇੱਕ ਪਲਾਜ਼ਾ ਢੱਸਿਆ ਵਾ ਆਪਣੇ ਦੁਸ਼ਮਣ ਉਧਰ ਵੀ ਭੇਜ, ਬੜਾ ਮਲਬਾ ਪਿਆ ਉੱਥੇ, ਮਜ਼ਾਕ ਨਹੀਂ, ਢੇਰ ਲੱਗੇ ਇਦਾਂ ਹੀ ਇਕੱਠਾ ਕਰ ਕਰਕੇ ਸਾਰੇ ਰਿਸ਼ਤੇਦਾਰ ਨਾਦਰੀਨ ਯਾਰ ਮੈਂ ਯਕੀਨ ਕਰੋ ਖੱਪ ਗਿਆ ਯਾਰ ਮੈਂ। ਉਹ ਯਾਰ ਮੈਂ ਏਦਾਂ ਨਾ ਕਰੋ, ਤੁਹਾਨੂੰ ਨਹੀਂ ਪਤਾ ਕਿੰਨਾ ਮਕਾਨਾ ਜਿੰਨੇ ਪੈਸੇ ਕਹਿੰਦਾ ਲੱਗਣੇ ਨੇ ਓਏ ਭਾਈ ਜਾਨ ਕੁਛ ਖੁਦਾ ਦਾ ਖੌਫ ਕਰ, ਸੀਮਰ ਤੇ ਸੁੱਕਣ ਨਹੀਂ ਦਿੰਦੇ। ਅੱਛਾ ਜੀ ਸੁੱਕ ਗਿਆ ਤੇ ਪੁੱਟੀ ਨਹੀਂ ਜਾਣੀ ਇੱਟ ਉਸਤਾਦ ਜੀ ਤੁਸੀਂ ਇੱਕ ਨਾਲੋਂ ਨਾਲ ਹੀ। ਤੁਸੀਂ ਉੱਥੇ ਇੱਕ ਚੌਕੀਦਾਰ ਰਖਾ ਦਿਓ ਕੋਈ 40,000 ਰੁਪਏ ਦੇ। ਉਹ ਯਾਰ ਉੱਥੇ ਡਰਦਾ ਕੋਈ ਚੌਕੀਦਾਰ ਨਹੀਂ ਜਾਂਦਾ। ਓਏ ਉੱਥੇ ਫਾਇਰਿੰਗ ਹੁੰਦੀ ਰਹਿੰਦੀ ਰਾਤ ਸਾਰੀ। ਚੌਕੀਦਾਰ ਉੱਥੇ ਡਰਦੇ ਆ। ਫੈਰੰਗ ਕਦੀ ਹੁੰਦੀ ਹੋ ਯਾਰ, ਉਹ ਕਹਿੰਦਾ ਫੈਰੰਗ ਉਹ ਛੱਡਵੀਂ ਇੱਟ ਅੱਧੀ ਇੱਟ ਸਾਰੇ ਵੇਲੇ ਸਾਰੀ ਜ਼ਿੰਦਗੀ ਤੁਸੀਂ ਬਦਦੁਆਵਾਂ ਨਾਲ ਲੜੇ ਹੋ। ਪਤਾ ਕੀ ਹੈ ਮੈਂ ਫੈਸਲ ਸਾਹਿਬ ਪਿਛਲੇ ਦਿਨਾਂ 'ਚ ਚੋਰ ਪੈ ਗਿਆ ਜੈਨੂਅਨ ਤੁਹਾਨੂੰ ਗੱਲ ਦੱਸਾਂ ਜੀ ਹਾਂਜੀ ਇਹਨੇ ਲਿਆ ਕੇ ਫਿਰ ਉਹਦੇ ਤੇ ਬਰਜ਼ਾਈ ਪਾਤੀ। ਇਹਨੇ ਕਿ ਯਾਰ ਚੋਰ ਪਿਆ ਵਿੱਚ। ਯਾਰ ਕਿਹੜਾ ਇਦਾਂ ਭਲਾ ਚੋਰ ਪੈਂਦਾ ਵੀ ਰਜ਼ਾਈ ਚੋਰ ਥੱਲੇ ਲੰਮੇ ਪੈ ਤੇਰੀ ਗਏ ਨਗਰੀ ਚੋਰ ਪੈਣ। ਯਾਰ ਉਹ ਤੇ ਗੱਲ ਹੈ ਨਾ ਜਿਹੜਾ ਜੈਨੂਅਨ ਹੋਇਆ ਨਾਲ ਚੋਰ ਪੈ ਗਿਆ, ਉਹਨੂੰ ਕਹਿੰਦਾ ਲੱਤਾਂ ਇਕੱਠੀਆਂ ਕਰੋ ਜੀ ਮੈਂ ਦਰੀ ਗੁਜਰ ਇਹਨਾਂ ਘਰ ਚੋਰ ਪੈ ਗਿਆ, ਕਹਿੰਦਾ ਥੋੜਾ ਨਾਲ ਹੋ ਮੈਂ ਵੀ ਪੈਣਾ। ਘਰ ਚੋਰ ਪੈ ਗਿਆ ਤੇ ਉਹਨੂੰ ਕਹਿੰਦੇ ਭਾਜੀ ਕਿੰਨੇ ਕੁ ਵਜੇ ਸਵੇਰ ਉਠਾਈਏ। ਇਹਨਾਂ ਘਰ ਫੇਰ ਚੋਰ ਪੈ ਗਿਆ ਤੇ ਆਪ ਬਾਹਰ ਪਿਆ, ਉਹ ਅੰਦਰ ਪਿਆ, ਕਹਿੰਦਾ ਉਹ ਜਾਊਗਾ। ਮੈਨੂੰ ਨਾ ਇਹਨੇ ਘਰ ਚੋਰ ਪੈ ਗਿਆ, ਉਹਨੂੰ ਕਹਿੰਦਾ ਭਾਈ ਤੁਹਾਡੀਆਂ ਲੱਤਾਂ ਘੁੱਟਦਾ। ਉਹਦੇ ਘਰ ਚੋਰ ਪੈ ਗਿਆ ਤੇ ਉਹਦੀਆਂ ਤਲੀਆਂ ਤੇ ਕੱਦੂ ਮਲ ਐ ਨਾ ਉਸਤਾਦ ਜੀ ਸਰਗੋਦੇ ਰੋਡ ਤੇ ਲੰਘਦੇ ਨੇ, ਮੈਨੂੰ ਇਹਨਾਂ ਦਾ ਵੀ ਫਿਕਰ ਰਹਿੰਦਾ ਵਾ, ਤੇਰਾ ਵੀ ਮੈਨੂੰ ਫਿਕਰ ਰਹਿੰਦਾ ਵਾ। ਤੂੰ ਸੰਗ ਮੈਂ ਨਹੀਂ ਡਰਦਾ ਗੁੱਜਰ ਬਾਦਸ਼ਾਹ ਕਿਸੇ ਕੋਲੋਂ ਅੱਲਾ ਦੀ ਜ਼ਾਤ ਤੋਂ ਸਵਾ। ਓਏ ਤੂੰ ਤੇ ਪਤਾ ਨਹੀਂ ਕਿਹੜਾ ਗੁੱਜਰ ਆ, ਤੂੰ ਤੇ ਕਹਿੰਦਾ ਹੀ ਆ ਮੈਂ ਗੁੱਜਰ ਆ, ਪਤਾ ਨਹੀਂ ਤੂੰ ਹੈ ਵੀ ਆ ਕਿ ਨਹੀਂ। ਉਹ ਨਹੀਂ ਡਰਦਾ ਉਸਤਾਦ ਜੀ, ਉਹਦਾ ਮਾਸ਼ਾਅੱਲਾ ਕਸਮੇ ਵੀ ਮੈਨੂੰ ਇੱਕ ਬੰਦੇ ਨੇ ਦੱਸਿਆ, ਆਪ ਉਹਨੇ ਕਿਹਾ ਜੈਸੇ ਪਤਾ ਨਹੀਂ ਮੁਹੱਜ਼ਬ ਪਤਾ ਨਹੀਂ ਕਿਹੜਾ ਗੁੱਜਰ ਹੈ। ਲੈ ਮੈਂ ਤੈਨੂੰ ਮੇਰੇ ਕੋਲ ਦੀ ਆਡੀਓ ਰਿਕਾਰਡ ਆ, ਬੰਦੇ ਨੇ ਮੈਨੂੰ ਕਿਹੜਾ ਫੋਨ ਕੀਤਾ। ਗੁਜ਼ਰ ਭਾਜੀ ਜਿਹੜਾ ਆਪ ਬੰਦਾ ਚਵਲ ਹੋਵੇ, ਖਾਨਦਾਨੀ ਨਾ ਹੋਵੇ, ਸਿਰਫ ਉਹ ਇਦਾਂ ਦੀ ਗੱਲ ਕਰ ਸਕਦਾ। ਯਾਰ ਤੁਸੀਂ ਖਾਨਦਾਨੀ ਲੈ ਵੀ ਮੇਰੇ ਵੱਲੋਂ ਤੂੰ ਗੁੱਜਰ ਹੀ ਆ ਹੁਣ। ਸਾਡੇ ਵੱਲੋਂ ਵੀ ਭਰਾਵਾ ਜੀ ਅਸੀਂ ਪਾਗਲ ਆ ਉਹਨੇ ਗੁੱਜਰ ਵੇਖ ਲਾ ਗੱਲਾਂ ਹੀ ਕਿਹੜੀ ਕਿਹੜੀ ਵੱਡੀਆਂ ਕਰ। ਅਸੀਂ ਤੇ ਬਚਪਨ ਦੇ ਮੰਨਦੇ ਹਾਂ ਕਿ ਗੁੱਜਰ ਤੇਰੇ ਵਰਗਾ ਹੈ ਹੀ ਕੋਈ ਨਹੀਂ। ਮੈਂ ਬੜੀ ਦੁਨੀਆ ਵੇਖੀ, ਲੇਕਿਨ ਫਰੀਦ ਵਰਗਾ ਦਲੇਰ ਮੈਂ ਘੱਟ ਹੀ ਵੇਖਿਆ। ਉਸਤਾਦ ਜੀ ਮਾਸ਼ਾਅੱਲਾ ਅੱਲਾ ਜ਼ਿੰਦਗੀ ਮਤਲਬ ਤੂੰ ਕੋਈ ਲੜਾਈ ਦੇਖੀ ਇਹਦੀ? ਨਹੀਂ ਉਸਤਾਦ ਜੀ ਹੁਣ ਕਿੰਗ ਕਾਮੇਡੀ ਕਿੰਗ। ਉਹ ਨਹੀਂ ਯਾਰ, ਉਹਨੇ ਮਾਸ਼ਾਅੱਲਾ ਬੈਗ ਰੱਖਿਆ ਹੁੰਦਾ, ਕਿੱਥੇ ਪਾਇਆ ਹੁੰਦਾ ਆਈਫੋਨ, ਪੈਸੇ ਪੂਸੇ, ਇਹ ਉਹ ਬੈਗ। ਤੂੰ ਦੱਸ ਉਹਨੂੰ ਇਹ ਵੀ ਦੱਸ ਆਉਂਦਾ ਕਿਧਰੋਂ ਦੀ ਆ। ਨਹੀਂ ਸਾਇਆ ਨਹਿਰੋਂ ਨਹਿਰ ਜਾਂਦਾ ਹੈ ਕਦੇ ਕਦੇ ਵੀ। ਨਹੀਂ ਯਾਰ ਇਸ ਕੋਲ ਯਾਰ ਮੈਂ ਸ਼ਰਾਤਾ ਆਦਮੀ ਨਾ ਉਸਤਾਦ ਫੈਸਲ ਸਾਹਿਬ ਇਦਾਂ ਨਹੀਂ ਕਹੀਦਾ ਹੁੰਦਾ ਨਹੀਂ ਫਰੀਦ ਉਸਤਾਦ ਜੀ ਆਈਫੋਨ ਵੀ ਘੜੀਆਂ 2-3। ਅੱਛਾ ਮੈਂ ਦੱਸਿਆ ਵੀ ਉੱਤੇ ਪੌਮੇ ਦੇ ਕੋਲ 2 ਲੱਖ ਰੁਪਏ ਤੂੰ ਫੜਾ ਕੇ ਆਇਆ, ਮੈਂ ਕਿਹਾ ਉਹਨੂੰ ਵੀ ਉਹ ਬਾਹਰ ਆਰਫ ਦੇ ਕੋਲ। ਯਾਰ ਇਦਾਂ ਦੀ ਗੱਲਾਂ ਨਹੀਂ ਕਰੀ। ਖੁਦਾ ਦੀ ਕਿਸੇ ਨਹੀਂ ਮੈਂ ਫਰੀਦ ਇਦਾਂ ਹੀ ਨਾ ਫਲੋ ਫੈਸਲ ਜੀ। ਫਰੀਦ ਨੇ ਗੇੜਾ ਤੈਨੂੰ ਨਹੀਂ ਨਹੀਂ ਸਾਜੀ ਜੈਨੂਨ ਗੱਲ ਯਾਰ, ਲੇਕਿਨ ਉਹਦੀ ਦਲੇਰੀ ਤੋਂ ਸਦਕੇ ਜਾਵਾਂ। ਇਹਨੇ ਕਿਹਾ ਜੀ ਆਈਫੋਨ ਫੈਸਲ ਸਾਹਿਬ ਜਿੰਨੇ ਆਣਾ ਦੇਖੋ ਨਹੀਂ ਫੈਸਲ ਸਾਹਿਬ ਜੇ ਹੈ ਵੀ ਨਾ ਤੇ ਇਹਨਾਂ ਦੇ ਸਿਰ ਸਦਕੇ ਸਾਨੂੰ ਕੋਈ ਮਾਫ ਕਰ ਦੇਗਾ, ਅੱਗੇ ਜਿਵੇਂ ਸ਼ਰਾਜ਼ ਨੂੰ ਕੀਤਾ ਤੇ ਅੱਲਾ ਦੀ ਮਦਦ ਦੇ ਨਾਲ। ਉਹ ਕਹਿੰਦਾ ਵਾ ਕਿ ਮੈਂ ਆਈਫੋਨ ਕੋਈ ਆ ਵੀ ਗਿਆ ਤੇ ਮੇਰੀ ਲਾਸ਼ ਤੋਂ ਨੰਗ ਕੇ ਲੈ ਕੇ ਜਾਏਗਾ। ਅੱਛਾ ਉਸਤਾਦ ਜੀ ਉਹ ਚੀਮਾ ਸੰਸ ਦਾ ਜਿਹੜਾ ਤੁਸੀਂ ਦਫ਼ਤਰ ਵੇਖਿਆ ਨਾ ਉਹ ਬਸ ਕਰਦਾ ਚੀਮਾ ਯਾਰ, ਆਹ ਉਸਤਾਦ ਜੀ ਬਸ ਕਰਦਾ ਚੀਮਾ। ਉਸਤਾਦ ਜੀ ਤੁਸੀਂ ਉਹਨੂੰ ਆਮ ਛੋਟੇ ਬੈਗ 'ਚ ਪੈਸੇ ਹੁੰਦੇ ਨੇ ਜੀ, ਬਸ ਕਰਦੇ ਚੀਮਾ ਚੀਮਾ ਚੀਮਾ। ਨਹੀਂ ਹੈਗਾ ਮੈਂ ਉਹ ਬਸ ਕਰਦੇ ਚੀਮਿਆਂ ਦਾ ਖੰਗਾਰ ਤੇਰੇ ਨੂੰ ਚੰਗਾ ਹੁੰਦਾ। ਤੇਰੇ ਮੂੰਹ ਨਾਲ ਸੋਹਣਾ ਚੀਮੇ ਨੂੰ ਫੋੜਾ ਨਿਕਲਦਾ ਚੀਮਾ ਸਭ ਤੋਂ ਮਸ਼ਹੂਰ ਤੁਹਾਡੀ ਬੜਕ ਭਲਾ ਕਿਹੜੀ ਹੈ? ਉਹ ਮਾਮੇ ਖਾਂ। ਇਹ ਕਿਹੜੀ ਸਭ ਤੋਂ ਵੱਡਾ ਤੁਹਾਡੇ ਕੋਲ ਹਥਿਆਰ ਆ ਵਾ ਉਹ ਮਰ ਫਿਟੇ ਮੂੰਹ। ਇਹ ਕਿਹੜਾ ਚੀਮਾ? ਇਹਦੀ ਫਾਇਰਿੰਗ ਕਰਦੇ ਰਹੇ ਨੇ ਤੁਸੀਂ। ਯਾਰ ਤੂੰ ਆਪਣੀ ਵਾਸਕਟ ਵੱਲ ਵੇਖ ਲੈ। ਬਾਸਕਟ ਨੂੰ ਛੱਡ, ਤੂੰ ਮਕਾਨ ਦਾ ਦੱਸ ਵੀ ਇੱਥੇ ਮੈਂ ਬੰਦ ਕਰਾ ਦੇਣਾ ਵਾ, ਅੱਗੋਂ ਮੇਰੇ ਕੋਲ ਪੈਸੇ ਲੈ ਲਾ ਤੇ ਆਪੇ ਹੀ ਬਣਵਾ ਲਾ। ਉਹ ਭਾਈ ਮੈਨੂੰ ਤੁਸੀਂ ਮਕਾਨ ਦਾ ਭਾਰ ਨਾ ਕਿਤੇ ਦੱਸਿਓ, ਅੱਲਾ ਮਾਫੀ ਦੇ। ਤੇਰੀ ਦੁਆ ਨਾਲ ਦੱਸੋ ਪੈਸੇ ਮੈਂ ਤੈਨੂੰ ਕੱਲ ਵਿਖਾਏ ਕਿੰਨੇ ਪੈਸੇ। ਮੇਰਾ 450 ਜਾਇਜ਼ ਕੈਸ਼ ਵਾਲਾ ਤੇ ਦੇ ਦੇ, ਮਹੀਨਾ ਹੋ ਗਿਆ ਵਾ। ਯਾਰ ਗੁੱਜਰ 2 ਮਿੰਟ ਸ਼ੋਅ ਕਰਨ ਦੇ। ਇਹ ਕਿਹੜੀ ਲੜਾਈ ਹੈ? ਇੱਕ ਦੂਸਰੇ ਨੂੰ ਖਲੋ ਕੇ ਧਮਕੀਆਂ ਲਾ ਰਹੇ ਹੁੰਦੇ। ਓਏ ਮੈਂ ਤੈਨੂੰ 1-4 ਦਾ ਮਸਾਲਾ ਮਾਰਨਾ ਹੀ ਤੇ ਮਾਰ ਦਿੰਦੇ ਆ। ਮਾਰ ਦਿੰਦੇ। ਓਏ ਇੱਕ ਘਰ ਛੱਡ ਕੇ ਨਾ ਨਾਲ ਦਾ ਘਰ ਆ ਜਿਹੜਾ ਬਣ ਰਿਹਾ, ਦਰਮਿਆਨ ਜਿਹੜਾ ਘਰ ਉਹ ਵੀ ਆਪਣਾ ਵਾ। ਰਾਤ ਨੂੰ ਰੱਸੀ ਪਾਈ ਹੁੰਦੀ ਆ ਤਾਂ ਇਹਦੇ ਘਰ ਤੋਂ ਉਹਨਾਂ ਦੇ ਘਰ ਔਰਤਾਂ ਇਹਨਾਂ ਦੀਆਂ ਟਾਰਜ਼ਨ ਬਣ ਕੇ ਇੱਟਾਂ ਲੈ ਕੇ ਜਾ ਰਹੀਆਂ। ਉਹ ਵੇਖਿਆ ਨਾ ਫਿਰ ਇਹ ਕਿਹੜੇ ਟਾਈਮ ਹੋਇਆ ਵਾ? ਇਹ ਕਿਹੜੀ ਗੱਲ ਕਰਨ ਦੇ ਯਾਰ? ਇਹਦੇ ਵਾਲੀ ਤੈਰ ਤੇ ਜਿਹੜਾ 10 ਸਿੱਟਾਂ ਲਿਆਵੇ ਨਾ ਉਹਨੂੰ ਕਹਿੰਦੇ ਜੂਨੀਅਰ ਆਏ। ਇਹ ਨਵਾਂ ਆਇਆ ਟਰਾਲੀਆਂ ਸਟਾ ਮਰ ਗਿਆ ਉੱਥੇ। ਮੈਂ ਇੱਟਾਂ ਦੀਆਂ, ਰੇਤ ਦੀਆਂ, ਬਜਰੀ ਦੀਆਂ। ਮਟੀਰੀਅਲ ਚੋਰੀ ਬਹੁਤ ਹੁੰਦਾ ਵਾ। ਚੋਰੀ ਨਹੀਂ ਹੁੰਦਾ, ਅੱਛਾ ਜੀ, ਸਿਰਫ ਲੈ ਜਾਂਦੇ ਬਸ ਉਹਦੀ ਜਗ੍ਹਾ ਚੇਂਜ ਹੁੰਦੀ ਹੈ। ਅੱਛਾ ਯਾਰ ਉਹ ਰਸਮਾਂ ਇਹਨਾਂ ਦੀਆਂ ਰਸਮਾਂ ਇਹ ਤੇ ਨਹੀਂ। ਹੱਕ ਮਾਰ 'ਚ 2000 ਇੱਟ ਲਿਖਾਉਂਦੇ ਜੀ। ਹਾਂ ਕੀ ਕਰਦੇ ਤੁਸੀਂ?
ਉਹ ਯਾਰ ਤੇ ਆਪਣੀ ਲਿਖਾਉਣ ਨਾ। ਉਹ ਭਾਈਜਾਨ ਇਹ ਮੈਨੂੰ ਤੇ ਧਮਕੀ ਬੜੀ ਮਾੜੀ ਦਿੰਦੇ, ਓਏ ਮੈਂ ਤੇਰੀ 9-9 ਇੰਚ ਦੀਵਾਰ ਚੁੱਕ ਦਿਆਂਗਾ, ਬਲਕਿ ਚੁੱਕ ਕੇ ਲੈ ਜਾਵਾਂਗਾ। ਬੂਹੇ ਤੇ ਜਾ ਕੇ ਕਹਿੰਦੇ ਓਏ ਮੈਂ ਤੇਰੀਆਂ ਬੋਰੀਆਂ ਸੀਮਟ ਦੀਆਂ ਮਾਰ ਦਾਂਗਾ। ਓਏ ਬੋਰੀਆਂ ਤੇ ਮੈਂ ਸਟਾਉਂਦਾ ਹੀ ਨਹੀਂ ਉੱਥੇ। ਉਮੈਰ ਵਿਚਾਰਾ ਉਹ ਕਹਿੰਦਾ ਭਾਜੀ ਮੈਂ ਪਾਗਲ ਆ, ਮੈਂ ਬੋਰੀਆਂ ਸਟਾਵਾਂ। ਉਹ ਸਵੇਰ ਨੂੰ ਘਰੋਂ ਮਸਾਲਾ ਬਣਾ ਕੇ ਲਿਆਉਂਦੇ ਮਿਸਤਰੀ, ਜਿਵੇਂ ਨਾਸ਼ਤੇ ਵਾਲੇ ਵੱਡਾ ਪਤੀਲਾ ਲੈ ਕੇ ਆਉਂਦੇ ਭਾਈ। ਉਹ ਜਿਹੜੀ ਨਹੀਂ, ਉਹ ਜਿਹੜੀ ਉਹ ਜਿਹਦੇ ਚ ਬਣਦਾ ਰੇਤ ਤੇ ਬਜਰੀ, ਹਾਂਜੀ ਹਾਂਜੀ, ਉਹ ਮਸ਼ੀਨ ਹੀ। ਉਹ ਮਸ਼ੀਨ ਉਹ ਘਰੋਂ ਬਣਾ ਕੇ ਮਸ਼ੀਨ ਰੇੜ ਕੇ ਲੈ ਕੇ ਆਉਂਦੇ, ਉਹਦੇ ਵਿੱਚੋਂ ਕੱਢ ਕੇ ਪਾ ਕੇ ਖਾਲੀ ਕਰਕੇ ਲੈ ਜਾਂਦੇ। ਉਹ ਕਹਿੰਦੇ ਇੱਥੇ ਭਾਈ ਸੀਮੈਂਟ ਨਹੀਂ ਛੱਡਣਾ। ਇੰਨੇ ਬੇਤਬਾਰੇ ਹੋਏ ਯਾਰ ਇੱਕ ਦਿਨ ਸੀਮੈਂਟ ਰਹਾਇਆ ਵਾ, ਸਵੇਰ ਨੂੰ ਸਾਹਮਣੇ ਨੇ ਥੜਾ ਸ਼ੁਰੂ ਕੀਤਾ ਆਪਣਾ। ਉਹ ਤੁਹਾਡੇ ਕੋਲ ਕਿੱਥੋਂ ਆਇਆ? ਦੇਖਿਆ ਤਾਂ ਇੱਧਰ ਇੱਕ ਸੀਮੈਂਟ ਦੀ ਬੋਰੀ ਨਹੀਂ ਤੇ ਉਹਦਾ ਥੜਾ ਬਣਨ ਦਿਆ। ਇੰਨਾ ਮਟੀਰੀਅਲ ਇਹਨਾਂ ਦੇ ਪਿੰਡ ਚੋਰੀ ਹੁੰਦਾ ਵਾ, ਇੱਕ ਪਈ ਛੱਤ ਚੋਂ ਗਾਡਰ ਨਿਕਲ ਗਿਆ। ਕਸਬੇ ਇਹ ਤੇ ਹੋਰ ਕੀ। ਓਏ ਉਹ ਕੀ ਕਹਿੰਦੇ ਨੇ ਉਹਨੂੰ, ਜਿਹੜੇ ਇਹ ਮਟੀਰੀਅਲ ਦੁਕਾਨ ਹੁੰਦੀ ਇਹਨੂੰ ਬਿਲਡਿੰਗ ਮਟੀਰੀਅਲ। ਬਿਲਡਿੰਗ ਮਟੀਰੀਅਲ ਖਾਣ ਵਾਲੀ ਬਲਾਵਾਂ ਨੇ। ਯਾਰ ਗੱਲ ਇਹ ਤੁਹਾਨੂੰ ਨਹੀਂ ਪਤਾ, ਪਿਛਲੀ ਗੱਲ ਮਲਬਾ ਖਾਣੀ ਬਲਾ। ਇਹਨਾਂ ਦੀ ਤੈਰ ਤੇ ਭਾਈ ਵਿਆਹ ਤੇ ਵੇਲਾਂ ਵੀ ਟੈਲਾਂ ਦੀਆਂ ਹੁੰਦੀਆਂ। ਉਹ ਇੱਧਰ ਟੈਲਾਂ ਵੜ ਕੇ ਵਿੱਚ ਪਾਈ। ਓ ਯਾਰ ਤੁਹਾਨੂੰ ਪਤਾ ਨਹੀਂ, ਸਾਡੇ ਮਸਲੇ ਨੇ ਦੁਸ਼ਮਣੀ ਦਾ ਰੌਲਾ ਵਾ। ਇਹ ਦੁਸ਼ਮਣੀ ਦਾ ਰੌਲਾ ਸਿਰਫ 2 ਘਰਾਂ ਦਾ ਵਾ, ਜਿਹੜਾ ਤੇਰਾ ਬਣ ਰਿਹਾ ਤੇ ਜਿਹੜਾ ਨਵਾਂ ਬਣ ਰਿਹਾ। ਓ ਯਾਰ ਕਿਉਂ ਉਹਨਾਂ ਦਾ ਬਣ ਰਿਹਾ? ਸਾਡੀ ਵਜ੍ਹਾ ਤੋਂ ਅੱਗੇ 40 ਮਕਾਨ ਬਣੇ ਸਾਡੇ ਆਪਣੇ ਰਿਸ਼ਤੇਦਾਰਾਂ ਦੇ, ਸਾਰੇ ਟੋਟਲ ਚੀਮਾ ਫੈਮਿਲੀ। ਓਏ ਮੈਂ ਤੇਰੇ ਮਾਰ ਕੇ ਦੰਦ ਕੱਢ ਰਿਹਾ ਭਾਜੀ। ਇਹਨਾਂ ਦੇ ਬੱਚੇ ਆਪਣੇ ਤੇ ਡਿਊਟੀਆਂ ਲਾਈਆਂ ਨੇ ਕਿ ਸਵੇਰ 10 ਤੋਂ 12 ਇਹ 2 ਭਰਾਵਾਂ ਨੇ ਲੜਨਾ ਇੱਟਾਂ, 12 ਤੋਂ 2 ਬੁੱਢੀਆਂ ਨੇ ਲੜਨਾ ਬਜਰੀ। ਹਾਂਜੀ, ਤੇ ਦੁਪਹਿਰ ਸ਼ਾਮ ਨੂੰ 4 ਤੋਂ 6 ਬੱਚੇ ਬੈਂਟੇ ਖੇਡਦੇ ਨੇ। ਬੈਂਟਿਆਂ ਨਾਲ ਨਹੀਂ, ਬਜਰੀ ਨਾਲ। ਇਧਰੋਂ ਖਲੋ ਕੇ ਐ ਕਰਕੇ ਕਿਉਂ 2 ਘੰਟਿਆਂ ਚ ਇੰਨੀ ਬਜਰੀ ਉਧਰ ਸਿੱਟ ਲੈਂਦੇ। ਅੱਛਾ ਜੀ, ਇਹ ਕਿੱਥੇ ਹਰਾਮ ਹੋਵੇ ਇੱਕ ਵੀ ਉਹਦਾ ਨਿਸ਼ਾਨਾ ਲੱਗ ਜੇ। ਪੂਰਾ ਪਿੰਡ ਹੀ ਇਹਨਾਂ ਦਾ ਅੱਧੇ ਮਕਾਨ, ਪੂਰਾ ਕੋਈ ਵੀ ਨਹੀਂ ਬਣਿਆ। ਕਿਸੇ ਦੇ ਕੰਧ ਨਹੀਂ ਹੈ, ਇੱਕ ਕਿਸੇ ਦੇ ਛੱਤ ਨਹੀਂ ਹੈ। ਓਏ ਪਿੰਡ ਨਹੀਂ ਆ, ਪਿੰਡ ਤੇ ਬਹੁਤ ਚੰਗੇ ਹੁੰਦੇ। ਪਿੰਡ ਚ ਤੇ ਫਜ਼ਾ ਖੁੱਲੀ ਹੁੰਦੀ ਆ। ਹਾਂਜੀ, ਇਹ ਤੇ ਘਰ ਦੇ ਯਾਰ, ਇਹ ਗਲੀ ਚ ਖਲੋਤਾ ਹੋਵੇ ਨਾ, ਜਿਹਦਾ ਸਾਹ ਘੁੱਟਦਾ ਹੋਵੇ ਤੇ ਘਰ ਵੜ ਜਾਂਦਾ ਤੇ ਠੀਕ ਹੁੰਦਾ ਹੀ। ਭਾਜੀ ਇਹਨਾਂ ਦਾ ਮਹੱਲਾ ਉਹ ਆ ਜਿਹਦੇ ਸ਼ੁਰੂ ਚ ਲਿਖਿਆ ਹੁੰਦਾ ਰਸਤਾ ਤਲਾਸ਼ ਕਰੇ ਤੇ ਇਹ ਕਿਹੜੀਆਂ ਗੱਲਾਂ ਤੁਸੀਂ ਕਰਨ ਦੇ ਹੋ? ਜਦੋਂ ਤੁਹਾਨੂੰ ਕੋਈ ਮਹੱਲੇ ਦਾ, ਤੁਸੀਂ ਮੇਰੇ ਮਹੱਲੇ ਆਓਗੇ ਨਾ, ਤੁਹਾਨੂੰ ਉਹਨਾਂ ਫੜ ਕੇ ਵੇਖੀ ਕੀ ਤੁਹਾਡਾ ਹਾਲ ਕਰਦੇ। ਯਾਰ ਗਲੀ ਚ ਖਲੋਤੇ ਪਸੀਨੋ ਪਸੀਨੀ ਘੁੱਟਣ ਹੋਈ ਹੁੰਦੀ ਆ, ਤੇ ਵਿਹੜੇ ਚ ਜਾ ਕੇ ਇੰਜ ਕਹਿੰਦਾ ਯਾਰ ਅੱਜ ਤੇ ਵਿਹੜੇ ਚ ਵੀ ਬਾਹਰ ਨਹੀਂ ਚੱਲਣ ਦੇ। ਇੰਨੀ ਤੰਗ ਗਲੀ ਆ। ਇੱਕ ਬੰਦਾ ਤੁਰਿਆ ਜਾਂਦਿਆ, ਉਹ ਕਹਿੰਦਾ ਕੀ ਗੱਲ ਤੇਰੇ ਕੋਲ ਤੁਰਿਆ ਨਹੀਂ ਜਾਂਦਿਆ? ਕਹਿੰਦਾ ਤੁਰਿਆ ਜਾਂਦਿਆ ਇੱਟਾਂ ਲਗੋਈਆਂ ਆਵੇ ਲੱਗ। ਨਹੀਂ ਸਾਨੂੰ ਜਿਹੜਾ ਉਮੈਰ ਉਹ ਅੱਜ ਫੋਨ ਆਇਆ ਦਾ ਮੈਨੂੰ, ਕਹਿੰਦਾ ਭਾਜੀ ਜਾਂ ਤਾਂ ਦੱਸ ਦਿਓ ਵੀ ਆ ਫਾਇਰਿੰਗ ਰੁਕਣੀ ਆ ਤੇ ਫਿਰ ਅਸੀਂ ਕੰਮ ਸ਼ੁਰੂ ਕਰਨੇ ਵਾ, ਜਾਂ ਫਿਰ ਇਦਾਂ ਵਾ ਵੀ ਇਸ ਤੋਂ ਬਗੈਰ ਕਹਿੰਦਾ ਭਾਜੀ ਸਾਡੇ ਕੋਲ ਮਿਸਤਰੀ ਮਜ਼ਦੂਰ ਮਰ ਜਾਣਾ ਵਾ। ਯਾਰ ਉਹ ਮੈਨੂੰ ਹੁਣ ਪਤਾ ਲੱਗ ਗਿਆ, ਕਿਉਂਕਿ ਸਾਡੀ ਤੋਂ ਰੌਲਾ ਬਣ ਗਿਆ, ਚਾਚਿਆਂ ਦਾ ਰੌਲਾ ਹੈਗਾ ਵਾ, ਮਤਲਬ ਦੁਸ਼ਮਣਦਾਰੀ ਆ। ਇਹ ਜੈਨੂਇਨ ਗੱਲ ਆ ਉਸਤਾਦ ਜੀ। ਸਾਡੀ ਰਿਸ਼ਤੇਦਾਰੀ ਜਿਹੜੀ ਹੈ ਨਾ, ਉਹਦੇ ਚ ਦੁਸ਼ਮਣਦਾਰੀ ਇੰਨੀ, ਲੜਾਈ ਝਗੜੇ ਹੁੰਦੇ ਰਹਿੰਦੇ ਨੇ, ਬੰਦੇ ਮਰ ਗਏ ਬੰਦੇ। ਅੱਛਾ ਇੱਕ ਮਿੰਟ, ਮੇਰਾ ਇੱਥੇ ਇੱਕ ਸਵਾਲ ਆ। ਜਦੋਂ ਤੁਸੀਂ ਆਪਸ ਚ ਲੜਦੇ ਹੋ, ਅਵਲ ਇੱਟਾਂ ਮਾਰਦੇ ਹੋ ਕਿ 2 ਮਾਰਦੇ ਹੋ? ਇਹ ਲੜਾਈ ਤੋਂ ਪਹਿਲੇ ਲਾਟੂ ਲੈ ਕੇ ਫਿਰਦੇ 3 ਦਿਨ ਲਾਟੂ ਲੈ ਕੇ ਪਹਿਲੇ ਵੀ ਲੈਵਲ ਕਰਕੇ। ਹਾਂਜੀ, ਪਮੈਸ਼ਾ ਕਰਦੇ ਆ, ਫਿਰ ਕਹਿੰਦੇ ਆ ਲੈ ਵੀ ਉਹ ਘਰ ਵਾਲੇ ਨਾਲ ਪੰਗਾ ਲਈਏ ਤੇ ਆ ਮਕਾਨ ਗਿਆ। ਇਹਨਾਂ ਨੂੰ ਕੋਈ ਪੁੱਛ ਲੈਂਦਾ ਯਾਰ ਕਾਹਦੀ ਲੜਾਈ ਤੁਹਾਡੀ? ਕਹਿੰਦਾ ਯਾਰ ਉਹ ਬਸ ਉਤਲੇ ਪਰਦਿਆਂ ਦੀ ਲੜਾਈ ਆ, ਬਾਕੀ ਤੇ ਮੁੱਕ ਗਈ। ਯਾਰ ਤੁਸੀਂ ਲੈਂਟਰ ਪਾਉਣਾ ਨਾ ਉਸਤਾਦ ਜੀ, ਲੈਂਟਰ ਤਿੱਕਰ ਮੇਰਾ ਖਿਆਲ ਪਤਾ ਨਹੀਂ 20 ਬੰਦੇ ਮਰ ਜਾਣੇ ਜੇ ਹਿਸਾਬ। ਯਾਰ ਇਹਦਾ ਪੜਦਾਦਾ, ਇਹਦਾ ਦਾਦਾ ਇੱਟਾਂ ਚੁੱਕਦਾ, ਜੋ ਮਤਲਬ ਕਿ ਰੱਖੀਆਂ ਉੱਤੇ ਤੇ ਡਿੱਗੀਆਂ ਤੇ ਉੱਥੇ ਵਿਚਾਰਾ ਫੌਤ ਹੋ ਗਿਆ। ਕਿਉਂ ਜੀ? ਮਤਲਬ ਕਿ ਚਾਚਾ ਜਿਵੇਂ ਦਾਦਾ ਮੇਰਾ ਰਾਤ ਨੂੰ ਬਹੁਤੀਆਂ ਰੱਖ ਲਈਆਂ ਨਾ, ਮਤਲਬ 6-6 7-7 ਲੈ ਜਾਂਦਾ ਸੀ ਗੇੜੇ ਨਾਲ ਬੱਤੀ ਬੰਦ ਚ। ਠੀਕ ਆ, ਉਹ ਕਦੇ 10-12 ਚੁੱਕ ਲਈਆਂ ਤੇ ਉਹਨੂੰ ਸ਼ਹੀਦ ਕਹਿੰਦੇ। ਓਏ ਲੇਕਿਨ ਸਾਡੀ ਇਹਦੇ ਫੁੱਫੜ ਦੀ ਕਹਿੰਦੇ ਲੜਦਾ ਮਰਿਆ, ਕੰਮ ਕਰਦਾ ਹੈ ਲੜਾਈ ਚ। ਹਾਂਜੀ, ਇਹਦੇ ਫੁੱਫੜ ਨਾਲ ਉਸਤਾਦ ਜੀ ਸਿਰਫ ਇਹਨਾਂ ਦਾ ਇਤਫਾਕ ਹੈਗਾ। ਹਾਂ ਸਹੀ ਗੱਲ। ਉਹਨੇ ਨਾ ਇਤਫਾਕ ਭਲਾ ਕਿਉਂ ਹੈ? ਉਹਦਾ ਲੱਕੜੀ ਦਾ ਘਰ ਹੈ। ਅੱਛਾ, ਉਧਰੋਂ ਖੁਦ ਕੁਝ ਨਹੀਂ ਸਕਦੇ। ਕੁਝ ਵੀ ਨਹੀਂ ਤੇ ਜਾ ਰਿਹਾ ਭਾਈ ਮੋਟਰਸਾਈਕਲ ਤੇ ਅੱਗੇ ਭਾਈ ਇੱਕ ਚੌਕ ਚ ਚੰਗੇ ਮਿਸਤਰੀ ਬੈਠੇ ਤੇ ਆਪਣੇ ਚਾਚੇ ਨੂੰ ਹੋਰ ਕਹਿੰਦਾ ਘੇਰ ਲਿਆ ਮੈਨੂੰ ਦੁਸ਼ਮਣਾਂ ਨੇ। ਆਹੋ
ਨਹੀਂ ਫਰੀਦ ਸਾਹਿਬ ਇਹਦਾ ਕੋਈ ਹਿਸਾਬ ਲਾਓ, ਪਤਾ ਨਹੀਂ ਪਤਾ ਕੀ ਹੈ ਮੇਰੀ ਉਸਤਾਦ ਗੱਲ ਜੀ, ਸੁਣੋ, ਤਿਲਿਸਮੀ ਵੇੜਾ ਬਣਿਆ ਪਿਆ ਵਾ ਜਿਹੜਾ ਉੱਤੇ ਨੂੰ ਹੋ ਹੀ ਨਹੀਂ ਰਿਹਾ। ਅੱਛਾ ਉਹ ਤੇਰਾ ਜਿਹੜਾ ਅੱਗੇ ਅਗਲਾ ਤੀਸਰਾ ਘਰ ਆ, ਉਹਨਾਂ ਨੂੰ ਕਿਸ ਚੱਕਰ 'ਚ ਇੱਕਦਮ ਪੈਸੇ ਆ ਗਏ ਵੀ ਉਹਨਾਂ ਨੇ ਮਕਾਨ ਸ਼ੁਰੂ ਕਰ ਉਹਨਾਂ ਲਿਆ? ਨੇ ਕਿੱਧਰ? ਹਾਂ, ਅੱਛਾ ਫਿਰ ਉਹਨਾਂ ਨੇ ਤੇਰੇ ਤੋਂ ਬਾਅਦ ਕੀਤਾ, ਉਹਨਾਂ ਦਾ ਅੱਧਾ ਬਣ ਗਿਆ। ਉਹਨਾਂ ਦੇ ਕਦੀ ਟਰਾਲੀ ਨਹੀਂ ਵੇਖੀ ਆਈ, ਉਹ ਯਾਰ ਉਹਨਾਂ ਦਾ ਸਾਰਾ ਮਟੀਰੀਅਲ ਪੈਦਲ ਜਾ ਰਿਹਾ ਹੁੰਦਾ। ਇੱਕ ਬੰਦਾ ਇਹਨਾਂ ਦੇ ਪਿੰਡ 'ਚ ਲੈ ਆਹੋ ਇਹ ਕਿਹੜਾ ਕੰਮ ਵੀ ਲੋਕਾਂ ਦੇ ਭਾਜੀ ਆਹ ਮਕਾਨ ਬਣ ਰਿਹਾ ਜੀ, ਬਜਰੀ ਦੇ ਟਰੱਕ ਆ ਗਏ ਜੀ, ਰੇਤ ਆ ਗਈ, ਇਹ ਕਿਹੜਾ ਵਾ ਵੀ ਛਾਪਰਾਂ 'ਚ ਜਾ ਰਹੀ ਰੇਤ? ਉਹ ਭਾਈ ਛਾਪਰਾਂ 'ਚ ਕਿਹੜੀ, ਉਹ ਪੈਸੇ ਵਾਲੇ ਨੇ, ਉਹਨਾਂ ਕੋਲ ਪੈਸਾ, ਤੁਹਾਡੇ ਕੋਲ ਪੈਸਾ ਨਹੀਂ, ਤੁਸੀਂ ਪੈਸੇ ਲਾਓ, ਤੁਸੀਂ 4 ਗਾਰਡ ਰੱਖ ਕੇ ਦਿਓ, 50,000 ਰੁਪਏ, 2 ਲੱਖ ਰੁਪਏ, ਕੀ ਹੋ ਜਾਣਾ? ਕਿੱਥੇ ਗਾਰਡ ਰੱਖ ਕੇ ਦਵਾਂ? ਉੱਥੇ ਮੇਰੇ ਮਕਾਨ ਤੇ ਕਿਉਂ ਰੱਖ ਕੇ ਗਾਰਡ ਦੇ ਉੱਤੇ ਰੱਖੀ ਤੇ ਜਿੱਥੇ ਚੋਰੀ ਹੋਵੇ? ਹਾਂ ਤੇ ਫੇਰ ਤੇ ਚੋਰੀ ਹੁੰਦੀ ਤਾਂ ਰੱਖਾਂ, ਹਾਂ। ਤੇ ਚੋਰੀ ਛੱਡ ਦਿਓ, ਹਾਂ ਚੋਰੀ ਛੱਡ, ਹਾਂ ਮੈਨੂੰ ਗਾਰਡ ਰਹਾਈ ਜਾਣਾ। ਯਾਰ ਫਰੀਦ ਛੱਡ ਦੋ। ਆਪਣੇ ਆ ਨੂੰ ਜਾ ਕੇ ਨਹੀਂ ਕਹਿੰਦਾ ਕਿ ਯਾਰ ਮਾਫੀ ਦੇ ਦੇ, ਤੇਰਾ ਘਰ ਬਣਦਾ ਪਿਆ, ਬਗੈਰ ਤਾਂ ਤੇਰਾ ਹੱਕ ਬਣਦਾ ਤੂੰ ਸਾਡੇ ਨਾਲ ਹੋਵੇਂ। ਉਹ ਭਾਈ ਤੁਹਾਡੇ ਨਾਲ ਕੀ, ਉਸਤਾਦ ਜੀ ਤੁਹਾਡੇ ਨਾਲ ਕੀ ਹੋਵੇ, ਉਹਦੇ ਰਿਸ਼ਤੇਦਾਰ ਹੀ ਹੋਵੇ ਕਿ ਤੁਹਾਡੇ ਨਾਲ ਹੋਵੇ? ਇੱਕ ਬੰਦਾ ਪਿੰਡ 'ਚ ਲੈ ਆ 2 ਟੈਲਾਂ ਮਾਰਬਲ ਦੀਆਂ, ਉੱਥੇ ਲਗੋ ਕੇ ਲੈ ਆ ਤੇ ਪੂਰੇ ਪਿੰਡ 'ਚ ਹੀ ਉਹਦਾ ਨਾਮ ਹੋ ਗਿਆ ਭਾਈ। ਉਹ ਕਹਿੰਦੇ ਭਾਈ ਨੇ ਚਾਹ ਜਾਣਾ, ਇਹਦੇ ਨਾਲ ਨਾ ਕੋਈ ਦੁਸ਼ਮਣੀ ਕਰਿਓ। ਅੱਛਾ ਮੈਨੂੰ ਕਿਸੇ ਬੰਦੇ ਨੇ ਬਾਅਦ ਚ ਦੱਸਿਆ, ਕਹਿੰਦੇ ਜਾਨੀ ਸਾਹਿਬ ਤੇ ਤੈਨੂੰ ਜ਼ਿਆਦਤੀ ਕਰਨ ਦੇ। ਕੀ ਹੋਇਆ ਜ਼ਿਆਦਤੀ? ਉਹ ਕਹਿੰਦੇ ਬਣੀ ਬਣਾਈ ਛੱਤ ਜਿਹੜੀ ਆ ਉਹ 1.5 ਲੱਖ ਦੀ ਲੱਭ ਜਾਂਦੀ ਏ, ਆ ਤੇਰੇ ਕੋਲ ਪੈਸੇ ਲੈ ਕੇ ਜਿਹੜਾ ਬਣਾਉਣ ਦੇ ਨੇ ਨਾ, ਉਹ ਜਿਹੜੀ ਲਿਖਿਆ ਹੁੰਦਾ ਬਣੀ ਬਣਾਈ ਛੱਤੇ, ਹਾਂ ਉਸਤਾਦ 4 ਜੀ, ਉਹ ਸਹੀ ਛੱਤੇ ਗੱਲ। ਤਿਆਰ ਉਹ ਕੰਧਾਂ। 1.5 ਲੱਖ ਦੀ ਕਿਥੋਂ ਯਾਰ, 35,000 ਰੁਪਏ ਦੀ ਹੈਗੀ, 14 36 ਦੀ, ਠੀਕ ਹੈ ਨਾ, 16 12 ਦੀ, 23,000 ਦੀ ਆ। ਉਸ ਤੋਂ ਬਾਅਦ ਹਾਂ ਉਸਤਾਦ ਜੀ 40,000 ਰੁਪਏ ਦੀ ਸੋਹਣੀ ਛੱਤ ਬਣਦੀ ਹੈ। ਬਣੀ ਬਣਾਈ ਇੱਧਰ ਚੱਲਦੀ, ਬਣੀ ਬਣਾਈ ਲੈਂਟਰ ਕੀ ਤਿਆਰ ਚੱਲਦੀ, ਇਹਨਾਂ ਵਾਲੀ ਸਾਈਡ ਤੇ ਬਣੀ ਬਣਾਈ ਅੱਧੀ ਆਂਦੀ ਆ, ਅੱਧੀ ਯਾਰ ਇਹਨਾਂ ਤੇ ਲੁਕੀ ਲਕਾਈ ਚੱਲਦੀ ਲੁਕੀ ਲੁਕਾਈ। ਸਾਨੂੰ ਇੱਕ ਬੰਦਾ ਇਹਨਾਂ ਨੂੰ ਇੱਟ ਮਾਰਨ ਲੱਗਾ ਤੇ ਉਹਨੂੰ ਕਹਿੰਦੇ ਆਹ ਫੁੱਲ ਮਾਰੀ, ਉਹ ਦੂਜੀ ਟੁੱਟ ਜਾਂਦੀ। ਅੱਛਾ ਹੁਣ ਮੈਂ ਉਹਨੂੰ ਮੈਰ ਨੂੰ ਕਿਹਾ, ਮੈਂ ਕਿਹਾ ਯਾਰ 200 ਬੋਰੀ ਸਟਾਲ ਹੈ। ਉਹ ਕੱਲ ਤਾਂ ਮੇਰੇ ਨਾਲ ਇਸੇ ਗੱਲ ਤੋਂ ਬਹਿਸ ਕਰਨ ਡਿਆ, ਉਹ ਭਾਈ ਨਹੀਂ 200 ਬੋਰੀ ਚਾਹੀਦੀ, ਖੁੱਲਾ ਸੀਮੈਂਟ ਕੌਣ ਲਿਆਦਾ, ਮਤਲਬ ਦੱਸ, ਦਾਬੜਿਆਂ ਦੇ ਵਿੱਚ ਖੁੱਲਾ ਸੀਮੈਂਟ। ਆਹੋ ਤਾਂ ਜਦੋਂ ਸਾਨੂੰ ਡਰ ਆ ਉੱਥੇ ਵੀ ਇੱਥੇ 200 ਬੋਰੀ ਸਟਾਲਾ ਅਗਲੇ ਦਿਨ ਹੋਣੀ ਨਹੀਂ ਭਾਈ ਸਿਕਿਉਰਿਟੀ। ਉਹ ਯਾਰ ਕੋਈ ਏਡੀ ਕਿਹੜੀ ਗੱਲ, ਤੂੰ ਮੈਰ ਨੂੰ ਕਹੇ ਯਾਰ ਤੂੰ ਜੋ ਕਵੇਂ ਨਾ ਤੂੰ ਉਹ ਮੰਨਿਆ ਕਰੇ। ਉਹਨੂੰ ਕਹ ਬਿੱਲ ਸਾਡੇ ਉਸਤਾਦ ਨੇ ਭਾਜੀ ਉਹ ਮੋਟਰਸਾਈਕਲ ਤੇ ਮਿਸਤਰੀ ਜਾਂਦਾ ਵਾ ਬਾਹਰ ਨਿਕਲ ਕੇ, ਕਾਂਡੀ ਨਾਲ ਸੀਮੈਂਟ ਲਾ ਕੇ ਫੇਰ ਮੋਟਰਸਾਈਕਲ ਤੇ ਆਉਂਦਾ ਵਾ, ਤੇ ਆ ਕੇ ਇੰਜ ਲਾ ਕੇ ਤੇ ਫੇਰ ਮੋਟਰਸਾਈਕਲ ਤੇ ਜਾਂਦਾ ਵਾ, ਇੱਕ ਕਾਂਡੀ ਲੈ ਕੇ ਆਉਂਦਾ ਉਹ। ਨਹੀਂ ਉਹਨੂੰ ਕਹਿ ਦੀ, ਉਹਨੂੰ ਕਹੀ ਉਸਤਾਦ ਜੀ ਦਾ ਹੁਕਮ ਹੈ 200 300 ਬੋਰੀ ਖੁੱਲਾ ਸੀਮੈਂਟ ਲਾਵੇ। ਉਹ ਨਹੀਂ, ਇਹ ਸਾਰੇ ਰਿਸ਼ਤੇਦਾਰਾਂ ਦੇ ਮਕਾਨ ਤਿਆਰ ਕਰਾ ਲੈਣੇ ਉਹਨਾਂ ਨੇ, ਉਹ ਠੀਕ ਤਰੀਕਾ ਵਾ ਕਿ ਘਰੋਂ ਬਣਾ ਕੇ ਲੈ ਕੇ ਜਾਂਦੇ, ਇਦਾਂ ਦੇ ਮਟੀਰੀਅਲ ਬਚਣਾ ਹੀ ਕੋਈ ਨਹੀਂ। ਹਾਂਜੀ ਦਾਨਿਸ਼ ਭਾਈ ਜਿਹੜਾ ਅਸਲ ਮਸਲਾ ਵਾ ਨਾ, ਸਾਡੀ ਜਿਹੜੀ ਰੋਡ ਜਿਹੜਾ ਵਾ, ਕਿੰਨੇ ਕ ਪੈਸੇ ਲੱਗ ਜਾਣੇ ਸੀ? 15 ਤੋਂ 16 ਲੱਖ ਰੁਪਈਆ ਸਿਰਫ ਲੱਗਣਾ ਸੀ। ਉਹ ਰੋਡ ਬਣ ਜਾਂਦਾ, ਜਦੋਂ ਮਟੀਰੀਅਲ ਹੀ ਨਹੀਂ ਬਣਨਾ ਉੱਤੇ, ਤੇ ਕਿੱਦਾਂ ਉਹ ਪਹਿਲੇ ਮੈਂ ਰੋਡ ਬਣਾਵਾਂ, ਤੇ ਰੋਡ ਬਣਾਓਗੇ ਤੇ ਮਾੜਾ ਚੰਗਾ ਤੇ ਫੇਰ ਹੀ ਆ, ਖੁਦਾ ਦੇ ਬੰਦਿਓ। ਬੁਨਿਆਦਾਂ ਠੀਕ ਕਰੋ ਉਸਤਾਦ ਜੀ, ਰੋਡ ਅਗਰ ਬਣ ਜਾਏ ਤੇ ਚਲੋ ਦੁਆਵਾਂ ਹੀ ਦੇਣਗੇ ਲੋਕ। ਯਾਰ 15 ਤੋਂ 16 ਲੱਖ ਉਹਨਾਂ ਐਸਟੀਮੇਟ ਦੱਸਿਆ, ਮੈਂ ਉਹਨਾਂ ਨੂੰ ਕਿਹਾ ਭਾਜੀ ਕੋਈ ਘੱਟ ਕਰੋ, ਉਹਨਾਂ ਨੇ ਕਿਹਾ ਭਾਈ ਜੀ ਤੁਹਾਡੇ ਲਈ 1500 ਰੁਪਇਆ ਘੱਟ ਕਰ ਦਿਆਂਗੇ। ਉਹਨਾਂ ਨੇ ਇਸ ਮੇਰੇ ਮੂੰਹ ਨੂੰ ਕੀਤਾ, ਯਾਰ ਮੇਰੇ ਚਾਚੇ ਦਾ ਨਾਮ ਆ, ਮੇਰੇ ਚਾਚੇ ਤੋਂ ਰਹਿੰਦੇ ਨੇ, ਹੁਣ ਦਫ਼ਤਰ ਬਣਾਉਣਾ ਸੀ, ਅੱਗੇ ਇਲੈਕਸ਼ਨ ਆਉਣ ਡਿਆ ਵਾ, ਕੁਰਸੀਆਂ ਲਿਆਉਣੀਆਂ, ਸਾਰਾ ਕੁਝ, ਉਹ ਤੁਸੀਂ ਛੱਤ ਛੁੱਤ ਬਣਾ ਕੇ ਸਾਰਾ ਕੁਝ ਕਰਕੇ ਦਿਓ, ਨਿੱਕੀ ਨਿੱਕੀ ਗੱਲ ਤੋਂ ਤੁਹਾਡਾ ਦਿਲ ਥੋੜਾ ਹੋ ਜਾਂਦਾ। ਕੱਲ ਮੈਂ ਉਹਨੂੰ ਕਿਹਾ ਸਰੀਆ ਵੇਖ, ਸਰੀਆ ਮੈਂ ਕਿਹਾ ਐਡਾ ਮੋਟਾ ਜਿਹੜਾ ਸਰੀਆ ਨਹੀਂ ਪੈਂਦਾ ਜਿਹੜਾ ਆ ਪਿਆ ਮੈਟਰੋ ਦੇ ਵਿੱਚ, ਉਹਨੂੰ ਕਿਹਾ ਕਿ ਸਰੀਆ ਵੇਖ, ਉਹਨੇ ਕਿਹਾ ਉਸਤਾਦ ਜੀ ਉਹ ਤੇ ਮੈਂ ਰਾਤ ਦਾ ਵੇਖਣ ਡਿਆ। ਉਹਨੇ ਕਿਤੇ ਵੇਖ ਲਿਆ ਹੋਣਾ ਲਿਜਾਂਦੇ ਇੱਧਰ ਉੱਧਰ ਸਾਰੇ। ਆ ਮੈਟਰੋ ਦੇ ਵਿੱਚ ਜਿਹੜਾ ਸਰੀਆ ਪਿਆ ਵਾ, ਮੋਟੇ ਮੋਟੇ ਮੈਂ ਕਿਹਾ ਯਾਰ ਚਲੋ ਉਹ ਤੁਸੀਂ ਪਾ ਦਿਓ, ਜਿਹੜੇ 15-20 ਪੈਂਦੇ ਉਹ ਪਾ ਕੇ ਯਾਰ ਕਮ ਸੇ ਕਮ ਛੱਤ ਦਾ ਤੇ ਲੈਵਲ ਅੱਛਾ ਹੋਵੇ ਯਾਰ। ਗੱਲ ਸੁਣੋ, ਬਰੀਕ ਸਰੀਏ ਵਾਲੀ ਛੱਤ ਤੇ ਵੀ ਡਾਂਸ ਕਰੋ ਤੇ ਕੁਝ ਨਹੀਂ ਹੁੰਦਾ। ਨਹੀਂ ਉਹ ਮੋਟੇ ਵਾਲੀ ਸੀਰ ਦੀ ਛੱਤ ਡਿੱਗ ਪੈਂਦੀ, ਕੀ ਕਰ ਰਹੇ ਆ? ਛੱਤ ਡਿੱਗ ਕਿੰਨਾ ਪੈਂਦੀ, ਕੁ ਨੱਚਦੇ ਆ ਯਾਰ। ਓਏ ਲੱਖ ਦੀ ਬਈ ਦੁਰਦੀ, ਮੈਂ ਕਿਹੜੇ ਤੇ ਮੈਂ ਨੱਚਣ ਵਾਲੀ ਗੱਲ ਕਰਨ ਡਿਆ। ਸਾਜੀ ਚਵਲਾ ਮਾਰਦਾ, ਜਦੋਂ ਪਰਦਾ ਰੱਖ ਲੋ ਯਾਰ, ਕਿਉਂ ਇੰਨੀ ਕੀ ਗੱਲ ਕਰਦੇ ਹੁੰਦੇ? ਰੌਲਾ ਇਹ ਵਾ, ਸਾਰੇ ਰਿਸ਼ਤੇਦਾਰ ਅਸੀਂ ਜੋ ਕਜ਼ਨ ਇਕੱਠੇ ਹੁੰਦੇ ਨਾ, 45 ਤੇ 3 42 ਤੇ 4 29 ਤੇ 17 ਅਸੀਂ ਜਿਹੜੇ ਕਜ਼ਨ ਵਾ, ਠੀਕ ਆ, ਜਿਹੜੇ ਜੈਜ਼ ਆ, ਜਿਹੜੇ ਕਜ਼ਨ ਹੈ ਨਾ ਸਾਡੇ ਇੱਕ ਕਰਨ ਦੇ। ਅੱਛਾ ਉਹ ਕਜ਼ਨ ਸਾਰੇ ਰਲ ਕੇ ਅਸੀਂ ਬਸੰਤ ਬਸੁੰਤ ਦਾ ਮਾਹੌਲ ਹੁੰਦਾ, ਜਿਹੜਾ ਇਹ ਲੈਂਟਰ ਪਾਉਂਦੇ ਆ, ਇਹਦੇ ਤਾਂ 15-20 ਬੰਦੇ ਜਿਹੜੇ ਤੋਂ ਵੈਸੇ ਡਿੱਗ ਪੈਣਾ। ਉਹ ਲੈਂਟਰ ਦਾ ਉਸਤਾਦ ਨੂੰ ਕਸਰ ਹੋ ਗਈ। ਕੀ ਹੈ ਕੀ ਹੈ ਕੀ ਹੈ ਕੀ ਗੱਲ ਹੈ? ਓਏ ਬਾਤ ਚੁੱਪ ਕਰ, ਝੋੜੀ ਉਸਤਾਦ ਲਗਣਾ ਮੈਂ ਮੇਨ ਆ।
ਯਾਰ ਜਿਹੜੇ 15-20 ਬੰਦੇ ਉੱਤੇ ਖਲੋ ਕੇ ਕਮ ਸੇ ਕਮ ਗੁੱਡੀ ਛੁੱਡੀ ਡੈਕ ਚੁੱਕ ਚੱਲੇ ਨੇ, ਫਾਇਰਿੰਗ ਹੋਣੀ ਆ, ਸਾਡੀਆਂ ਰੌਲੇ ਦੁਸ਼ਮਣੀਆਂ ਗੰਦ ਵੱਧਦੇ ਰਹਿੰਦੇ ਆ। ਠੀਕ ਆ, ਤੁਸੀਂ 4 ਗਾਰਡ ਨਹੀਂ ਰੱਖ ਸਕਦੇ, ਉਹ ਤਾਂ ਸਾਰਾ ਸਮਾਨ ਤੁਸੀਂ ਚੁਕਵਾ ਦੇਣਾ। ਉਹ ਨਾਲੇ ਉਹਨੂੰ ਪਤੰਗਾਂ ਤੇ ਲੈ ਕੇ ਦਿਓ ਨਾ, ਉਹਨੂੰ ਜਿੱਥੇ ਇੰਨਾ ਕਰ ਰਹੇ ਹੋ ਪਤੰਗਾਂ ਨਹੀਂ ਲੈ ਕੇ ਦੇ ਸਕਦੇ। ਪਤੰਗ ਚੜਾਉਣ ਲਈ ਇੱਕ ਕੋਠਾ ਚਾਹੀਦਾ ਹੁੰਦਾ, ਤੇ ਕੋਠਾ ਉਸਤਾਦ ਜੀ ਤੁਸੀਂ ਬਣਾ ਨਹੀਂ ਦੇ। ਉਹ ਕੋਠਾ ਸਿਰਫ ਚੰਨ ਚੜਾਉਣ ਲਈ ਹੈ। ਇਹ ਉਸਤਾਦ ਜੀ ਪਤਾ ਕੀ ਗੱਲ, ਦੇਖੋ ਉਸਤਾਦ ਜੀ, ਜਦੋਂ ਇੱਕ ਗੱਲ ਜ਼ਿਹਨ 'ਚ ਰੱਖਣਾ ਉਸਤਾਦ ਜੀ, ਜਦੋਂ ਟੁਰੀਏ ਤੇ ਟੋਰ ਟੁਰੀਏ ਓਏ ਅੱਲਾ ਦੇ ਰਾਹ 'ਚ ਨਹੀਂ ਛੱਡੀਦਾ। ਇਹਨਾਂ ਦੇ ਮਹੱਲੇ ਗੁੱਡੀ ਜਦੋਂ ਉਡਾਉਂਦੇ ਆ ਨਾ, ਹਾਂ ਆਪਣੇ ਪੱਖੇ ਨਾਲ ਫਸ ਜਾਂਦੀ, ਥੱਲੇ ਕਮਰੇ 'ਚ ਕਿਉਂਕਿ ਉੱਤੇ ਤੇ ਪੌੜੀ ਚੜ੍ਹਦੀ ਨਹੀਂ ਹੁੰਦੀ। ਨਹੀਂ ਉਸਤਾਦ ਜੀ ਤੁਸੀਂ ਦੇਖੋ, ਜੇ ਨਿਭਾਣੀ ਤੇ ਤੋੜ ਨਿਭਾਓ ਉਸਤਾਦ ਜੀ, ਰਾਹ 'ਚ ਨਾ ਛੱਡੋ। ਇਹਨਾਂ ਦੇ ਮਹੱਲੇ 'ਚ ਪਤਾ ਕਹਿੰਦਾ ਓਏ ਯਾਰ ਉਹ ਨਾ ਉਹਦੇ ਕਿਚਨ ਦੇ ਕੁੱਕਰ ਦੀ ਮੋਟਰ ਨਾਲ ਗੁੱਡੀ ਫਸ ਗਈ, ਖੰਬੇ ਖੁੰਬੇ ਨਾਲ ਨਹੀਂ। ਖੰਭਾ ਤੇ ਕਿਤੇ ਹੁੰਦਾ ਵਾ। ਯਾਰ ਸ਼ੁਗਲ ਕਰਨਾ ਕੋਈ ਇਹਨਾਂ ਤੋਂ ਸਿੱਖੇ ਯਾਰ ਹੁਣ ਉਹ ਮੈਂ ਤਲਵਾਰਾਂ ਮੰਗਾਉਣੇ ਆ ਜਿਹੜੀਆਂ ਸਿਰਫ ਦਰਵਾਜ਼ੇ ਦੇ ਅੱਗੇ ਇੰਜ ਲਾਣੀਆਂ ਵਾ। ਠੀਕ ਹੈ, ਸਾਡੇ ਨਿਸ਼ਾਨ ਜਿਹੜਾ ਏਦਾਂ ਬੜਾ ਹਟ ਜਾਣਾ, ਬਰਾਦਰੀ ਦਾ ਨਿਸ਼ਾਨ ਜਿਹੜਾ ਵਾਸ ਭਾਈ, ਉਹ ਤੁਹਾਡਾ ਨਿਸ਼ਾਨ ਹੈ। ਤਲਵਾਰਾਂ ਕਿਉਂ ਲਾਉਣੀਆਂ ਵਾ? ਓਏ ਯਾਰ ਸਾਡਾ ਓਏ ਅੱਲਾ ਦੇ ਬੰਦੇ, ਵੱਡਾ ਚਿਮਟਾ ਲੈ ਪਿੱਛੋਂ ਉਹਨੂੰ ਖੋਲ ਕੇ 2 ਹਿੱਸੇ ਕਰਕੇ ਇੰਜ ਕਰਕੇ ਲਾ ਦੇ। ਮੈਨੂੰ ਇੱਕ ਗੱਲ ਦੱਸੋ, ਕਿਹੜਾ ਚਿਮਟਾ ਹੈ, ਕਿਹੜਾ ਚਿਮਟਾ? ਕਰ ਤੂੰ ਤਲਵਾਰਾਂ ਵਿੱਚ ਚਿਮਟਾ ਹੀ ਆ, ਤਲਵਾਰਾਂ ਨਹੀਂ ਕਾਂਡੀਆਂ ਹੁੰਦੀਆਂ 2। ਹਾਂ ਉਹ ਤੁਹਾਨੂੰ ਇਹ ਨਿਸ਼ਾਨ ਆ ਤੁਹਾਡਾ, ਇਹ ਹਾਂਜੀ। ਉੱਥੇ ਮੈਂ ਉਹਨੂੰ ਕਿਹਾ ਸੀ ਛੋਟਾ ਜਿਹਾ ਘੋੜਾ ਬਣਾ ਉੱਥੇ, ਜਿਹੜਾ ਨਾ ਯਾਨੀ ਸਾਡੀ ਪਰੰਪਰਾ ਵਾ ਨਾ, ਘੋੜਾ ਬਣਿਆ ਉਹ ਹੋਏਗਾ। ਤਾਂ ਅਸਲ 50 ਹੈ ਯਾਰ, ਅਸਲ ਕਿੰਨੇ ਦਾ ਹੈ ਨਾ, 1.5 ਲੱਖ ਦਾ ਹੈ ਨਾ। ਕੀ ਉਸਤਾਦ ਨੂੰ ਕਹੇ ਅਸਲ ਘੋੜਾ ਆਹੋ ਤਾਂ ਕਿੰਨੇ ਦਾ, ਹੋਰ ਕਿੰਨੇ ਦਾ? ਉਹ 1.5 ਲੱਖ ਦਾ ਤੇ ਮਾਮਾ ਕੈਂਸਰ ਵਾਲਾ ਨਹੀਂ ਮਿਲਣਾ। ਖੋਤਾ ਨਹੀਂ ਮਿਲਣਾ। ਤੁਸੀਂ ਘੋੜਾ ਘੁੱਟ ਲੈ ਦਿਓ ਉਹਨੂੰ। ਨਹੀਂ ਦਾਨਿਸ਼ ਭਾਈ, ਅੱਛਾ ਹੁਣ ਤੂੰ ਮਕਾਨ ਬਣਾਉਣਾ, ਮੈਂ ਉੱਤੇ ਤਰਪਾਲ ਪਵਾ ਦਿਆਂ। ਕਿਹੜੀ ਤਰਪਾਲ ਪਵਾ ਦਿਓਗੇ? ਮੈਂ ਤੁਸੀਂ ਮਕਾਨ ਰੁਕਵਾਓ ਤੇ ਮੈਂ ਇਹ ਹੁਣੇ ਦੱਸਣਾ, ਜਿੰਨੇ ਮੇਰੇ ਕਦਰ ਉਹ ਨਹੀਂ ਰੋਕਦੇ ਉਸਤਾਦ ਜੀ, ਨਾ ਰੋਕਣਾ ਉਸਤਾਦ ਜੀ। ਨਾਮ ਇਹਨਾਂ ਦਾ ਹੈਗਾ ਸਜਾਦ ਜਾਨੀ। ਠੀਕ ਹੈ ਜੀ, ਤੇ ਆਪਣਾ ਰਹਿੰਦੇ ਫੈਸਲਾਬਾਦ ਚ ਹੀ ਹੈ। ਉਮਰ ਵੀ ਦੱਸ। ਉਮਰ ਹੈ 92 ਤੇ 72। ਉਮਰ ਦਾ ਕੋਈ ਰੌਲਾ ਨਹੀਂ ਹੁੰਦਾ, ਮੈਰਿਟਲ ਸਟੇਟਸ ਬਤਾਓ। ਉਮਰ ਤੇ ਕੋਈ ਟੈਨਸ਼ਨ ਨਹੀਂ ਹੁੰਦੀ। ਉਮਰ ਵੱਧ ਚੰਗੀ ਹੁੰਦੀ ਹੈ। ਤੂੰ ਉਹਨਾਂ ਨੂੰ ਕਿਹਾ ਓਕੇ ਕਰੋ, ਕਾਰੋਬਾਰ ਵੀ ਦੱਸ ਦੇ ਨਾ। ਉਹਨਾਂ ਨੂੰ ਕਿਹਾ ਓਕੇ ਕਰੋ, ਉਮਰ ਦਾ ਕੋਈ ਰੌਲਾ ਨਹੀਂ। ਆਹੋ ਦੱਸ, ਇਹਨਾਂ ਨੂੰ ਗੱਡੀ ਵੀ ਆਪਣੀ ਆ। ਹਾਂ ਜਦਾਦ ਵੀ ਆਪਣੀ। ਗੱਡੀ ਵੀ ਆਪਣੀ ਆ, ਮਕਾਨ ਵੀ 1-2 ਆਪਣੇ ਹੈਗੇ ਨੇ। ਆਹ ਮੈਂ ਸਪਾਰੀ ਦੀ ਗੱਲ ਕਰਨ ਡਿਆ। ਆਹੋ ਸਪਾਰੀ ਤੇ ਬਿੱਦ ਚ ਪਾਈ ਨਾ। ਨਹੀਂ ਉਸਤਾਦ ਜੀ, ਹਸਾਤਾ ਲੈ ਬਈ, ਜਿੱਤ ਗਏ ਤੁਸੀਂ। ਹਸਾ ਲਿਆ ਹੈ, ਬੜੀ ਗੱਲ। ਮੇਰੀ ਗੱਲ ਸੁਣੋ, ਜਦੋਂ ਕੋਈ ਮਾਮਲਾ ਸਪਾਰੀ ਭੈਣ ਬਿੱਦ ਚ ਪਵਾਵਾਂਗੇ, ਸ਼ਾਹੀ ਮੇਵਾ। ਸਪਾਰੀ ਦਿਓ ਮੈਂ ਕਿੰਨਾ ਐਵੇਂ ਬਿੱਦ ਨਾ ਪਿਓ ਮੇਰੇ ਕੋਲੋਂ। ਆਹੋ ਸਪਾਰੀ ਦੇ ਬੇਦਨਾ ਕਰ ਮੰਨ ਜਾ ਤੂੰ, ਅੱਛੀ ਯਾਰ ਓਪਰਚੁਨਿਟੀ ਹੈ। ਮੈਂ ਜੇ ਆਪਣੀ ਨਾ ਪਤਾ ਨਹੀਂ ਕਿਹੜੀ ਇਹਨਾਂ ਦਾ ਨਾ, ਹੁਣ ਮੈਂ ਬਾਰ-ਬਾਰ ਉਹ ਕਹਿੰਦਾ ਨਾ, ਮੇਰੀਆਂ ਵੀ ਫੁੱਫੀਆਂ ਹੀ ਲੱਗਦੀਆਂ, ਮੈਂ ਬਾਰ-ਬਾਰ ਉਹਨੂੰ ਕਿਹੜੀ? ਕਹੀ। ਨਹੀਂ ਤੁਸੀਂ ਉਸਤਾਦ ਜੀ ਬੇਫਿਕਰ ਹੋ ਕੇ ਕਹੋ। ਇਹਨਾਂ ਦੇ ਖਾਨਦਾਨ ਦੀ ਇੱਕ ਔਰਤ ਸੀ, ਕਿਹੜੀ? ਉਹਨੂੰ ਨਾ ਵੱਡੀ ਕੁਰਸੀ ਤੇ ਨਾ ਤੇ ਮਲਕਾ ਵਾਲਾ ਲਿਬਾਸ ਪਵਾ ਕੇ, ਉਹਦਾ ਖਾਮਦ ਫੌਤ ਹੋ ਗਿਆ ਵਿਚਾਰੀ ਦਾ। ਆਵਾਜ਼ਿਸ ਪੈਦਾ ਹਨਾ। ਹਾਂ ਉਹਦਾ ਨਾ, ਉਹਨੂੰ ਵੱਡੀ ਲਿਬਾਸ ਪਵਾ ਕੇ ਨਾ ਮਲਕਾ ਵਾਲਾ, ਤੇ ਉਹਨੂੰ ਸਾਰੀ ਜਿਹੜੀ ਬਿਠਾਈ ਰੱਖਦੇ ਸੀ। ਕਿਉਂ? ਤੇ ਜਿਹੜਾ ਹੁੰਦਾ ਸੀ ਉਹਦੇ ਅੱਗੇ ਕੱਪੜਾ ਵਿਛਾਇਆ ਸੀ, ਜਿਹੜਾ ਹੁੰਦਾ ਸੀ ਉਹਦੇ ਅੱਗੇ 10-5 ਸਿੱਟ ਜਾਂਦਾ ਸੀ, ਤੇ ਉੱਤੇ ਲਿਖਿਆ ਹੁੰਦਾ ਸੀ ਸ਼ਾਹੀ ਬੇਵਾ। ਅਸਲ ਇੱਕ ਮਿੰਟ ਯਾਰ, ਇੱਕ ਮਿੰਟ ਮੇਰੀ ਗੱਲ ਸੁਣ ਲਓ। ਇੱਥੇ ਬੈਠ ਕੇ ਸੁਣ, ਕਿਹੜੀ ਗੱਲ ਕੀਤੀ ਤੁਸੀਂ? ਓਏ ਯਾਰ ਕਾਹਦਾ ਹੱਸਣਾ? ਕੀ ਹੋਇਆ ਤੈਨੂੰ? ਅੱਛਾ ਉਹਦੇ ਅੱਗੇ ਗਾਣਾ ਲਾਇਆ ਹੁੰਦਾ ਸੀ, ਇਹ ਬੇਵਾ ਮੁੰਦਰੀ ਦਾ ਬੇਵਾ। ਫਿਰ ਉਹ ਕਹਿੰਦੇ ਨਾ, ਬਾਅਦ ਦੇ ਵਿੱਚ ਇਹਨਾਂ ਕੋ ਭੂਤਿਆ ਨਹੀਂ ਜਾਣਾ, ਪੂਰਾ ਫੈਸਲਾਬਾਦ ਸਾਡਾ ਭਾਰ ਨਹੀਂ ਚੁੱਕਦਾ ਵੀਰੇ। ਜਦੋਂ ਮੈਂ ਗੱਲ ਕਰਨੀ ਨਾ, ਮੇਰੀ ਗੱਲ ਬੜੀ ਦੂਰ ਤੱਕ ਜਾਣੀ ਹੈ, ਇਹਨਾਂ ਨੂੰ ਨਹੀਂ ਪਤਾ ਹੈਗਾ। ਨਿੱਕੀ ਜਿਹੀ ਗੱਲ ਤਾਂ ਐਵੇਂ ਗੱਲ ਵੱਧ ਜਾਣੀ ਹੈ। ਐਵੇਂ ਨਾ ਤੂੰ ਚੰਡਾ ਕਰ ਐਦਾਂ ਦੇ ਨਾਲ ਦੇ ਨੂੰ ਵੀ ਇਹ ਮੈਨੂੰ ਲੱਗਦਾ ਵਾ ਇਹ ਨਾ ਜੋ ਕਰ ਰਿਹਾ ਨਾ, ਇਹਨੇ ਚਾਕ ਨਾਲ ਕਮਰੇ ਬਣਾਉਣੇ, ਘਰ ਚ ਵਾਉਣੇ ਆ। बेगम बेटा ये आपका ड्राइंग रूम है। बेगम बेटा है कौन कहता? बेगम नु कहना ना कि ये हमारा बेडरूम है, ये है। ओ भाई सानू अल्लाह तो डर के कहना वा बना के दियो। बड़ी प्यारी तड़ी लाई। नहीं हो जाएगी। मैं भी अल्लाह दे खौफ तो ही बना के दे रहे। नहीं साजिद यार वैसे भी देने ਸੀਗੇ। ਜਿਹੜਾ ਮਟੀਰੀਅਲ ਗਾਇਬ ਕਰ ਰਹੇ ਨਾ, ਇਹ ਕੰਮ ਬੰਦ ਕਰੋ ਯਾਰ। ਜਾਇਜ਼ ਤਰੀਕੇ ਨਾਲ ਤੁਸੀਂ ਯਾਰ ਮੇਰੀ ਗੱਲ ਸੁਣ, ਜਿਹੜੀ ਅਸਲ ਮਟੀਰੀਅਲ ਹੈ ਨਾ, ਅਸਲ ਮਟੀਰੀਅਲ ਲਿਆ ਹੀ ਨਹੀਂ ਰਹੇ ਦਾਣੇ ਸਾਹਿਬ। ਮੈਨੂੰ ਦੱਸ, ਜਿਹੜਾ 2 ਨੰਬਰ ਨਹੀਂ ਛੱਡ ਰਹੇ ਤੁਸੀਂ, ਅਸਲ ਕੀ ਲਿਆ ਲੋ। ਆਓ ਜਿਹੜੇ ਯਾਰ ਤੂੰ ਪਤਾ ਕੀ ਉਹਦੇ ਕਹਿਣ ਦਾ ਮਤਲਬ ਕਿ ਪੁੱਛ ਕੇ ਲੈ ਲੈ ਯਾਰ। ਭਾਈ ਇਧਰ ਕਾ ਤੂੰ ਉਹਨੇ ਪੁੱਛ ਕੇ ਲੈ ਲੈਣਾ ਵਾ, ਰਹਿਣ ਦੇ ਤੂੰ। ਉਹਦੇ ਚਾਚੇ ਨੇ ਓਏ ਉਹਨੇ ਮਿੰਟ ਲੈਣਾ ਪੁੱਛਣ ਲੱਗਿਆ ਯਾਰ, ਉਹ ਪੁੱਛ ਹੀ ਨਹੀਂ ਲੈਂਦੇ ਯਾਰ। ਚਲੋ ਜੀ ਯਾਰ ਤੂੰ ਚੁੱਕ ਕੇ ਦੱਸ ਦੇ। ਤੁਹਾਡੀ ਜ਼ੁਬਾਨ ਤੇ ਫੁੱਲ ਪਾਤੇ 1500 ਇੱਟ ਜੇ ਉਹ ਮੇਰੇ ਚਾਚੇ ਨੂੰ ਚਾਹੀਦੀ। ਹੁਣ ਇਸ ਜੇ ਮੈਂ ਕਹਿਣ ਡਿਆ ਨਾ,
ਲਵ ਯੂ ਇਹ ਹੁੰਦਾ ਚਲੋ ਜੀ, ਦੱਸ okay ਕੇ ਕਰੋ। ਫਟ ਕੀ 1500 ਮੈਰ ਨੂੰ ਫੋਨ ਕਰੋ ਉਹਨੂੰ ਕਿ 1500 ਇੱਟ ਸਾਰਾ ਰੌਲਾ ਮੁੱਕ ਜਾਏਗਾ ਨਾ ਇੱਕੋ ਵਾਰੀ ਇਹ ਫੈਸਲਾ। ਚੀਜ਼ ਦੀ ਕੌਣ ਜ਼ਮਾਨਤ ਦੇਗਾ ਉੱਥੇ ਕਿ ਵੀ ਦੁਬਾਰਾ ਤੁਸੀਂ ਉਧਰ ਨੂੰ ਗੇਮ ਨਹੀਂ ਪਾਓਗੇ? ਇਹ ਨਹੀਂ ਹਟ ਨਹੀਂ ਸਕਦਾ ਬੰਦੇ ਉਸਤਾਦ ਜੀ ਤੇ ਉਹ ਮੈਂ ਨਸਲ ਕਹਿ ਹੀ ਨਹੀਂ ਰਿਹਾ ਭਾਈ 15000 ਆ ਕਿ 1500 ਇੱਕ ਵਾਰੀ ਪੁੱਛ ਲੈ 1500 ਇੱਟਾ 15000 ਉਹ ਯਾਰ 1500 ਇੱਟ ਥੋੜਦੀ ਉਹਨਾਂ ਦੀ ਬਸ। ਤੇ ਹਾਂ ਉਹਨਾਂ ਦੀ 1500 ਥੋੜਦੀ ਹੈ ਨਾ, ਆਹੋ। ਸਾਡੀ ਵੀ 1500 ਹੀ ਥੋੜਨ ਦੇ ਹੀ 7 ਦਿਨ ਹੋ ਗਏ ਜਿੰਨੀ ਅਸੀਂ ਸਟਾਈਲ ਚ 1500 ਉਹਨਾਂ ਮੈਨੂੰ ਲੱਗਦਾ 300 ਰੋਜ਼ਾਨਾ ਦੀ ਐਵਰੇਜ ਨਾਲ ਤੁਹਾਡੀ ਥੋੜ ਰਹੀ ਹੈ। ਨਹੀਂ ਭਾਜੀ ਇਹ ਲੜਾਈ ਤੇ ਹੁੰਦਾ ਵਾ ਮਯਸਰ ਹੁੰਦਾ ਮਨਸਰ। ਇਹਨਾਂ ਵਾਲੀ ਸਾਈਡ ਤੇ ਜਿਹੜਾ ਇਹ ਲੜਾਈ ਤੇ ਮਨਸਰਾ ਵੀ ਲੜਨ ਵਾਲਾ ਕਿੱਡੀ ਕਿ ਸਪੀਡ ਨਾਲ ਇੱਟਾ ਮਾਰਦਾ। ਇਹਨਾਂ ਵਾਲੀ ਸਾਈਡ ਤੇ ਜਿਹੜਾ ਕੋਈ ਮਿੱਟੀ ਰੇਤਾ ਸਤਾ ਲਵੇ ਉਹਨਾਂ ਨੂੰ ਕਹਿੰਦੇ ਲੋ ਜੀ ਦੁਸ਼ਮਣੀ ਵੱਧ ਗਈ ਉਹ। ਬੜੀ ਗੱਲ। ਅਸੀਂ ਹੁਣ ਦੇਗਾਂ ਦੇਣੀਆਂ ਸੀ ਨਾ। ਤੂੰ ਲੈ ਕੇ ਕਿਉਂ ਆਇਆ ਸੀ? ਨਹੀਂ ਦੇਗਾਂ ਦੇਣੀਆਂ ਸੀ ਨਾ। ਮੈਂ ਕਿਹਾ ਯਾਰ ਜਿਹੜੇ ਮਜ਼ਦੂਰ ਨੇ ਉਹਨਾਂ ਦੀਆਂ ਫੈਮਲੀਆਂ ਬੁਲਾ ਕੇ ਮੈਂ ਸਾਰੇ ਮਹੱਲੇ ਨੂੰ ਮੈਂ ਕਿਹਾ ਸੀ ਨਾ ਹੁਣ ਦੇਗਾਂ ਜਿਹੜੀਆਂ 16-17 ਐਸ ਰੁਖ ਨੂੰ 16-17 ਐਸ ਰੁਖ ਨੂੰ ਯਾਨੀ 32-33 ਦੇਗਾਂ ਬਣ ਗਈਆਂ। ਉਹ ਦਿੱਤੀਆਂ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਭਾਈ ਜੇ ਤੁਸੀਂ ਸੂਟ ਇੱਕ ਮਜ਼ਦੂਰ ਨੇ ਕਿਹਾ ਕੱਲੀ ਕਰਕੇ ਦਿੱਤੀਆਂ ਦੇਗਾ ਕਿ ਉਦੋਂ ਦੇ ਉਦਾਂ ਹੀ ਜੁੱਤੀਆਂ। ਯਾਰ ਲੋਕੀ ਨਹੀਂ ਮੰਨਦੇ ਕਸਮੇ ਤੁਸੀਂ ਮੇਰੀ ਆਡੀਅנס ਨੂੰ ਨਾ ਬੇਵਕੂਫ ਸਮਝ ਲਿਆ ਵਾ। ਸਰ ਮੈਂ ਫਰੀਦ ਖਾਨ ਨਾ ਕਰਿਆ ਕਰ ਯਾਰ ਐਡੀ ਵੱਡੀ ਨਾ ਲਓ ਜੀ, ਵੀਡੀਓ ਤੁਹਾਨੂੰ ਬਣਾ ਕੇ ਤੂੰ ਦੇਗਾਂ ਦੇਣੀਆਂ ਖੁਦਾ ਦੀ ਕਸਮ ਹੈ। ਮੇਰੇ ਦਫ਼ਤਰ ਮੇਰੇ ਕਮਰੇ ਜਾ ਕੇ ਅੱਲਾ ਦੀ ਕਸਮ ਮੈਂ ਤੁਹਾਨੂੰ ਦੱਸਦਾ ਐ ਨਹੀਂ ਅੱਜ ਫੜਿਆ ਹੁੰਦਾ ਆਪਣਾ ਤੇ ਇਹਦਾ ਜਿਹੜਾ ਨਾ ਉਹ ਪੈਟਰੋਲ ਉਹ ਮੇਰੇ ਕੋ ਪਿਆ ਹੁੰਦਾ ਅੱਲਾ ਦੀ ਕਸਮ। ਇਹ ਆ ਦੇਖਣਾ ਆ ਮੈਂ ਬੈਠਾ ਵਾਂ ਥੱਲੇ ਵੇਗਾ ਉਸਤਾਦ ਜੀ ਮੈਂ ਕੋ ਹਾਂਜੀ ਥੋੜਾ ਭਰ ਦੋ ਅੱਲਾ ਦੀ ਕਸਮ ਆ ਜਾਣਦੇ ਆ ਦੇਖ ਲਓ ਜੀ ਕੋਈ ਬੰਦਾ ਸਾਬਤ ਕਰ ਦਵੇ ਚੀਮਾ ਕਿਸੇ ਦੇ ਅੱਗੇ ਹੱਥ ਕਰ ਦਿੰਦਾ ਆ ਤੋਬਾ। ਉਹ ਚੀਮੇ ਨੇ ਕਦੀ ਉਸ ਵਕਤ ਚ ਜਦੋਂ ਕਿਤੇ ਬੜੇ ਮਾੜੇ ਹਾਲਾਤ ਸੀ ਅਸੀਂ ਤੇ ਅੱਲਾ ਵਾਹਿਦ ਉਹਦੇ ਨੇ ਕਿਸੇ ਅੱਗੇ ਯਾਰ ਵੇਖਦਾ ਬਈ ਇਹਦੀ ਕੀ ਕਰ ਦਿੰਦੇ ਯਾਰ। ਇਹਦੀ 15-20 ਹਜ਼ਾਰ ਤਨਖਾਹ ਸੀ ਜਦੋਂ ਆਇਆ ਤੇ ਉਦੋਂ ਇੰਜ ਬਹਿੰਦਾ ਹੁੰਦਾ ਸੀ ਆ ਕੇ ਜ਼ਮੀਨ ਤੇ ਨਾ ਇੰਜ ਉਸਤਾਦ ਜੀ ਠੀਕ ਆ ਮੈਂ ਤਨਖਾਹ ਵਧਾ ਕੇ ਇਹਨੂੰ ਇੱਥੇ ਲੈ ਕੇ ਆਇਆ। ਉਹ ਤਾਂ ਕਿੱਦਾਂ ਦੀ ਗੱਲ ਕਰਨ ਦੇ ਹੋ ਔਖੇ ਸੌਖੇ ਵੇਲੇ ਮੈਂ ਤਾਂ ਡਿੱਡ ਪਾਵਾਂ। ਬਿਲਕੁਲ ਨਹੀਂ ਬਈ ਬਿਲਕੁਲ ਨਹੀਂ ਵੀ ਇਹ ਵਾਕਈ ਉਹ ਨਹੀਂ ਜਾਣਦੇ ਹੋ ਓਏ ਇੱਕ ਮਿੰਟ ਜਾਣਦੇ ਹੋ ਇੱਕ ਮਿੰਟ ਮਸਲ ਉਹ ਫੈਸਲ ਕੀ ਮਸਲਾ ਕੀ ਯਾਰ ਇੱਕ ਮਿੰਟ ਠਹਿਰ ਜਾ ਯਾਰ ਕਿਹੜੇ ਹੋ ਕੇ ਬਸ ਕਰਦੇ ਫੈਸਲ। ਮਸਲ ਕੀ ਕੀਤਾ ਇਹਨੇ? ਇਹਨਾਂ ਨੇ ਨਹੀਂ ਮੰਨਣਾ। ਤੂੰ ਮੰਨਣ ਦੇ ਤੇ ਸਹੀ ਦੋ ਨਹੀਂ ਕੀ ਹੋ ਕੇ ਸੋਕੇ ਵੇਲੇ ਦੱਸੋ ਨਾ ਕੀ ਯਾਰ ਉਹ ਬਸ ਕਰਿਆ ਕਰੋ ਸਾਜੀ। ਅਖੀਰ ਹੋ ਗਈ ਯਾਰ ਸ਼ੁਗਰ ਦੀ ਅਖੀਰ ਹੋ ਨਹੀਂ, ਗਈ ਕੁਛ ਨਹੀਂ ਚੀਮਾ ਕੀਤਾ। ਹੋ ਕੇ ਮੈਂ ਆਪਣੀ ਬਰਾਦਰੀ ਨੂੰ ਲੱਜ ਲਾਵਾਂਗਾ ਯਾਰ ਮੈਂ ਇਹਨਾਂ ਦੇ ਸਾਹਮਣੇ ਇੰਜ ਬਵਾਂਗਾ। ਉਹ ਯਾਰ ਲਓ ਜੀ ਆਡੀਅנס ਕਿੰਨੇ ਲੋਕ ਵੇਖਣ ਦੇ ਅੱਛਾ ਜੀ ਕਿੰਨੇ ਲੋਕ ਅੱਛਾ ਵੇਖਣ ਮੈਂ ਦੇ ਕਸਮਾਂ ਝੂਠੀਆਂ ਖਾ ਲਈਆਂ ਇਹਨੂੰ ਕੋਈ ਇੱਕ ਸੱਚੀ ਖਾ ਕੇ ਮੈਂ ਝੂਠੀਆਂ ਖਾਧੀਆਂ ਨਾ ਇਹਦੇ ਹਿਸਾਬ ਨਾਲ ਇਹਨੂੰ ਕੋਈ ਇੱਕ ਸੱਚੀ ਖਾਵੇ। ਲਓ ਜੀ ਮੈਂ ਕਸਮ ਜ਼ਿੰਦਗੀ 'ਚ ਨਹੀਂ ਖਾਧੀ ਨਾਲਜ ਭਾਈ। ਉਹ ਭਾਈ ਮੈਨੂੰ ਗੁੱਸਾ ਨਾ ਚੜਾਇਆ ਉਸਤਾਦ ਜੀ ਐਦਾਂ ਬਹਿਣ ਵਾਲਾ ਮੈਨੂੰ ਦੱਸੋ ਮੈਂ ਡੁੱਬ ਲੈ ਵੀ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣੀ ਮੇਰੇ ਮਾਂ ਆ ਇੱਕ ਜਿਹੜਾ ਤੇ ਪੈਂਦਾ ਨਾ 100-200 ਰੁਪਏ ਦਾ ਇੰਨਾ ਬੜਾ ਹੁੰਦਾ ਉਹ ਆ ਯਾਰ ਓਏ ਉਹ ਨਹੀਂ ਲੈਂਦਾ ਪੈਰਾਂ ਭਾਰ ਬਹਿ ਜਾਏਗਾ ਆ ਕੇ ਯਾਰ ਤੇ ਜਿਹੜਾ ਉਹ ਅੱਛਾ। ਵੀਡੀਓ ਦੇਖੀ ਕੈਮਰੇ 'ਚ ਬਿਸਕੁਟਾਂ ਵਾਲੀ ਇਹਦੀ ਉਹ ਕਿਹੜੀ ਟੀ ਸਟਾਲ ਦੇ ਬਿਸਕੁਟ ਚੋਰੀ ਕਰ ਰਹੇ ਚੋਰੀ ਜਾ ਕੇ। ਅੱਛਾ ਯਾਰ ਉਹ ਛੱਡ ਦੇ ਓਏ ਉਹ ਦੋ ਤਿੰਨ ਜਿਹੜੇ ਆਏ ਆ ਅੱਛਾ ਦੋ ਇੱਕ ਤਿੰਨ ਗੱਲ ਜਿਹੜੇ ਆਏ ਇੱਕ ਗੱਲ ਆ ਦੋ ਚੁੱਕੇ ਇੱਕ ਗੱਲ ਕੱਟੇ ਜੇ ਆ। ਮੈਂ ਇਸ ਤਰ੍ਹਾਂ ਦਾ ਹੁੰਦਾ ਅਬਾਸ ਮੇਰੇ ਨਾਲ ਉਹ ਕਿੰਨਾ ਭਾਈ ਮੈਂ ਨਹੀਂ ਤੇਰੇ ਨਾਲ ਥੱਲੇ ਬਹਿਣ ਲੱਗ ਪਿਆ ਤੂੰ ਤੇ ਨਾ ਮਾਰ। ਉਹ ਯਾਰ ਉਹ ਅੱਲਾ ਮਾਵੇ ਬਾੜਾ ਬੰਦਾ ਸਮਝ ਕੇ ਜੇ ਮੈਂ ਥੱਲੇ ਪੈ ਜਾਣਾ ਵਾ ਤੇ ਨਹੀਂ ਕੀ ਤੂੰ ਪਤਾ ਕਿ ਤੂੰ ਕਿਉਂ ਕਿਹਾ ਕਿ ਮੈਂ 32-33 ਦੇਗਾ ਇੰਜ ਸੀ ਵੰਡ ਦੇ ਉਹ ਯਾਰ ਉਹ ਮੈਂ ਤੇ ਇਸ ਤੋਂ ਕਹਿੰਦਾ ਸੀ ਮੇਰਾ ਕਜ਼ਨ ਹੈਗਾ ਸੀ ਉਹਨੇ ਸਊਦੀਆ ਤੋਂ ਭੇਜੇ ਸੀ ਪੈਸੇ ਕਹਿੰਦੇ ਕਿ ਅੱਲਾ ਦੇ ਨਾਂ ਤੇ ਰਾਤ ਦੇਣੇ ਹਾਂ ਤੇ ਇਹ ਪਹਿਲੇ ਗੱਲ ਕਰੀ ਦੀ ਉਹ ਦੇਗਾ ਉਹਦੀਆਂ ਚੜਾਣੀਆਂ ਤੁਸੀਂ ਪਤਾ ਨਹੀਂ ਯਾਰ ਦੇ ਤੁਸੀਂ ਕਹੋ ਨਾ ਮੈਂ ਤੁਹਾਡੇ ਅੱਗੇ ਇੰਜ ਕਰਾਂ ਮੈਂ ਜ਼ਿੰਦਗੀ 'ਚ ਕਦੀ ਕਿਸੇ ਅੱਗੇ ਇੰਜ ਨਹੀਂ ਕੀਤਾ। ਸਹੀ ਹੈ ਮੇਰੇ ਦਾਦਾ ਜੀ ਨੇ ਹੈ ਇੰਜ ਕਾ ਤੋ ਇੰਜ ਨਹੀਂ ਕਰਦਾ ਇੰਜ ਜਾਣ ਕੇ ਬਹਿ ਜਾਂਦਾ। ਨਹੀਂ ਇੰਜ ਅਗਲਾ ਕਰਦਾ ਵਾ ਇਹ ਸਿਰਫ ਉੱਤੋਂ ਚੁੱਕਦਾ। ਉਹ ਭਾਈ ਜਾਨ ਕਿਸੇ ਭੁਲੇਖੇ ਉਹ ਗੱਲ ਸੁਣੋ ਦਾਨਿਸ਼ ਭਾਈ ਇੰਜ ਫਰੀਦ ਭਾਈ ਨੇ ਅੱਜ ਤੱਕ ਨਹੀਂ ਕੀਤਾ ਇੰਜ ਕੀਤਾ ਇਹਨਾਂ ਨੇ। ਉਹ ਬਸ ਕਰ ਦਿਓ ਮਾਫੀ ਦੇ ਦਿਓ ਨਹੀਂ ਯਾਰ, ਨਾ, ਸ਼ੁਗਰ ਦੀ ਨਹੀਂ, ਹੱਦ ਹੀ ਕਰ ਰਹੀ ਨਹੀਂ ਤੁਹਾਡੀ ਗੱਲ ਮੇਰੇ ਦਾਦਾ ਜੀ ਨੇ 3 ਗੱਲਾਂ ਕਹੀਆਂ ਸੀ ਮੈਨੂੰ। ਕਿਹੜੀ ਉਹਨੇ ਕਿਹਾ ਸੀ ਪੁੱਤਰ ਝੂਠ ਨਹੀਂ ਬੋਲਣਾ ਸਹੀ ਝੂਠ ਨਹੀਂ ਖਾਣਾ
ਮੰਨੀ ਨਹੀਂ ਲੱਗਦਾ ਤੁਸੀਂ ਇਹ। ਚਲੋ ਤੀਜੀ ਤੇ ਸੁਣ ਲਾ। ਤੀਸਰੀ ਉਹਨਾਂ ਨੇ ਕਿਹਾ ਸੀ ਕਿ ਗੰਦ 'ਚ ਹੱਥ ਨਹੀਂ ਮਾਰਨਾ। ਯਾਰ ਤੀਜੀ ਉਹਨਾਂ ਨੇ ਤੁਹਾਨੂੰ ਗਲਤ ਕਹੀ ਜੇ। ਤੀਜੀ ਉਹਨੇ ਕਿਹਾ ਸੀ ਕਿ ਜੀਮਾ ਦੱਸਣਾ। ਇਹ ਉਸਤਾਦ ਜੀ ਜਾਣਦੇ ਹੋ, ਉਹ ਮੈਨੂੰ ਸ਼ੇਰ ਅਕਸਰ ਸੁਣਾਉਂਦੇ ਹੁੰਦੇ ਸੀ, ਕਹਿੰਦੇ ਨੌਕਰ ਵੀ ਰਹੇ ਆ ਤੇ ਨਵਾਬਾਂ ਦੇ ਰਹੇ ਆ, ਓਏ ਹਾਏ ਹਾਏ ਹਾਏ। ਮਾਲੀ ਵੀ ਰਹੇ ਆ, ਗੁਲਾਬਾਂ ਦੇ ਰਹੇ ਆ, ਓਏ ਅੱਖਾਂ ਦੀ ਪੂਜਾ ਅਸੀਂ ਨੇ ਉਹ ਕੀਤੀ ਜੇ ਸਾਕੀ ਵੀ ਰਹੇ ਆ, ਸ਼ਰਾਬਾਂ ਦੇ ਰਹੇ ਆ। ਆਹਾ, ਇਹ ਦਾਦਾ ਜੀ ਕਹਿ ਗਏ ਨੇ, ਹਾਂ। ਪਰਦਾਦਾ ਜੀ। ਦਾਦਾ ਜੀ ਕਹਿੰਦੇ ਬਹੁਤ ਸ਼ਾਬਾਸ਼, ਬੜਾ ਪਿਆਰ ਅੱਛੇ ਸੀ। ਇਨਸਾਨ ਸੀ। ਸਹੀ ਗੱਲ ਹੈ। ਹਾਂਜੀ ਤੇ ਉਹ ਜਦੋਂ ਵੀ ਰਹੇ ਆ ਕਿਰਾਏ ਤੇ ਰਹੇ ਆ। ਲੋਕਾਂ ਦੇ ਦਾਦੇ ਪੜਦਾਦੇ ਅੱਛੀਆਂ ਗੱਲਾਂ ਸਮਝਾ ਕੇ ਗਏ, ਉਹ ਸ਼ਰਾਬਾਂ ਦਾ ਦੱਸਣ। ਓਏ ਉਹ ਗੱਲ ਹੁੰਦੀ ਆ ਮਿਸਾਲ। ਸ਼ੇਰ ਕਿਹਾ ਉਹਨਾਂ ਨੇ। ਤੈਨੂੰ ਪਤਾ ਨਹੀਂ ਮੈਨੂੰ ਕਹਿੰਦਾ ਸਮਝਦਾ। ਮੈਂ ਉਦੋਂ 3 ਸਾਲ ਦਾ ਸੀ ਜਦੋਂ ਮੇਰੇ ਦਾਦਾ ਬੂ ਇੰਤਕਾਲ ਕਰ 3 ਸਾਲ ਦਾ? ਤੇ ਕਹਿੰਦਾ ਉਹ ਕਹਿ ਕੇ ਗਏ ਮੈਨੂੰ ਆ ਓ ਯਾਰ ਉਹਨਾਂ ਨੇ ਮੈਨੂੰ ਗੱਲ ਕੀਤੀ ਸੀ ਨਾ, ਗੱਲ ਤੇ ਗੱਲ ਹੀ ਹੁੰਦੀ ਯਾਰ 3 ਸਾਲ ਦਾ ਸੀ ਨਾ, ਇਹਦੀ ਨਿੱਕਰ 'ਚ ਪਰਚੀ ਪਾ ਗਏ ਸੀ। ਭਾਈ 3 ਸਾਲ ਦਾ ਚੰਗਾ ਭਲਾ ਬੰਦਾ ਸਿਆਣਾ ਹੁੰਦਾ। ਆਹੋ ਮੈਂ ਤੁਹਾਨੂੰ ਇਹ ਗੱਲ ਦੱਸਣ ਡਿਆ ਵੀ ਗੰਦ 'ਚ ਹੱਥ ਨਹੀਂ ਮਾਰਿਆ ਕਦੀ। ਗਾਰਾਂ ਨਹੀਂ ਕਦੇ ਲਿਆਂਦਾ ਹੈ ਗਾਰਾਂ ਨਹੀਂ, ਇੱਟਾਂ ਉੱਟਾਂ ਲੈਂਦੀਆਂ, ਟੈਲਾਂ ਟੂਲਾਂ ਗਾਰਾਂ ਨਹੀਂ ਫਰੀਦ ਆਹੋ। ਤੇ ਹੋਰ ਕੀ ਫਿਰ ਇਹ ਤੋਂ ਅੱਗੇ ਸੜੀਏ ਲੈ ਉਹਨੇ ਗਾਰਡਨ, ਇੱਟਾਂ, ਟੈਲਾਂ, ਇਹਦੇ ਮੁਕਾਬਲੇ ਤੇ ਨਾ ਉਹ ਯਾਰ ਮਜ਼ਦੂਰ ਕਹਿੰਦੇ ਲਓ ਜੀ ਕਹਾਣੀ ਬਣ ਗਈ ਆ, ਉਧਰ ਰਿਸ਼ਤੇਦਾਰ ਚੁੱਕ ਕੇ ਲੈ ਜਾਂਦੇ ਤੇ ਲਓ ਜੀ ਕਹਾਣੀ ਮੁੱਕ ਗਈ। ਉਹ ਜੀ ਕਹਾਣੀ ਮੁੱਕ ਗਈ। ਉਹ ਜਿਹੜੀ ਕਹਾਣੀ ਬਣਾਉਂਦੇ ਆ। ਇਹਨੂੰ ਪਤਾ ਨਹੀਂ ਹੈਗਾ ਵੀ ਮੈਂ ਜਦੋਂ ਮੈਂ ਆਪਣੇ ਕਜ਼ਨ ਨੂੰ ਕਹਿਣਾ ਗੱਡੀ ਸਿੱਧੀ ਬੂਹੇ 'ਚ ਮਾਰ ਕੇ ਅੰਦਰ ਗੱਡੀ ਲੰਘਾ ਦਿੰਦਾ, ਕੰਧ ਤੋੜ ਕੇ। ਕਿਹੜੀ ਗੱਡੀ? ਮੋਟਰਸਾਈਕਲ? ਨਹੀਂ ਨਹੀਂ, ਫਾਰਚੂਨਰ ਹੀ ਹੋਣੀ। ਫੋਰਚੂਨਰ ਸਾਜੀ। ਨਹੀਂ ਨਾ ਹੀ ਉਹਨੂੰ ਇਹ ਯਾਦ ਹੈ। ਤੁਹਾਡੀ ਗੱਡੀ 'ਚ ਤੇ 4 ਇੰਚ ਟਿਊਨਰ ਜਾਂਦੀ ਹੈ ਸਿਰਫ, ਬਾਕੀ ਤੇ ਸਾਰੀ ਇੱਧਰਲੇ ਘਰ ਦੇ ਅੱਗੇ ਲੱਗੀ। ਓਏ ਤੂੰ ਫਿਰ ਇਹੀ ਗੱਲ ਹੈ ਨਾ, ਦਾਦਾ ਜੀ ਦੇ ਕਹਿਣ ਤੇ ਮੈਨੂੰ ਕਿਹਾ ਸੀ ਦਾਦਾ ਜੀ ਨੇ ਕਿਸੇ ਮਾੜੇ ਬੰਦੇ ਨਾਲ ਕੋਈ ਮਾੜਾ ਨਹੀਂ ਕਰਨਾ। ਚੂਨਰ ਨਹੀਂ, ਤੁਸੀਂ ਚੋਰ ਚੂਨਰ। ਉਹ ਨਹੀਂ ਉਸਤਾਦ ਜੀ ਤੇ ਦਾਦਾ ਵੈਸੇ ਹੀ ਮਾਸ਼ਾਅੱਲਾ। ਕੀ ਕਿਹਾ ਗੰਦ ਝੱਤ ਨਹੀਂ ਮਾਰਨਾ? ਉਹ ਯਾਰ ਇੱਕ ਮਿੰਟ ਠਹਿਰ ਤੁਸੀਂ ਅਸਲ ਏਡੀ ਗੱਲ ਯਾਰ ਮੈਂ ਤੇਰੇ ਦਾਦੇ ਨੂੰ ਸਲੂਟ ਮਾਰਦਾ ਯਾਰ। ਤੂੰ ਮੇਰੇ ਨਾਲ ਮੈਨੂੰ ਇੰਨਾ ਨਹੀਂ ਪਤਾ ਤੁਹਾਡਾ ਗੁਜ਼ਾਰਾ ਕਿੱਦਾਂ ਹੋਇਆ ਹੁਣ। ਛਿੱਤਰਾਂ ਨੂੰ ਸਲੂਟ ਨਹੀਂ ਕਹੀਦਾ ਬੇਵਕੂਫ। ਨਹੀਂ ਫੈਸਲ ਤੂੰ ਮੇਰੇ ਨਾਲ ਲੈਂਦਾ ਵਾ, ਕਦੀ ਅੱਜ ਤੱਕ ਮੈਨੂੰ ਵੇਖਿਆ ਕਦੀ ਕਿਸੇ ਦੇ ਅੱਗੇ ਇੰਜ ਕਰਦੇ ਆ? ਯਾਰ ਵੱਡਾ ਸਟਾਈਲ ਆ ਫਰੀਦ। ਇੰਜ ਤੇ ਉਂਝ ਚ ਬੜਾ ਫਰਕ ਹੈ। ਇੰਜ ਜੀ ਮੈਂ ਇਹ ਮੇਰੇ ਮੁਹਤਰਮ ਨੇ, ਮੇਰੇ ਭਾਈ ਨੇ, ਕੌਣ? ਛੋਟੀ ਮੋਟੀ ਗੱਲ ਮੈਨੂੰ ਆਣ ਕੇ ਦੱਸਦੇ ਨੇ ਕਿ ਫਰੀਦ ਸਾਹਿਬ, ਚੀਮਾ ਸਾਹਿਬ ਇਹ ਰੌਲਾ ਹੋ ਗਿਆ। ਠੀਕ ਹੈ, ਭਾਈ ਨਾ ਇਹਨਾਂ ਨੂੰ ਜਿੱਦਣ ਪਤਾ ਲੱਗਿਆ ਸੀ ਨਾ, ਜਿੱਦਣ ਇਹ ਸ਼ੁਗਲ ਕਰਦੇ ਸੀ ਸ਼ੋਅ 'ਚ, ਜਿੱਦਣ ਪਤਾ ਲੱਗਿਆ ਨਾ ਜੈਨੂਨ ਚੀਮਾ, ਉਦੋਂ ਉਸਤਾਦ ਜੀ ਫੋਨ ਕਰਕੇ ਯਾਰ ਫਰੀਦ ਤੇਰੇ ਨਾਲ ਸ਼ੁਗਲ 'ਚ ਅਸੀਂ ਗੱਲਾਂ ਬਾਤਾਂ ਕਰਦੇ ਰਹੇ ਯਾਰ, ਚਲੋ ਕੋਈ ਗਲਤੀ ਕੀਤੀ। ਮੈਂ ਕਿਹਾ ਯਾਰ ਚਲੋ ਕੋਈ ਗੱਲ ਨਹੀਂ। ਲੇਕਿਨ ਜਿਹੜੀ ਤੂੰ ਗਲਤੀ ਮਾਫ ਕੀਤੀ ਨਾ ਫਰੀਦ, ਕਸਮ ਵੱਢ ਦੇਣ ਵਾਲੀ ਸੀ, ਤੂੰ ਮਾਫ ਕਰਤੀ। ਬਗੈਰ ਤਾਂ ਤੈਨੂੰ ਕਿੰਨੀ ਵਾਰੀ ਕਿਹਾ ਪਰਦਾ ਰੱਖ ਲਿਆ ਕਰੋ ਕਿਸੇ ਦਾ। ਮੈਂ ਫਿਰ ਇਹ ਮੈਨੂੰ ਫੋਨ ਕਰਕੇ ਕਹਿੰਦੇ ਹੁੰਦੇ ਸੀ ਯਾਰ ਜਾਈ ਜਰਾ ਯਾਰ ਥਾਣੇ, ਮੇਰਾ ਰੌਲਾ ਬਣ ਗਿਆ ਵਾ। ਉਸਤਾਦ ਜੀ ਤੁਸੀਂ ਕਿਉਂ ਇੰਜ ਦੀ ਗੱਲ ਆਸਾਨ ਮੰਨਿਆ ਕਰੋ ਯਾਰ ਉਸਤਾਦ ਜੀ। ਇਹਦੇ ਪੜਦਾਦੇ ਦੇ ਪੜਦਾਦੇ ਮੁਗਲਾਂ ਦੇ ਉੱਥੇ ਵੀ ਹੁੰਦੇ ਸੀ ਅੱਛਾ ਜੀ। ਦਰਬਾਰਾਂ 'ਚ। ਹਾਂ, ਉਹ ਨਹੀਂ, ਉਹ ਸਾਡੇ ਕੋਲ ਹੁੰਦੇ ਸੀ। ਇਹ ਉਹਨਾਂ ਕੋ ਵੀ ਸਿੱਕੇ ਨਹੀਂ ਸੀ ਲੈਂਦੇ। ਅੱਛਾ ਜੀ। ਹਾਂ, ਇਹ ਕਹਿੰਦੇ ਸੀ ਜੀ ਹੱਥ 'ਚ ਦਿਓ ਬਸ। ਫਿਰ ਇਹਦੇ ਪੜਦਾਦੇ ਦਾ ਸ਼ੇਰ ਹੈ ਇੱਕ, बादशाहों से भी फेंके हुए सिक्के नहीं लिए, हमने मांगा कशी भी की है तो खुददारी के साथ। ਕੋਈ ਇਹਦੇ ਦਾਦਾ ਜੀ बेसिकली राहत नूरी साहब ਦਾ ਸ਼ੇਰ ਹੈ। ਉਹ ਨਹੀਂ ਉਸਤਾਦ ਜੀ, ਉਹ ਵੈਸੇ ਹੀ ਸਾਡੇ ਦਾਦੇ ਪੜਦਾਦੇ ਇਹਨਾਂ ਦਾ ਬਹੁਤ ਖਿਆਲ ਰੱਖਦੇ ਸੀਗੇ। ਚਲੋ ਜਿਹਦੇ ਓਏ ਆਹੋ ਸੱਚ ਮੈਂ ਭੁੱਲ ਗਿਆ, ਇਹਨਾਂ ਦੇ ਵੱਡਿਆਂ ਕੋਈ ਇਹਨਾਂ ਦੇ ਵੱਡੇ ਹੁੰਦੇ ਸੀ। ਆਹੋ ਦਾਦਾ ਜੀ ਤੇ ਮਾਲਾ ਦੇ ਦਿੰਦੇ ਹੁੰਦੇ ਸੀ, ਇੰਜ ਕਰਕੇ ਸਿੱਟਦੇ ਸੀਗੇ। ਮਾਲਾ ਇੱਕ ਦਿੱਤੀ ਸੀ ਇੱਕ ਮਾਲਾ। ਉਹ ਜਦੋਂ ਅੱਛਾ ਸੁਰ ਲੱਗ ਜਾਂਦਾ ਸੀ। ਹਾਂ ਉਹਦਾ ਨੇ ਮੋਤੀਆਂ ਦੀ ਮਾਲਾ ਦਿੱਤੀ, ਇਹਨਾਂ ਨੂੰ ਮਾਲਾ ਦਿੱਤੀ, ਮੈਨੂੰ ਵਿਜੰਤੀ ਮਾਲਾ ਦੇਤੀ। ਯਾਰ ਸਾਨੂੰ ਨਾ ਸਾਡੀ ਬਖਸ਼ੀਸ਼ ਆ, ਅਸੀਂ ਮਾੜੇ ਬੰਦੇ ਤੇ ਕਦੀ ਵੀ ਮਤਲਬ ਨਾ ਜ਼ੁਲਮ ਕੀਤਾ ਨਾ ਵਾਧਾ ਘਾਟਾ। ਤੇ ਯਾਰ ਉਸਤਾਦ ਨੂੰ ਤੂੰ ਚੀਂਦਾ ਯਾਨੀ ਕਿ ਕਹਿਣ ਲਿਆ ਅੱਖਾਂ ਤੇ ਖੋਲ ਕੇ ਗੱਲ ਕਰਿਆ। ਉਸਤਾਦ ਜੀ ਮੇਰੇ ਇਹ ਸਟਾਈਲ ਹੀ ਇਹੀ ਹੈ, ਤੁਹਾਨੂੰ ਪਤਾ ਸਟਾਈਲ ਹੀ ਇਹੀ ਹੈ ਕਿਉਂਕਿ ਮੈਂ ਬਚਪਨ ਚੋਂ ਹੀ ਇਸ ਤਰ੍ਹਾਂ ਦਾ ਵਾ। ਸਟਾਈਲ ਨਹੀਂ ਹੈਗਾ, ਇਹ ਆਪਣੀਆਂ ਹਰਕਤਾਂ ਅੱਗੇ ਵੀ ਇਹ ਆਉਂਦੀਆਂ। ਡਰ ਦੀ ਵਜ੍ਹਾ ਤੋਂ ਨਹੀਂ ਅੱਖਾਂ ਖੋਲਦਾ। ਇੱਕ ਦੋ ਵਾਰੀ ਇਹਨੇ ਘਰ ਅੱਖਾਂ ਖੋਲੀਆਂ, ਕਹਿੰਦਾ ਇਹਦੇ ਨਾਲੋਂ ਬੰਦ ਹੀ ਚੰਗਾ। ਉਦੋਂ ਦਾ ਡਰਿਆ ਭਾਈ ਇਹ। ਭਾਈ ਵੇਖ ਲਓ ਫਿਰ ਘਰ ਤੱਕ ਜਿਹੜਾ ਜ਼ੇਰੇ ਤਮੀਰ ਹੈ, ਮੈਂ ਉਸ ਘਰ ਦੀ ਗੱਲ ਕਰ ਰਿਹਾ। ਜਿਹੜਾ ਨਵਾਂ ਬਣ ਰਿਹਾ ਘਰ ਤੱਕ ਜਾ ਰਹੇ ਆ ਉਸਤਾਦ ਜੀ ਮੇਰੇ। ਦਾਦਾ ਜੀ ਦੀਆਂ ਅਕਸਰ ਗੱਲਾਂ ਯਾਦ ਆਉਂਦੀਆਂ ਨਾ। ਦਾਦਾ ਜੀ ਤਾਂ ਦਾਦਾ ਜੀ ਤਾਂ ਮੈਂ ਥੋੜਾ ਗੂੰਗੇ ਸੀ ਤੇ ਗੱਲਾਂ ਕਿੱਥੋਂ ਯਾਦ ਆਉਂਦੀ। ਯਾਰ ਗੂੰਗਰੇ ਦੇ ਗੂੰਗੇ ਸੀ। ਅੱਛਾ ਹਾਂ ਗੂੰਗੇ ਸੀ ਨਾ। ਸਾਰਿਆਂ ਨੂੰ ਬੜਾ ਕਰਦੇ। ਉਹ ਦੋ ਤਿੰਨ ਹਾਂ ਹੱਸਦੇ ਵੀ ਹੁੰਦੇ ਸੀ। ਯਾਰ ਗੂੰਗਾ ਹੱਸ ਨਹੀਂ ਸਕਦਾ ਕੀ ਜਿੰਨ ਕਰ ਗੁੰਗਾ ਹਾਸਿਆ ਤੇ ਮਿਲਣ ਵਧਾਈਆਂ ਹਨਾ। ਅੱਛਾ ਉਹਨਾਂ ਨੇ ਮੈਨੂੰ ਅਕਸਰ ਨਾ ਉਹਨਾਂ ਨੇ ਕਹਿਣਾ ਕਿ ਤੇਰੇ ਨਾ ਮੈਨੂੰ ਤੇਰੇ ਚੋਂ ਨਾ ਦਾਦਾ ਜੀ ਤੇਰੇ ਹੋਸ਼ ਦੇ ਵਿੱਚ ਹੈ ਸੀ। ਉਹ ਯਾਨੀ ਤੂੰ ਉਦੋਂ ਕਿੱਡਾ ਕੁ ਸੀ? ਐਵੇਂ 2.5 ਮਹੀਨੇ
2.5-3 ਮਹੀਨੇ ਦਾ ਤੇ ਉਦੋਂ ਤੇਰੇ ਨਾਲ ਗੱਲਾਂ ਕਰਦੇ ਰਹੇ ਸੀ। ਜ਼ਿਹਨੀ ਤਵਾਜ਼ਨ ਠੀਕ ਨਹੀਂ ਸੀ ਦਾਦਾ ਜੀ ਆ ਵੀ 2.5 ਮਹੀਨੇ ਦੇ ਬੱਚੇ ਨੇ ਏਡੀਆਂ ਵੱਡੀਆਂ ਗੱਲਾਂ ਕਰਦੇ ਨੇ। ਅਸਲ 'ਚ ਨਾ ਸਾਡੇ ਜੰਮਦਿਆਂ ਜੋ ਹੁੰਦਾ ਵਾ ਬੰਦੇ ਨੂੰ, ਹਾਂ ਜੰਮਦੇ ਦੀਆਂ ਅਸੂਲਾਂ ਤਿੱਖੀਆਂ ਹੁੰਦੀਆਂ ਹਾਂ ਠੀਕ ਹੈ ਨਾ। ਤੇ ਉਹ ਮੈਨੂੰ ਅਕਸਰ ਕਹਿੰਦੇ ਹੁੰਦਾ ਸੀ ਕਿ ਤੇਰੇ ਕੋਲ ਨਾ ਮੈਨੂੰ ਮਤਲਬ ਦੁਸ਼ਮਣਦਾਰੀ ਦੀ ਬੋ ਹੁੰਦੀ। ਓਏ ਦੁਸ਼ਮਣਦਾਰੀ ਤੋਂ ਕੋਲੋਂ ਪਾਇਆ ਉਹਨਾਂ ਨੇ ਕੱਲੀ ਬੋਲ ਨਹੀਂ ਉਹ ਯਾਰ ਏਦਾਂ ਹੀ ਜੇ ਦਾਦਾ ਜੀ ਇਹਨੂੰ ਲੋਰੀ ਦਿੰਦੇ ਹੁੰਦੇ ਸੀ ਚੁੱਕ ਕੇ ਵੀ ਢਾੜੀ ਬਰਸੀ ਖਟਣ ਗਿਆ ਤੇ ਕਸਮ ਹਾਂਜੀ ਉਹ ਫਿਰ ਬਾਅਦ ਚ ਗਾਣਾ ਵੀ ਗਾਉਂਦੇ ਸੀ ਸ਼ੇਖ ਢਾੜੀ ਬਰਸੀ ਨੱਚਣ ਗਿਆ ਸਹੀ ਗੱਲ ਹੈ। ਨੱਚ ਕੇ ਲਿਆਂਦਾ ਆਟਾ ਫਿਰ ਦੁਰ ਚਾਟਾ। ਸਹੀ ਗੱਲ ਕਹਿੰਦੇ ਹੁੰਦੇ ਸੀ ਸ਼ੇਖ ਵੇ ਦਿਨ ਚੜਿਆ ਕਿ ਨਹੀਂ। ਉਹ ਯਾਰ ਸਿੱਧਾ ਕਹਿੰਦੇ ਸ਼ੇਖਾਂ ਦਾ ਰਾਜਾ। ਆਏ ਹਾਏ ਹਾਏ ਗੁੜਤੀ ਦਿੱਤੀ ਉਹਨਾਂ ਮੈਨੂੰ, ਖਜੂਰ ਦੇਸੀ ਘਿਓ। ਗੁੜਤੀ ਵੀ ਗਿੱਲੀ ਗਿੱਲੀ। ਸਹੀ ਗੱਲ। ਉਹ ਯਾਰ ਫਰੀਦ ਹੁਣ ਕਹੇਗਾ ਚੀਜ਼ ਆ ਯਾਰ ਆ ਕੇ ਲੋਡ ਮੋਡ ਕਰਾ ਦਿੰਦੇ ਹੀ। ਅੱਛਾ ਲਓ ਜੀ ਚੀਮੇ ਨੂੰ ਇਹਨਾਂ ਅਸਰ ਹੀ ਨਹੀਂ ਹੁੰਦਾ ਗੱਲ ਦਾ ਜਿੱਦਾਂ ਇਹਨੂੰ ਹੋ ਰਿਹਾ। ਨਹੀਂ ਜੀ ਵੈਸੇ ਚੀਮਾ ਇਨਸਾਨ ਨਹੀਂ, ਅੱਲਾ ਨੇ ਸੈਂਸ ਦਿੱਤੀ ਹੋਵੇ। ਇਹਦੇ ਦਾਦੇ ਦੀ ਇੱਕ ਗੱਲ ਸੁਣ ਕੇ ਮੈਂ ਬੜਾ ਹੱਸਿਆ ਸੀ। ਕਹਿੰਦੇ ਇਹ ਸੋਨੇ ਦਾ ਚਮਚ ਲੈ ਕੇ ਪੈਦਾ ਹੋਇਆ। ਇਹ ਕਿਹੜੀ ਗੱਲ ਹੋਈ? ਹਾਂ ਇਹ ਕਈ ਹੁੰਦੇ ਨੇ ਜਿਹੜੇ ਅਮੀਰ ਹੋ ਜਾਂਦੇ ਨੇ, ਜਿਹੜੇ ਯਾਨੀ ਕਿ ਸੋਨੇ ਦਾ ਚਮਚ ਲੈ ਕੇ ਆਉਂਦੇ ਨਾਲ ਜੀ। ਉਹਦਾ ਯਾਰ ਮਿਸਾਲ ਦਾ ਮਤਲਬ ਹੁੰਦਾ ਵੀ ਜੰਮਦਿਆਂ ਨੂੰ ਮਤਲਬ ਕਿ ਸਾਰਾ ਕੁਝ ਹਰ ਚੀਜ਼ ਉਹਨਾਂ ਦੇ ਯਾਨੀ ਕਿ ਹੈਵੀ ਬਾਈਕ ਵੀ ਲੈਤੀ ਜੰਮਦੇ ਕਿਸੇ ਨੇ। ਇਹਦੇ ਇਸ ਤਰ੍ਹਾਂ ਹੀ ਸੀ। ਹਾਂ ਲੈ ਯਾਰ ਉਹ ਗੱਲ ਨਾ ਉਹ ਜੀ ਪਦੈਸ਼ ਹੀ ਹੈਲੀਕਾਪਟਰ ਚ ਹੋਈ ਹੈ। ਹੈਲੀਕਾਪਟਰ ਤੋਂ ਮਰਾਦ ਕਿ ਉਹ ਸਾਡਾ ਘਰ ਜਿਹੜਾ ਸੀ ਨਾ ਉਹ ਬੜਾ ਖੁੱਲਾ ਡੁੱਲਾ ਸੀ। ਉਹਦਾ ਡਿਜ਼ਾਈਨ ਬਣਿਆ ਹੁੰਦਾ ਸੁਪਰ ਹੈਲੀਕਾਪਟਰ ਟਾਈਪ। ਹੈਲੀਕਾਪਟਰ ਦਾ ਉਹ ਵਜ਼ੀਰ ਆਜ਼ਮ ਨੇ 5 ਲੱਖ ਰੁਪਈਆ ਵੀ ਦਿੱਤਾ ਸੀਗਾ ਜਿਹੜਾ ਉਹ ਪੀਏ ਮੋਟਾ ਨਹੀਂ ਉਹ ਨਾ ਦਾਦਾ ਜੀ ਮੈਨੂੰ ਗੁੜਤੀ ਦਿੱਤੀ ਨਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਕੰਨ 'ਚ ਕਹਿ ਗਏ ਕਿ ਗੁੜਤੀ ਲੀਲਾ ਸ਼ਲਵਾਰ ਫਿਰ ਤੈਨੂੰ ਮੈਂ ਦੇ ਦਾਂਗਾ ਬਾਅਦ। ਨਹੀਂ ਤੇ ਨਿੱਕੇ ਹੁੰਦੇ ਉਹਨਾਂ ਨੇ ਕਿਹਾ ਕਿ ਪੁੱਤਰ ਤੇਰੇ ਕੰਨ ਚ ਕਿ ਚੀਮਾ ਚੀਮੇ ਤੇ ਪੱਕਾ ਰਹੀ। ਬੇਟਾ ਮਾਫ ਕਰ ਦੇ। ਅਸੀਂ ਚੀਮੇ ਨੂੰ ਬਹੁਤ ਮੁਸ਼ਕਲ ਸੰਭਾਲਿਆ ਵਾ ਕਈਆਂ ਸਦੀਆਂ ਤੋਂ ਤੇ ਹੁਣ ਤੇਰੇ ਹੱਥ 'ਚ ਲਾਜ ਆ। ਕਿਤੇ ਵੀ ਤੂੰ ਸ਼ੋਅ ਕਰੇ 50,000 ਬੰਦਾ ਤੈਨੂੰ ਜੋ ਮਰਜ਼ੀ ਕਵੇ ਤੂੰ ਚੀਮੇ ਤੋਂ ਹਟਣਾ ਨਹੀਂ। ਔਰ ਤੂੰ ਕਹਿ ਦਾ ਔਰ 2.5 ਮਹੀਨੇ ਦੇ ਬੱਚੇ ਨੇ ਇੰਨੀ ਗੱਲ ਮੰਨੀ। ਜੇ ਤੂੰ ਥੋੜਾ ਵੱਡਾ ਹੁੰਦਾ ਤੂੰ ਤੇ ਕਿੰਨੀ ਕੁ ਮੰਨਣੀ ਸੀ। ਮੈਂ ਜੀ ਆਪਣੀ ਇੱਕ ਸਟੇਟਮੈਂਟ ਦੇਣੀ ਆ ਪੂਰੀ ਦੁਨੀਆ ਨੂੰ ਕਿ ਮੈਨੂੰ ਚੀਮੇ ਤੋਂ ਗੈਰ ਚੀਮਾ ਸਾਬਤ ਕਰ ਦੋ। ਸਰ ਸੈਕਿੰਡ ਮੇਰੀ ਗੱਲ ਸੁਣ ਲਓ। ਐਵੇਂ ਨਹੀਂ ਸਟੇਟਮੈਂਟ ਦੇ ਦਿੱਤੀ, ਪਹਿਲੇ ਕਦੀ ਦਿੱਤੀ? ਦਿੰਦਾ ਰਿਹਾ ਵਾ ਯਾਰ। ਐਵੇਂ ਮਤਲਬ ਕਿ ਐਡੇ ਵੱਡੇ ਪਲੇਟਫਾਰਮ ਫਾਰਵਰਡ ਮਿੰਟ ਦਿੰਦਾ ਸੀ। ਭਾਈ ਐਡੇ ਵੱਡੇ ਪਲੇਟਫਾਰਮ ਤੇ ਸਟੇਟਮੈਂਟ ਦੇ ਰਿਹਾ, ਕੋਈ ਸੋਚ ਸਮਝ ਕੇ ਐਵੇਂ ਯਾਰ ਲੋਕਾਂ ਨੂੰ ਪਤਾ ਵਾ ਯਾਰ ਕੁਝ ਵੀ ਨਹੀਂ ਐਵੇਂ ਲੋਕੀ ਬਸ ਥੱਲੇ ਕਮੈਂਟਸ 'ਚ ਦੱਸਣਾ ਕਿ ਚੀਮਾ ਤੁਸੀਂ ਉਹਨੂੰ ਇਹਦਾ ਬਣਦਾ ਕਹਿਣਾ ਹੁਣ ਬਸ ਕਰ ਲੈ। ਆਹੋ ਉੱਤੋਂ ਤੂੰ ਵਾਸਕੋਟ ਵੇਖ ਕਿਦਾਂ ਪਾ ਕੇ ਆ ਜਾਂਦਾ। ਵੇਖਦਾ ਲੱਗਦਾ ਮਛਲੀਆਂ ਵਾਲਾ ਕਾਊਂਟਰ ਵੇਖਣੇ ਅਕਵਾਰੀਅਮ ਵੇਖ ਖੁਦ ਹੀ ਦੋਸਤੀ ਤੁਹਾਨੂੰ ਨਾ ਪੰਜ ਦੇ ਵਿੱਚ ਮਛਲੀਆਂ ਫੇਰ ਰਹੀ ਹੁੰਦੀ। ਸਾਨੂੰ ਨਾ ਨਿੱਕੇ ਹੁੰਦੇ ਮੈਨੂੰ ਦਾਦਾ ਹੀ ਨੇ ਕਿਹਾ ਨਿੱਕੇ ਹੁੰਦੇ ਜਦੋਂ ਮੈਂ ਯਾਰ ਤੂੰ ਵੱਡਾ ਹੋ ਜਾ ਹੁਣ। ਨਹੀਂ ਸੁਣੋ ਤੁਸੀਂ ਨਾ ਕੰਨ 'ਚ ਉਹਨਾਂ ਨੇ ਕਿਹਾ ਕਿ ਪੁੱਤਰ ਮਾੜੇ ਬੰਦੇ ਦੇ ਮੇਰੀ ਗੱਲ ਸੁਣੋ। ਕੋਲ ਕੌਣ ਸੀਗਾ ਜਿਹੜਾ ਕਰਨ ਜੀ ਦੱਸ ਰਹੇ ਤੁਸੀਂ ਤੇ ਦਾਦਾ ਜੀ ਇਕੱਲੇ ਨਹੀਂ ਸੀ? ਨਹੀਂ ਦਾਦਾ ਜੀ ਦਾ ਕਾਂ ਨਹੀਂ ਸੀ ਨਾ ਉਹਨਾਂ ਕੁਝ ਨਹੀਂ ਬੋਲਿਆ ਜਾਂਦਾ। ਕਾਨ ਸੀ ਨਾ ਕਬੂਤਰ ਫਿੱਟ ਗਿਆ ਸੀ ਨਾ ਮੈਨੂੰ ਤਕਰੀਬਨ ਉਹਨਾਂ ਨੇ ਬਚਪਨ ਜੀ ਨਾ ਸਾਰਿਆਂ ਨੇ ਜਦੋਂ ਉਹ ਯਾਰ ਤੈਨੂੰ ਬਚਪਨ 'ਚ ਕੀ ਕਰਦੇ ਰਹੇ ਆ? ਸਾਜੂ ਖਾਨ ਦਾ ਜਾਂਦੇ 50,000 ਸਾਲ ਬਾਅਦ ਉਹਨਾਂ ਦੇ ਘਰ ਬੱਚਾ ਹੋਇਆ ਸੀ। ਇਹਨੇ ਚਾਹ ਤੇਰੇ ਨਾਲ ਕਰਦੇ ਰਹੇ। ਸਹੀ ਗੱਲ ਹੈ। ਵੇਖੋ ਇਹ ਗੱਲ ਮੰਨਣ ਵਾਲੀ ਕਿ ਬੇਟਾ ਪੈਦਾ ਬੜੀ ਦੇਰ ਬਾਅਦ ਸਾਡੀ ਪੀੜ੍ਹੀ 'ਚ ਹੋਇਆ ਸੀ। ਓਏ ਪੀੜੀ 'ਚ ਪੈਦਾ ਹੋਇਆ ਤੂੰ? ਪੀੜੀ ਤੇ ਏਡੀ ਹੁੰਦੀ ਪੀੜੀ 'ਚ ਕਿੱਦਾਂ ਬੱਚਾ ਪੈਦਾ ਹੋ ਜਾਂਦਾ? ਸਰ ਨਸਲ ਮੈਂ ਸ਼ਾਇਰ ਸੇ ਮੁਰਾਦ ਪੀੜ੍ਹੀ ਨਸਲ ਨੂੰ ਕਹਿੰਦੇ ਆ। ਠੀਕ ਹੈ ਅੱਛਾ ਮੈਂ ਕਹਾਂ ਉਹਦੀ ਦੂਜੀ ਪੀੜੀ ਨਾ ਬੜਾ ਬਰਦਾਸ਼ਤ ਕਰਨ ਡਿਆ ਮੈਂ ਬੱਚਾ ਸੀ ਉਹ ਜਦੋਂ ਮੈਨੂੰ ਦਾਦਾ ਜੀ ਨੇ ਕਿਹਾ ਪੀੜੀ 'ਚ ਪੈਦਾ ਹੋਇਆ ਬਿੱਲੀ ਦਾ ਬੱਚਾ ਤੂੰ। ਦਾਦਾ ਜੀ ਨੇ ਕਿਹਾ ਕਿ ਪੁੱਤਰ ਤੇਰੇ ਮੁਰੱਬੇ ਤੇਰੇ ਨਾਮੇ ਆ ਤੂੰ ਇੰਨਾ ਦੇ ਨਹੀਂ ਠਹਿਰ ਜਾ ਯਾਰ ਘਰ ਮੁਰੱਬੇ ਜ਼ਮੀਨਾਂ ਨੂੰ ਕਹਿੰਦੇ ਨੇ। ਉਹਨਾਂ ਕਿਹਾ ਤੇਰੇ ਨਾਮੇ ਮੁਰੱਬੇ ਜ਼ਮੀਨਾਂ ਤੇਰੇ ਜਾਇਦਾਦਾਂ 20 ਤੋਲੇ ਤੈਨੂੰ ਹੁਣ ਜੰਮਦਿਆਂ ਤੈਨੂੰ ਪਾ ਦਿੱਤਾ। ਜਾਇਦਾਦਾਂ ਨਹੀਂ ਜੀ ਤੁਹਾਨੂੰ ਕੱਲੀਆਂ ਦਾਦਾ ਹੀ ਹੁੰਦੀਆਂ ਨੇ ਜਾਇਦਾਦਾਂ ਨਹੀਂ। ਕਹਿੰਦੇ 20 ਤੋਲੇ ਜੰਮ ਨਹੀਂ ਪਾਤਾ। ਬੜੀ ਮੁਸ਼ਕਲ ਬਚਿਆ ਭਾਈ। ਸਾਹ ਬੰਦ ਹੋ ਗਿਆ ਹੁਣ 20 ਕਿਲੋ ਉੱਤੇ ਰੱਖਤਾ। ਸੋਨਾ ਆਹੋ ਕਸਮੇ ਦੀ ਵੱਖੀ 'ਚ ਖੁੱਭ ਕੇ ਕਾਂਟੇ। ਓਏ ਕਿੱਦਾਂ ਪਿਆ ਗਿਆ? ਹਾਂ ਇਹ ਜੰਮਦਾ ਹੀ ਕਹਿਣ ਲੱਗ ਪਿਆ ਕਾਂਟਾ ਲਗਾ।
ਕਿੰਨਾ ਸੋਨਾ ਪਾਇਆ ਜੀ? 20 ਤੋਲੇ ਸੋਨਾ ਪਾਇਆ ਜੀ ਉਹਨੇ। ਅੱਛਾ ਜੀ, ਇਹਦੇ ਤੇ ਪਾਤਾ ਯਾਨੀ ਕਿ ਇਹਨੇ ਚੁੱਕਿਆ। ਯਾਰ ਦਾਦਾ ਹੀ ਦੇ ਧੋਲੇ ਲਾ ਕੇ ਨਾ 20 ਉਹਨਾਂ ਨੇ 20 ਤੋਲੇ ਲਾ ਕੇ ਉਹਨਾਂ ਨੇ ਕਿਹਾ ਵੀ ਮੇਰੇ ਵੱਲੋਂ 20 ਤੋਲੇ ਨਾਲ ਇੰਨਾ ਕੁ ਸੋਨਾ ਨਾ ਨਹੀਂ ਉਹ 20 ਤੋਲੇ ਉਹਨਾਂ ਨੇ ਕਿਹਾ ਉਹਨੂੰ ਚਾਂਦੀ ਕਹਿੰਦੇ ਨਾ, ਚਾਂਦੀ ਆ ਗਈ ਵਾਲਾ ਮੈਂ ਉਹ 20 ਤੋਲੇ ਚਾਂਦੀ 20 ਤੋਲੇ ਰੱਖੇ ਉਹਨਾਂ ਨੇ। 20 ਤੋਲੇ ਪੁੱਟ ਕੇ ਕਹਿੰਦਾ ਅੱਲਾ ਮੇਰਾ ਸੋਨਾ। ਹਾਲੇ ਬੜ ਮੇਰਾ ਸੋਨਾ। ਚਲੋ ਕੈਸੀ ਗੱਲ ਤੁਹਾਡੇ ਲਈ ਹਾਸੇ ਹੈ, ਸਾਡੀ ਜਾਨ ਤੇ ਬਣੀ ਤੇਰਾ ਹਾਸਾ ਹੋ ਗਿਆ। ਉਹ 20 ਤੋਲੇ ਭਾਈ 20 ਤੋਲੇ ਸੋਨਾ ਪਾਇਆ। ਉਹ ਯਾਰ ਅੱਛਾ 20 ਤੋਲੇ ਸੋਨਾ ਕਿੱਦਾਂ ਪਾਇਆ ਭਲਾ ਇੱਥੇ? ਕਿਦਾਂ? ਨਾਲਦਿਆਂ ਦੇ ਘਰ ਦਾ ਚੁੱਕਿਆ ਗਿਆ, ਉਹਨਾਂ ਨੇ ਇੱਥੇ ਪਾਤਾ। ਉਹਨਾਂ ਨੇ ਕਿਹਾ ਭਾਈ ਇਹਨੇ ਚੁੱਕੇ ਜੰਮਦੇ ਹੀ ਪਾਤਾ। ਸਾਜੀ ਨਾ ਕਰਿਆ ਕਰੋ ਸਾਜੀ। ਚਲੋ ਉਹਨਾਂ ਨੇ ਕਿਹਾ ਕੈਸਾ ਨਹਿਸ਼ ਬੱਚਾ ਹੋਇਆ ਸਾਡਾ 20 ਤੋਲੇ ਸੋਨੇ ਲੈ ਗਏ, ਇੱਥੇ ਪਾਓ। ਅੱਛਾ ਜੇ ਉਹ ਚਲੋ ਸਾਈ ਗਲਤ ਹੈਗਾ, ਤੁਸੀਂ ਤੇ ਸਹੀ ਹੋ। ਉਹਦਾ ਮਕਾਨ ਜਲਦ ਤੋਂ ਜਲਦ ਯਾਨੀ ਕਿ ਕੰਪਲੀਟ ਕਰਾਓ। 2 ਗਾਰਡ ਰੱਖੋ, ਠੀਕ ਹੈ। 1 ਗਾਰਡ ਦਿਨੇ ਰੱਖੋ, 1 ਰਾਤ ਰੱਖੋ, ਠੀਕ ਹੈ। ਉਸ ਤੋਂ ਬਾਅਦ ਸਾਈ ਬਾਹਰ ਗੇਟ ਤੇ ਵੀ ਗਾਰਡ ਹੋਣਾ ਚਾਹੀਦਾ, ਮੇਰੀ ਉਹ ਕਲੋਨੀ 'ਚ ਵੀ ਗਾਰਡ ਹੋਣਾ ਚਾਹੀਦਾ। 1 ਸਾਡੇ ਨਾਲ ਹੋਣਾ ਚਾਹੀਦਾ, ਜਦੋਂ ਅਸੀਂ ਆਂਦੇ ਜਾਂਦੇ ਆ ਸਾਡੇ ਨਾਲ ਮੋਟਰਸਾਈਕਲ ਤੇ ਬੈਕ ਤੇ ਹੋਵੇ, ਠੀਕ ਹੈ ਨਾ। ਮੇਰੇ ਨਾਲ ਤੇ ਫਰੀਦ ਨਾਲ ਗਾਰਡ ਹੋਣਾ ਚਾਹੀਦਾ। ਹੋਰ ਤੁਹਾਡੇ ਨਾ ਇੱਕ ਫਿੰਗਰ ਟਿਪਸ ਤੇ ਇੱਕ ਛੋਟਾ ਜਿਹਾ ਕੰਮ ਪਿਆ ਆ ਸੜਕ ਜਿਹੜੀ 15-20 ਲੱਖ ਰੁਪਏ ਲੱਗਦਾ ਉਹਦੀ। ਓਏ ਅੱਛਾ ਯਾਰ ਮੈਂ ਬਣਾ ਦਿੰਦਾ, ਮੈਂ ਸੜਕ ਦੀ ਬਣਾ ਦਿੰਦਾ। ਸਾਈ ਉਹ ਗੈਲਰੀ ਵੀ ਉੱਤੇ ਬਣਾ ਦਿਓ, ਇਹਨਾਂ ਦੀ ਬਣਾ ਦਿੰਦਾ ਗੈਲਰੀ ਬਣਾ ਦਿਓ। ਇੱਕ ਉੱਤੇ ਵਾਸ਼ਰੂਮ ਤੇ ਨਾਲ ਭਾਜੀ ਮੈਂ ਕਮਰਾ ਜੋ ਛੋਟਾ ਜਿਹਾ ਬਣਾ ਦਿੰਦਾ ਬਸ। ਠੀਕ ਹਾਂ ਬਸ ਠੀਕ ਠੀਕ ਹੈ ਨਾ। ਤਾਂ ਮਟੀਰੀਅਲ ਦੀ ਤੇ ਗੱਲ ਕਲੀਅਰ ਕਰ ਲਓ ਭਾਈ। ਨਹੀਂ ਮੈਨੂੰ ਉਹ ਮਜ਼ਾ ਆ ਰਿਹਾ ਸੀ। ਅੱਛਾ ਦਾਦਾ ਜੀ ਨੇ ਕੀ ਕਿਹਾ ਕੰਨ 'ਚ? ਦਾਦਾ ਜੀ ਨੇ ਨਾ ਮੈਨੂੰ ਜ਼ਾਫਰਾਂ ਦੀ ਤੇ ਗੁੜਤੀ ਦਿੱਤੀ। ਆਪਣਾ ਦੀ ਜ਼ਾਫਰਾਨ ਦੀ ਗੁੜਤੀ। ਅੱਛਾ ਉਹਨਾਂ ਕੋਲ ਆਪਣੀ ਉਹ ਨਹੀਂ ਤਾਂ ਹੈ। ਮਹਿੰਗੀ ਬੜੀ ਹੁੰਦੀ ਉਸਤਾਦ ਜੀ। ਜ਼ਾਫਰਾਨ ਉਸ ਦੌਰ 'ਚ ਸਸਤੀ ਸੀ, ਲੱਖ ਰੁਪਏ ਦੀ ਤੋਲਾ ਸੀ ਉਸ ਦੌਰ 'ਚ ਤਾਂ ਰੁਲਦਾ ਫਿਰਦਾ। ਜ਼ਾਫਰਾਨ ਬਹੁਤ ਉਦੋਂ ਮਹਿੰਗਾ ਸੀ, ਉਹ ਡੁੱਲਦਾ ਨਹੀਂ ਸੀ ਹੈਗਾ। ਹੀਰਾ ਚਟਾਇਆ ਇਹਨੂੰ ਜੰਮਦਿਆਂ ਨੂੰ ਉਹਨਾਂ ਨੇ। ਅੱਛਾ ਜੀ, ਫੇਰ ਵੀ ਨਹੀਂ ਮਰਿਆ। ਉਹ ਭਾਈਜਾਨ ਪਤਾ ਕੀ ਮੇਰੀ ਪੀੜ੍ਹੀ ਦੇ ਵਿੱਚ ਨਾ ਸਭ ਤੋਂ ਪਹਿਲਾ ਐਸਾ ਮੈਂ ਬੱਚਾ ਸੀ ਜਿਹਦੇ ਉਹਨਾਂ ਲਿਖਿਆ ਸੀ ਕਿ ਇਹਦੇ ਵਿੱਚ ਨਾ ਗੈਰਤ, ਜੁਰਤ, ਯਾਰ ਹਿੰਮਤ। ਇੱਕ ਐਡੇ ਸੀ ਪੀੜੀ ਦੇ ਵਿੱਚ ਇਹ ਇੰਨਾ ਸਾਜੀ ਉਹ ਗੈਰਤ ਜੁਰਤ ਦੀ ਕਰ ਕੀਤੀ ਜੀ ਉਹਨੇ। ਪੀੜੀ ਨਾ ਕਹਿ, ਪੁਰਖ ਕਹਿ, ਪੁਰਖਾਂ 'ਚ। ਤੇ ਪੁਰਚ ਕੀ ਹੈ? ਉਹ ਪੁਰਜ ਨਹੀਂ, ਪੁਰਖ। ਸਾਡੀ ਖਾਨਦਾਨ 'ਚ ਕਹਿ ਲਾ। ਉਹ ਤੇ ਸਾਡੇ ਖਾਨਦਾਨ ਨਸਲ ਪੀੜੀ ਪੰਜਾਬੀ ਦੇ ਵਿੱਚ ਸਮਝਦੇ ਨੇ ਤੁਸੀਂ। ਪੰਜਾਬੀ ਮਾਂ ਬੋਲੀ ਮਾਂ ਬੋਲੀ ਦੀ ਮਾਂ ਬੋਲੀ। ਉਹ ਪੀੜੀ ਦੂਜੀ ਵੀ ਤੇ ਹੁੰਦੀ ਹੈ ਨਾ। ਹਾਂ ਮਾਂ ਬੋਲੀ। ਮਾਂ ਬੋਲੀ ਤੋਂ ਮੁਰਾਦ ਕੇ ਜਿਹੜੀ ਸਾਡੀ ਪੰਜਾਬੀ ਜ਼ਬਾਨ ਸਾਡੀ ਹੋਰ ਨਹੀਂ ਸਾਈ ਜਦੋਂ ਪੰਜਾਬੀ ਜ਼ਬਾਨ ਨਾਲ ਮਜ਼ਾਕ ਨਹੀਂ ਕਰਨਾ, ਮੈਂ ਤਾੜੀਆਂ ਮਾਰਾਂਗਾ। ਦਾਦੇ ਨੇ ਜਦੋਂ ਕੰਨ 'ਚ ਗੱਲ ਕੀਤੀ ਉਦੋਂ ਮਾਂ ਬੋਲੀ ਸੀ। ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖਣਾ। ਉਹ ਨਾ ਜਦੋਂ ਬਚਪਨ 'ਚ ਜਦੋਂ ਮੈਨੂੰ ਕਿਹਾ ਨਾ ਦਾਦਾ ਜੀ ਨੇ ਬਚਪਨ 'ਚ ਤੈਨੂੰ ਦਾਦਾ ਜੀ ਨੇ ਕਿਹਾ ਵੀ ਅਗਲੇ ਪ੍ਰੋਗਰਾਮ 'ਚ ਫੇਰ ਮਿਲਾਂਗੇ। ਦਾਦਾ ਜੀ ਨੇ ਕਿ ਬਾਹਰ ਨਾ ਤਬ ਤੱਕ ਲਈ ਇਜਾਜ਼ਤ, ਆਪਣਾ ਖਿਆਲ ਰੱਖਣਾ। ਹਲਵਾਈ ਬੈਠੇ ਤੇ ਲੱਡੂ, ਹੱਥ ਵਾਲੇ ਲੱਡੂ ਜਿਹੜੇ ਬਣਾਈ ਜਾ ਰਹੇ ਤੇ ਲੋਕੀ ਲਈ ਜਾ ਰਹੇ। ਉਧਰ ਰਿਵਾਜ ਹੁੰਦਾ ਸੀ ਫੀ ਪਿੰਡ ਜਿਹੜਾ ਪਿੰਡ ਦਾ ਘਰ ਜਿਹੜਾ ਨਾ ਉਹਨੂੰ ਉਹਨਾਂ ਨੇ ਮਤਲਬ ਕਿ ਅੱਲਾ ਹਾਫਿਜ਼ ਜੀ, ਸਾਨੂੰ ਇੱਥੇ ਟਾਈਮ ਲੱਗ ਜਾਣਾ ਦੇਣਾ ਕਿਉਂਕਿ ਫਰੀਦ ਦਾ ਹਲੇ 2.5 ਮਹੀਨੇ ਦਾ, ਇਹਨੇ ਹਲੇ ਵੱਡੇ ਹੋਣਾ ਤੇ ਬਹੁਤ ਟਾਈਮ ਲੱਗ ਜਾਣਾ। ਆਪਣਾ ਖਿਆਲ ਰੱਖਣਾ। ਥੈਂਕ ਯੂ, ਲਵ ਯੂ, ਅੱਲਾ ਹਾਫਿਜ਼। ਅੱਛਾ ਤੇ ਅੱਬਾ ਜੀ ਨੇ ਨਾ ਉਦੋਂ ਮਿਰਚਾਂ ਲੱਗਦੀਆਂ ਨੇ, ਲਾਈਟਾਂ ਨਹੀਂ। ਹਾਂ ਮਿਰਚਾਂ ਲੱਗ ਜਾਣੀਆਂ ਭਾਈ, ਇੱਕ ਦੂਜੇ ਦੀ ਗੱਲ ਤੋਂ ਹੀ ਮਿਰਚਾਂ ਲੱਗ। ਓਏ ਉਹ ਨਹੀਂ ਆ ਜਿਹੜੀਆਂ ਲਾਈਟਾਂ ਲੱਗਦੀਆਂ ਹੁੰਦੀਆਂ ਸੀ ਘਰਾਂ 'ਚ। ਅੱਛਾ ਉਦੋਂ ਤੇ ਢੋਲਾਂ ਵਾਲੇ ਆਣੇ ਸ਼ੇਖ। ਹਾਂ ਪਰੋਣੇ ਸ਼ੇਖ ਹੋਣੇ ਢੋਲਾਂ ਦੇ। ਤੇ ਉਹਨਾਂ ਨੇ ਭਾਈ ਆ ਕੇ ਤੇ ਫਿਰ ਉਹਨਾਂ ਨੇ ਕਹਿਣਾ ਚੀਮਾ ਸਾਹਿਬ। ਉਹਨਾਂ ਨੇ ਕਹਿਣਾ ਚਿਰਾਗ ਤਲੇ ਅੰਧੇਰਾ, ਬਾਹਰੋਂ ਸੱਦਦੇ ਆ।